ਕਿਸੇ ਵੀ ਇਲਾਕੇ ਦਾ ਕਲਚਰ ਉਸ ਇਲਾਕੇ ਦੀ ਤਾਰੀਖ ਨਾਲ ਜੁੜਿਆ ਹੁੰਦਾ ਹੈ। ਜਿਵੇਂ ਸਾਡਾ ਸਿਨੇਮਾ ਕਲਚਰ, ਸਿਨੇਮਾ ਵਿੱਚ ਚੱਲਦੀਆਂ ਉਰਦੂ, ਅੰਗਰੇਜ਼ੀ ਅਤੇ ਪੰਜਾਬੀ ਫਿਲਮਾਂ ਅਤੇ ਉਹਨਾਂ ਫਿਲਮਾਂ ਨੂੰ ਤੱਕਣ ਵਾਲੇ ਲੋਕ ਅਤੇ ਸਿਨੇਮਾ ਦੇ ਆਲੇ ਦੁਆਲੇ ਟੁਰਦੇ ਫਿਰਦੇ ਲੋਕ, ਫਿਲਮਾਂ ਦੀਆਂ ਟਿਕਟਾਂ ਬਲੈਕ ਕਰਦੇ ਲੋਕ, ਪਾਨ ਸੁਪਾਰੀ ਵੇਚਦੇ ਲੋਕ, ਜੇਬ ਕੁਤਰੇ, ਕੰਨ ਟੁੱਟੇ, ਨਸ਼ਈ, ਨਜ਼ਰਬਾਜ਼ ਅਤੇ ਖਬਰੇ ਕੌਣ ਅੰਦਰ ਸਿਨੇਮਾ ਸਕਰੀਨ 'ਤੇ ਫਿਲਮ ਚੱਲਦੀ ਹੈ ਅਤੇ ਸਿਨੇਮਾ ਦੇ ਚਾਰ ਚੁਫੇਰੇ ਇਹਨਾਂ ਲੋਕਾਂ ਦਾ ਇੱਕ ਹੋਰ ਡਰਾਮਾ ਚੱਲ ਰਿਹਾ ਹੁੰਦਾ ਹੈ। ਪੁਰਾਣੇ ਸ਼ਹਿਰ ਵਿੱਚ ਕਿੰਗ ਸਿਨੇਮਾ ਦੇ ਵਿੱਚ ਅੰਗਰੇਜ਼ੀ ਫਿਲਮਾਂ ਵਿਖਾਉਂਦੇ ਸਨ ਅਤੇ ਉਹਦੇ ਨਾਲ ਫਿਲਮ ਤੱਕਣ ਦਾ ਇੱਕ ਨਵੇਕਲਾ ਗੁੱਝਿਆ ਬੱਝਿਆ ਕਲਚਰ ਖਿਲ ਰਿਹਾ ਹੁੰਦਾ ਸੀ, ਜਿਹੜਾ ਹੁਣ ਅੰਦਰੂਨੀ ਸ਼ਹਿਰ ਤੋਂ ਉਖੜ ਕੇ ਨਵੇਂ ਸ਼ਹਿਰ ਵੱਲ ਮੂਵ ਕਰ ਗਿਆ ਹੈ। ਮਿਰਜ਼ਾ ਅਜ਼ਮ ਬੇਗ ਹੋਰਾਂ ਦੀ ਤਹਿਰੀਰ ਅਤੇ ਇਰਫਾਨ ਰੰਧਾਵਾ ਦੀ ਹਿਦਾਇਤਕਾਰੀ ਵਿੱਚ ਬਣਿਆ ਨਾਟਕ ਆਖਰੀ ਸ਼ੋਅ ਐਸੇ ਦਿਲਚਸਪ ਸਮਾਜੀ ਅਤੇ ਸਕਾਫਤੀ ਅਮਲ ਦੀ ਤਸਵੀਰ ਵਿਖਾਉਂਦਾ ਹੈ, ਜਿਹੜੇ ਲਾਹੌਰ ਦੇ ਡੱਠੇ ਮੁੱਕੇ ਸਿਨੇਮਾ ਹਾਲਾਂ ਦੇ ਨਾਲ ਕਵੇਲੀ ਮੌਤ ਮਰ ਗਿਆ ਹੈ। ਸੱਜਣੋਂ ਅਤੇ ਬੇਲੀਓ, ਗਵਰਨਮੈਂਟ ਕਾਲਜ ਡਰਾਮੈਟਿਕਸ ਕਲੱਬ 12 ਵਰ੍ਹਿਆਂ ਬਾਅਦ ਤੁਹਾਡੇ ਲਈ ਪੰਜਾਬੀ ਨਾਟਕ ਪੇਸ਼ ਕਰ ਰਿਹਾ ਹੈ। जी सर, कितने परसेंट? 60%। सर बहुत ज्यादा नहीं हो जाएगा सर? ਅਸੀਂ ਪਹਿਲਾਂ ਹੀ ਆਪਣੇ ਸੰਡੇ ਮੈਗਜ਼ੀਨ ਵਿੱਚ ਕਾਫੀ ਕਲਚਰ ਆਲਮੋਸਟ 40% ਕਲਚਰ ਪਾ ਰਹੇ ਹਾਂ ਸਰ। ਜੀ ਸਰ। ਜੀ ਸਰ। ਅੱਛਾ, ਲੀਡ ਸਟੋਰੀ ਵੀ ਕਲਚਰ ਤੇ ਹੋਣੀ ਚਾਹੀਦੀ ਹੈ ਹਮੇਸ਼ਾ। ਲੋਕਲ ਕਲਚਰ, ਸਮਝ ਗਿਆ ਸਰ, ਆਈ ਅੰਡਰਸਟੈਂਡ ਸਰ। ਮੈਨੂੰ ਥੋੜਾ ਟਾਈਮ ਦਿਓ। ਹਾਂਜੀ, ਇਹ ਸਾਡੇ ਦੋ ਫੀਚਰ ਰਾਈਟਰ ਮੇਰੇ ਕੋਲ ਹੀ ਬੈਠੇ ਨੇ, ਤਾਰਿਕ ਤੇ ਜ਼ਾਰਾ। ਮੈਂ ਦੇਖਣਾ ਸਰ। ਸਰ ਇਸ ਸੰਡੇ ਤੇ ਨਹੀਂ ਸਰ, ਮੇਬੀ ਨੈਕਸਟ ਕੋਈ ਸਟੋਰੀ ਆ ਜਾਏਗੀ। ਜੀ ਸਰ। ਸਰ ਮੈਂ ਜ਼ਰਾ ਇਹਨਾਂ ਨਾਲ ਵਰਕਆਊਟ ਕਰ ਲਾਂ, ਇੱਕ ਆਈਡੀਆ ਹੈ ਮੇਰੇ ਕੋਲ। ਜੀ ਆਪਣੇ ਸ਼ਹਿਰ ਦੇ ਕਲਚਰਲ ਸੀਨ ਬਾਰੇ ਸਰ। ਜੀ ਸਰ। I shall get back to you, sir. Thank you very much, sir. Good day. हद हो गई। चीफ एडिटर साहब। हाँ जी। मालका ने कितों सुनिया है कि कल्चर नाम की कोई शै होंदी है जिहड़ी अजकल काफ़ी विक रही है। लिहाजा हुक्म होया है कि संडे मैगजीन विच कल्चरल स्टोरीज वधा के 60% कर दो। कर देने आ सर, ਇਹ ਕਿਹੜੀ ਮੁਸ਼ਕਿਲ ਗੱਲ ਹੈ? हाउ एब्सर्ड। विद ड्यू रिस्पेक्ट सर, दरअसल अपर क्लास, खास तौर पे कॉरपोरेट कल्चर, मार्केट कल्चर, ये सारे हर वेले हर शय नूं बस बेच देने दे चक्कर च लगे रहंदे। एब्सर्ड। यार गल तो तेरी ठीक है, लेकिन ए थ्योरी ਦੀਆਂ ਗੱਲਾਂ ਨੇ सब। ਮੈਨੂੰ ਸਟੋਰੀ ਚਾਹੀਦੀ ਹੈ, ਸਟੋਰੀ। ਸਰ ਦਰਅਸਲ ਤੁਸੀਂ ਇਹ ਜਿਹੜੇ ਥਿਓਰੈਟੀਕਲ ਮਤਲਬ ਐਬਸਰਡ ਜੇ ਬੰਦੇ ਭਰਤੀ ਕਰ ਲੈਣੇ, ਇਹ ਤੇ ਜਰਨਲਿਜ਼ਮ ਨੂੰ ਵੀ ਐਬਸਰਡ ਹੀ ਸਮਝਦੇ ਨੇ। मैं मीडिया स्टडीज विच ग्रेजुएशन कीती, फीचर राइटिंग ते फोटो जर्नलिज्म विच डिप्लोमे कीते। मैं बस फोटो कापियां ਤੁਹਾਡੇ ਕਾਗਜ਼ਾਂ ਦੀ ਪਈਆਂ ਨੇ ਮੇਰੇ ਕੋਲ। Where is the story? Lead cultural story, feature story। ਐਸੀ ਕਿਸੇ ਸਟੋਰੀ ਦੇ ਪਿੱਛੇ ਤੇ ਸਰ, ਕਲਚਰਲ ਸਟੋਰੀ ਦੇ ਪਿੱਛੇ ਤੇ ਕੋਈ ਬੜੀ ਮਜ਼ਬੂਤ ਜਿਹੀ ਸਟੋਰੀ ਹੋਣੀ ਚਾਹੀਦੀ ਹੈ। ਆ ਰੀਅਲੀ ਪਾਵਰਫੁਲ ਸਟੋਰੀ। चल कर लो गल। विद ड्यू रिस्पेक्ट सर, मैं एक गल करा, बट विद ड्यू रिस्पेक्ट। यार रिस्पेक्ट ਨੂੰ ਦਫਾ ਕਰ, ਗੱਲ ਕਰ। वैसे कोई खास गल तो नहीं, लेकिन ਇਹ ਜਿਹੜੇ ਇੱਥੇ ਮਿਡਲ ਕਲਾਸ ਲਿਟਰੇਚਰ ਮੇਜਰ ਭਰਤੀ ਹੋ ਗਏ ਨੇ, ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਮੀਡੀਆ ਸਟੋਰੀ ਤੇ ਲਿਟਰੇਰੀ ਸਟੋਰੀ ਅਲੱਗ-ਅਲੱਗ ਚੀਜ਼ਾਂ ਨੇ। ਠੀਕ ਹੈ, ਹਰ ਚੀਜ਼ ਐਬਸਰਡ ਹੈ, ਲੇਕਿਨ ਸਰ ਮੈਂ ਆਪਣੇ ਕੰਮ ਨਾਲ ਕਮਿਟਡ ਹਾਂ। ਇਹ ਮੇਰਾ ਚੁਆਇਸ ਹੈ। ਅਸੀਂ ਇੱਥੇ ਕੋਈ ਕਿੱਸੇ ਕਹਾਣੀਆਂ ਕਰਨ ਨਹੀਂ ਆਏ। ਐਨੇ ਜੋਗੇ ਤੇ ਤੁਸੀਂ ਹੈ ਹੀ ਨਹੀਂ, ਨਾ ਸਟੋਰੀ ਕਰ ਰਹੇ ਹੋ ਨਾ ਸਟੋਰੀ ਕਰ ਰਹੇ ਹੋ। मुसीबत यही है। स्टोरी
ਉਹ ਸਟੋਰੀ ਬਾਰੇ ਤੇ ਤੁਹਾਡਾ ਆਪਣਾ ਬਾਬਾ ਸ਼ੇਕਸਪੀਅਰ ਆ ਗਿਆ, ਲਾਈਫ ਇਜ਼ ਅ ਟੇਲ ਫੁੱਲ ਆਫ ਸਾਊਂਡ ਐਂਡ ਫਿਊਰੀ ਸਿਗਨੀਫਾਈਂਗ ਨਥਿੰਗ। ਮੈਂ ਸੋਚਿਆ ਤੂੰ ਆਪਣੇ ਵੱਡੇ ਵਡੇਰੇ ਸਾਰਤਰ ਦੀ ਗੱਲ ਕਰਨ ਲੱਗਾ ਹੈ। ਮੈਨ ਇਜ਼ ਅ ਯੂਜ਼ਲੈਸ ਪੈਸ਼ਨ। ਬਸ ਇੱਕ ਅੱਧਾ ਫਿਕਰਾ ਕਿਤੋਂ ਸੁਣ ਕੇ ਆ ਜਾਂਦੇ ਨੇ ਲੋਕ, ਨਾ ਅੱਗੇ ਦਾ ਪਤਾ ਹੈ ਨਾ ਪਿੱਛੇ ਦਾ, ਬਗੈਰ ਕੰਟੈਕਸਟ ਤੋਂ ਗੱਲ ਕਿਲ ਤੁਹਾਡੀ ਦੋਵਾਂ ਦੀ ਮੁਕਣੀ ਕਿ ਨਹੀਂ ਮੁਕਣੀ? ਤੁਸੀਂ ਰਹਿਣ ਦਿਓ, ਤੁਸੀਂ ਦੋਵੇਂ ਹੀ ਰਹਿਣ ਦਿਓ। ਮੈਂ ਸਟੋਰੀ ਜ਼ਕਾਵਲਾ ਨਹੀਂ ਸਰ ਸਰ ਨਹੀਂ, ਸਰ ਸਰ ਜ਼ਕਾਵਲਾ ਵਿਚਾਰੇ ਨੂੰ ਕੀ ਪਤਾ ਕਿ ਕਲਚਰ ਕੀ ਚੀਜ਼ ਹੈ। ਤੁਸੀਂ ਸਰ ਪਲੀਜ਼ ਆਈਡੀਆ ਦੱਸੋ, ਲਾਈਨ ਦੱਸੋ। ਹਰ ਵਾਰੀ ਆਈਡੀਆ ਤੇ ਲਾਈਨ ਮੈਂ ਹੀ ਦੱਸਣੀ ਹੈ? ਤੁਸੀਂ ਕੀ ਲੈਣਾ ਫਿਰ ਇੱਥੇ? ਹੈ ਨਾ ਐਬਸਰਡ ਗੱਲ। ਛੱਡੋ ਯਾਰ। ਸ਼ਹਿਰ ਦੇ ਇਸ ਹਿੱਸੇ 'ਚ, ਇਹ ਮਰਕਜ਼ੀ ਹਿੱਸੇ 'ਚ ਕੋਈ 40-50 ਸੈਨਮੇ ਹੁੰਦੇ ਸਨ। 60-60 70-70 80-80 ਸਾਲ ਪੁਰਾਣੇ ਸੈਨਮੇ। ਇਹਨਾਂ ਸੈਨਮਿਆਂ ਵਿੱਚ ਸਿਰਫ ਸਾਡੀਆਂ ਫਿਲਮਾਂ ਹੀ ਨਹੀਂ ਬਲਕਿ ਅੰਗਰੇਜ਼ੀ ਫਿਲਮਾਂ ਵੀ ਚੱਲਦੀਆਂ ਸਨ। ਇਹਨਾਂ ਸੈਨਮਿਆਂ ਦਾ ਇੱਕ ਕਲਚਰ ਸੀ, ਸੈਨਮੇ ਦੇ ਅੰਦਰ ਹੀ ਨਹੀਂ ਬਾਹਰ ਵੀ। ਬੜੇ ਅਰਸੇ ਤੱਕ ਅਸੀਂ ਇਹਨਾਂ ਸੈਨਮਿਆਂ ਵਿੱਚ ਜਾਂਦੇ ਰਹੇ, ਲੇਕਿਨ ਫਿਰ ਇੱਕ ਵਕਤ ਆਇਆ ਇਹ ਸਾਰੇ ਸੈਨਮੇ ਇੱਕ ਇੱਕ ਕਰਕੇ ਬੰਦ ਹੋਣ ਲੱਗ ਪਏ। ਮਾਲਕ ਇਹਨਾਂ ਨੂੰ ਢਾਹ ਕੇ ਸਪੇਅਰ ਪਾਰਟਸ ਦੀਆਂ ਦੁਕਾਨਾਂ, ਪਲਾਜ਼ੇ, ਹੋਟਲ ਬਣਾਉਣ ਲੱਗ ਪਏ। ਲੱਗਦਾ ਸੀ ਇਹ ਸਾਰਾ ਡਾਊਨਟਾਊਨ ਸਿਨੇਮਾ ਥੀਏਟਰ ਕਲਚਰ ਬਿਲਕੁਲ ਖਤਮ ਹੋ ਗਿਆ। ਲੇਕਿਨ ਫਿਰ ਸਿਨੇਮਾ ਕੁਝ ਫੇਰ ਸ਼ੁਰੂ ਹੋਇਆ, ਲੇਕਿਨ ਇੱਥੇ ਨਹੀਂ, ਪੌਸ਼ ਇਲਾਕੇ 'ਚ। ਉਹ ਕਿਸੇ ਹਾਈ ਫਾਈ ਟੈਕਨੋਲੋਜੀ ਦੇ ਨਾਲ, ਆਈ ਮੈਕਸ ਤੇ ਪਤਾ ਨਹੀਂ ਪਾਈ ਮੈਕਸ, ਠੀਕ। Now that cinema viewing culture is almost lost. ਪੁਰਾਣੇ ਸ਼ਹਿਰ ਦੇ ਸਿਨੇਮਿਆਂ ਦਾ ਕਲਚਰ ਤਕਰੀਬਨ ਖਤਮ ਹੋ ਗਿਆ। ਤਕਰੀਬਨ ਅਜੇ 2-3 ਐਸੇ ਸਿਨੇਮੇ ਬਾਕੀ ਰਹਿ ਗਏ ਨੇ, ਲੇਕਿਨ ਸੁਣਿਆ ਹੈ ਉਹ ਵੀ ਬਹੁਤ ਜਲਦ ਬੰਦ ਹੋਣ ਵਾਲੇ ਨੇ। ਹਾਂਜੀ, ਹੁਣ ਕੋਈ ਸਟੋਰੀ ਬਣਦੀ ਹੈ ਜੀ? I don't know sir, ਅਜੀਬ ਐਬਸਰਡ ਦੀ ਸਿਚੁਏਸ਼ਨ ਹੈ, ਵੇਖਣਾ ਪਏਗਾ। ਸ਼ਾਇਦ ਸਰ ਲੱਗਦਾ ਤੇ ਹੈ ਸਟੋਰੀ ਕਿਤੇ ਨਾ ਕਿਤੇ ਜ਼ਰੂਰ ਹੋਏਗੀ, ਲੱਭਣੀ ਪੈਗੀ। ਜੇ ਸਟੋਰੀ ਲੱਭ ਗਈ ਤਾਂ ਸਟੋਰੀ ਵੀ ਬਣ ਜਾਏਗੀ। ਫੇਰ ਉਹੀ ਸਟੋਰੀ ਤੇ ਸਟੋਰੀ ਦੀ ਮੀਨਿੰਗਲੈਸ ਬਹਿਸ। ਮੇਰਾ ਮਤਲਬ ਸਰ, ਮੇਰੀ ਤੇ ਜੌਬ ਹੈ, ਨੌਕਰੀ ਹੈ, ਪਰ ਲਿਟਰੇਚਰ ਵਾਲਿਆਂ ਦਾ ਮੈਂ ਕੁਝ ਨਹੀਂ ਕਹਿ ਸਕਦਾ। ਤੇ ਮੇਰੀ ਨੌਕਰੀ ਨਹੀਂ, ਮੇਰੀ ਜੌਬ ਨਹੀਂ, ਐਵੇਂ ਜੌਬ ਇਜ਼ ਜੌਬ। ਲੱਗਦਾ ਹੈ ਤੁਸੀਂ ਦੋਵੇਂ ਕਨਵਿੰਸ ਨਹੀਂ ਹੈਗੇ ਇਸ ਸਬਜੈਕਟ ਤੋਂ। ਤੁਹਾਨੂੰ ਲੱਗਦਾ ਹੈ ਕਿ ਕੋਈ ਸਟੋਰੀ ਨਹੀਂ ਬਣਦੀ। ਠੀਕ ਹੈ, ਰਹਿਣ ਦਿਓ, ਤੁਸੀਂ ਦੋਵੇਂ ਹੀ ਰਹਿਣ ਦਿਓ। ਹੈਲੋ ਜ਼ਕਾਵਲਾ ਨੂੰ ਨਹੀਂ ਸਰ, ਨਹੀਂ ਸਰ 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 ਬਣਦੀ ਹੈ ਸਟੋਰੀ, ਕਿਉਂ ਨਹੀਂ ਬਣਦੀ? ਕਿਉਂ ਜ਼ਾਰਾ, ਬਣਦੀ ਹੈ ਨਾ ਸਟੋਰੀ। ਯੈਸ ਡੈਫੀਨਿਟਲੀ ਸਟੋਰੀ ਹੈ ਸਰ, ਬਿਲकुल ਹੈ, ਮਿਲ ਜਾਏਗੀ ਸਰ, ਬਣ ਜਾਏਗੀ। ਤੇ ਸਰ ਇਹ ਸਿਨੇਮਾ, ਇਹ ਤੇ ਵੈਸੇ ਹੀ ਬੜਾ ਇੰਟਰਸਟਿੰਗ ਟੌਪਿਕ ਹੈ। ਸਰ ਵੈਸੇ ਤੁਸੀਂ ਇਹ ਸੋਚ ਸਕਦੇ ਸੋ, ਗ੍ਰੇਟ ਆਈਡੀਆ। ਗ੍ਰੇਟ। ਰਹਿਣ ਦਿਓ ਜੀ, ਰਹਿਣ ਦਿਓ, ਜ਼ਕਾਵਲਾ ਨੂੰ ਰਹਿਣ ਦਿਓ। ਗੁੱਡ, ਬਲਕਿ ਨਹੀਂ, ਅਜੇ ਨੋ ਗੁੱਡ। ਜਦੋਂ ਸਟੋਰੀ ਲਿਆਓਗੇ ਉਦੋਂ ਗੱਲ ਹੋਏਗੀ। ਹੁਣ ਇਹਨਾਂ ਪੁਰਾਣੇ ਸਿਨੇਮਿਆਂ ਵਿੱਚੋਂ ਇੱਕ ਸਿਨੇਮਾ ਹੈ ਕਿੰਗਸ ਸਿਨੇਮਾ। ਸਲਾਮ ਚਾਚਾ ਬਸ਼ੀਰ। ਨਾ ਪਰ ਇਹ ਸਾਰੇ ਬੋਰਡ ਪੁਰਾਣੀਆਂ ਫਿਲਮਾਂ ਦੇ, ਇਹ ਵੀ ਸਾਰੇ ਚੁੱਕੇ ਜਾਣਗੇ। ਹਾਲੀਵੁੱਡ, ਗੋਰੇ ਐਕਟਰ, ਐਕਟਰਸਾਂ ਸੋਹਣੀਆਂ ਸਾਰੀਆਂ, ਇਹ ਵੀ ਉੱਥੇ ਹੀ ਲੈ ਜਾਣਗੇ ਆਪਣੇ ਉਹ ਨਵੇਂ ਸਿਨੇਮੇ ਦੇ ਵਿੱਚ। ਮੈਨੂੰ ਕੀ ਪਤਾ ਹੋਵੇ ਯਾਰ, ਹਬੀਬ ਸਾਹਿਬ ਨੂੰ ਪਤਾ ਹੋਵੇਗਾ, ਮੈਨੇਜਰ ਸਾਹਿਬ ਨੂੰ, ਜਾਂ ਫਿਰ ਮਾਲਕਾਂ ਨੂੰ। ਸੁਣਿਆ ਅੱਜ ਮਾਲਕਾਂ ਨੇ ਵੀ ਇੱਥੇ ਆਉਣਾ ਹੈ। ਮਾਲਕਾਂ ਨੇ? ਆਗਾ ਸਾਹਿਬ? ਆਹੋ, ਮੈਂ ਸੋਚਣਾ
ਜੇ ਵੱਡੇ ਆਗਾ ਸਾਹਿਬ ਜਿਉਂਦੇ ਹੁੰਦੇ ਨਾ ਤੇ ਇਹ ਸਿਨੇਮਾ ਜਿਹੜਾ ਉਹਨਾਂ ਦੇ ਵੀ ਦਾਦੇ ਨੇ ਬਣਾਇਆ ਸੀ ਇੰਜ ਟੈਨ ਨਾ ਦਿੰਦੇ ਯਾਰ। ਠੀਕ ਹੈ, ਨਵੇਂ ਸਿਨੇਮੇ ਬਣਾਓ, ਜਿੰਨੇ ਮਰਜ਼ੀ ਬਣਾਓ, ਪਰ ਇਹ ਪੁਰਾਣਿਆਂ ਨੂੰ ਵੀ ਤਾਂ ਟਿਕਿਆ ਰਹਿਣ ਦਿਓ। ਖੈਰ ਛੱਡ, ਤੂੰ ਦੱਸ, ਤੂੰ ਅੱਜ ਇੰਨੀ ਛੇਤੀ ਕਿਵੇਂ ਆ ਗਿਆ? ਅਜੇ ਤੇ ਪਹਿਲੇ ਸ਼ੋਅ ਨੂੰ ਵੀ 1.5 ਘੰਟਾ ਪਿਆ ਤੇ ਠੰਡ ਵੀ ਅੱਜ ਹਸ਼ੜਦੀ ਨਹੀਂ। ਉਹ ਤੇ ਹੈ ਚਾਚਾ, ਪਰ ਹੁਣ ਨਾ ਦਿਲ ਹੀ ਨਹੀਂ ਲੱਗਦਾ ਘਰ। ਇੱਕੋ ਹੀ ਖਿਆਲ ਬਾਰ-ਬਾਰ ਆਉਂਦਾ ਹੈ, ਅੱਜ ਆਖਰੀ ਸ਼ੋਅ ਹੈ ਤੇ ਫਿਲਮ ਲੈ ਜਾਣੀ ਹੈ। ਓਏ ਕਾਕਾ, ਓਏ ਫਿਲਮ ਹੀ ਨਹੀਂ ਲੈ ਜਾਣੀ, ਇਹ ਸਿਨੇਮਾ ਵੀ ਲੈ ਜਾਣੀ। ਟੈਟੂ ਜਾਣਾ ਸਭ ਕੁਝ, ਫਿਰ ਸਮਝ ਲਓ ਛੁੱਟੀ। ਉਹ ਕਿੰਨੀ ਛੁੱਟੀ ਕਰਾਉਣ ਲੱਗਿਆ ਭਾ ਬਸ਼ੀਰ? ਤੇਰੀ, ਮੇਰੀ, ਇਸ ਮੁੰਡੇ ਦੀ ਤੇ ਹੋਰ ਸਭਾਂ ਦੀ ਜਿਹੜੇ ਇਸ ਹੱਥ 'ਚ ਕਿੰਗ ਸਿਨੇਮੇ ਦੇ ਹੱਥ 'ਚ ਰੋਜ਼ੀ ਕਮਾਉਣ ਆਉਂਦੇ ਨੇ। ਨਾਨ ਟਿੱਕੀ ਵਾਲੇ, ਰਿਓੜੀ ਮੂੰਗਫਲੀ ਵਾਲੇ, ਸਾਈਕਲ ਸਟੈਂਡ ਵਾਲੇ ਤੇ ਸਿਨੇਮੇ 'ਚ ਵੜ ਕੇ ਗੋਲੀਆਂ ਟਾਫੀਆਂ ਵੇਚਣ ਵਾਲੇ। ਉਹ ਮੇਰਾ ਨਾਮ ਸਟਾਫ ਵਿੱਚ ਹੈ ਚਾਚਾ, ਮੇਰਾ ਕਨਫੈਕਸ਼ਨਰੀ ਦਾ ਕੰਮ ਹੈ। ਕਾਹਦਾ ਕੰਮ ਹੈ? ਕੈਂਡੀ, ਟਾਫੀ, ਸੈਂਸਨ, ਚਾਕਲੇਟ, ਪੋਲੋ, ਕਿਟ ਉਹ ਕੈਟ। ਖਲੋਏ ਤੂੰ, ਹੋਰ ਮੈਂ ਤੈਨੂੰ ਕੀ ਆਖਿਆ? ਮਿੱਠੀਆਂ ਗੋਲੀਆਂ, ਉਂਝ ਅੰਗਰੇਜ਼ੀ ਬੜੀ ਮਾਰਨੀ ਆ ਗਈ ਤੈਨੂੰ ਇੱਥੇ ਗੋਰਿਆਂ ਦੀਆਂ ਫਿਲਮਾਂ ਤਾੜ ਤਾੜ ਕੇ। ਕਿਟ ਕੈਟ। Name is Bob, James Bond. ਚਲ I'll be back. ਉਹ ਹੁਣ ਕਰ ਗੱਲ ਭਾ ਬਸ਼ੀਰ, ਉਹ ਮੁੰਡਾ ਵੱਧ ਨਹੀਂ। ਉਹ ਵੱਧ ਜੀ। ਓਏ ਪਰ ਇਹ ਦੂਜਾ ਪਾਰਟ ਕਿੰਦਾ ਸੀ? Terminator. ਓਏ ਤੂੰ ਫੈਲਿਆ। ਓਏ ਉਹਨਾਂ ਕਮਾਲ ਨਹੀਂ ਕਰਦੀ ਇਸ ਫਿਲਮ ਵਿੱਚ। ਓਏ ਪਾਰੇ ਦਾ ਵਿਲਨ ਬਣਾ ਛੱਡਿਆ, ਜਿਵੇਂ ਪੰਗਰਿਆ ਸੀਸਾ ਹੁੰਦਾ। ਉਹ ਕਤਰਾ ਹੋ ਜਾਂਦਾ, ਫੀਤੀ ਹੋ ਜਾਂਦਾ, ਪਰ ਜੁੜ ਕੇ ਫੇਰ ਉੱਠ ਖਲੋਂਦਾ। ਫਿਲਮ ਵੈਸੇ ਚਾਚਾ ਬਸ਼ੀਰ ਅੰਗਰੇਜ਼ ਹੀ ਬਣਾ ਜਾਣਦਾ ਹੈ। ਹਾਂ, ਪਰ ਤੂੰ ਕਿਸੇ ਅੰਗਰੇਜ਼ ਤੋਂ ਘੱਟ ਹੈ। ਅੱਧਾ ਮੈਟ੍ਰਿਕ ਪਾਸ ਆ ਚਾਚਾ, ਹਾਂ। ਕੋਈ ਮਖੌਲ ਨਹੀਂ। ਉਹ ਕਿ ਅੰਗਰੇਜ਼ੀ ਬੜੀ ਮਾਰਨੀ ਆ ਗਈ ਹੈ। ਉਹ ਜਿਹੜਾ ਮੁੰਡਾ ਫਸਟ ਆਇਆ ਸੀ ਨਾ, ਉਹ ਸਪੈਲਿੰਗ ਮੇਰੇ ਤੋਂ ਹੀ ਪੁੱਛਦਾ ਹੁੰਦਾ ਸੀ। ਉਹ ਤੇ ਅੱਬਾ ਗੁਜ਼ਰ ਗਿਆ, ਦੁਕਾਨ ਚਾਚਿਆਂ ਨੇ ਖੋਲੀ ਤਾਂ ਸਭ ਕੁਝ ਉਜੜ ਗਿਆ। ਪਰ ਯਾਰ ਤੂੰ ਛੱਡ ਇਸ ਗੱਲ। ਉਹ ਜਾ ਓਏ। ਨਾਲੇ ਤੂੰ ਮੈਨੂੰ ਇੱਕ ਹੋਰ ਗੱਲ ਦੱਸ, ਪੁੱਛ। ਤੇਰੀ ਹਯਾਤੀ ਸਾਰੀ ਇੱਥੇ ਐਕਟਿੰਗ ਸਿਨੇਮੇ ਦੇ ਗੇਟਾਂ ਤੇ ਟਿਕਟਾਂ ਲੈਂਦਿਆਂ ਲੰਘ ਗਈ। ਉਹ ਕਦੀ ਸਟਾਲ ਤੇ, ਕਦੀ ਗੈਲਰੀ ਤੇ ਕਦੀ ਡਰੈਸ ਸਰਕਲ ਤੇ। ਫਿਲਮਾਂ ਇੱਥੇ ਲੱਗਣ ਵਾਲੀਆਂ ਉਹ ਤੂੰ ਤੇ ਚਾਚਾ ਸਾਰੀਆਂ ਹੀ ਵੇਖੀਆਂ ਹੋਣਗੀਆਂ। ਓਏ ਚੱਲਿਆ, ਓਏ ਫਿਲਮਾਂ ਹੀ ਫਿਲਮਾਂ, ਅੰਦਰ ਚੱਲਣ ਵਾਲੀਆਂ ਵੀ ਤੇ ਬਾਹਰ ਚੱਲਣ ਵਾਲੀਆਂ ਵੀ। ਲੈ ਦੱਸ, ਗੱਲ ਕਰਦਾ ਮੇਰੇ ਨਾਲ। ਪਰ ਚਾਚਾ ਬਸ਼ੀਰ ਗੱਲ ਹੋਈ ਹੈ। ਓਏ ਹੁਣ ਕੀ ਗੱਲ ਏ? ਫਿਲਮ ਵੈਸੇ ਅੰਗਰੇਜ਼ ਹੀ ਬਣਾ ਜਾਣਦਾ ਹੈ ਨਾ? ਕੀ ਕਹਿੰਦਾ? ਕਹਿਣਾ ਤੇ ਤੂੰ ਠੀਕ ਹੈ, ਪਰ ਮੈਨੂੰ ਇੱਕ ਹੋਰ ਬਈ ਗੱਲ ਯਾਦ ਆਉਂਦੀ ਏ। ਅੱਬੇ ਬਿਸ਼ਤੀ ਦੱਸੀ ਸੀ ਇਹ ਗੱਲ। ਇਹ ਨਾ ਵੱਡੇ ਆਗਾ ਸਾਹਿਬ ਹੋਰਾਂ ਦੇ ਵੀ ਅੱਬੇ ਦੀ ਗੱਲ ਹੈ। ਮਤਲਬ ਸਭ ਤੋਂ ਵੱਡੇ ਆਗਾ ਸਾਹਿਬ? ਆਓ ਐਨ ਜੀ ਕੁਝ ਸਮਝ ਲਓ। ਅੱਬਾ ਬਿਸ਼ਤੀ ਦੱਸਦਾ ਏ ਉਹਨਾਂ ਦੋਵਾਂ ਭਰਾਵਾਂ ਇੱਥੇ ਸਿਨੇਮੇ ਬਣਾਏ, ਕਿੰਗ ਤੇ ਕੁਐਨ। ਉਹ ਕੁਈਨ ਚਾਚਾ। ਓਏ ਤੇ ਆਗਾ ਸਾਹਿਬ ਨੇ ਭਰਾ ਨੂੰ ਆਖਿਆ, ਭਾਜੀ ਤੁਸੀਂ ਆਪਣੇ ਸਿਨੇਮੇ 'ਚ ਫਿਲਮਾਂ ਚਲਾਓ, ਮੱਧੂ ਬਾਲਾ ਦੀਆਂ, ਦਲੀਪ ਸਾਹਿਬ ਦੀਆਂ, ਪ੍ਰਿਥਵੀ ਰਾਜ ਦੀਆਂ ਜਾਂ ਭਾਵੇਂ ਨਰਗਸ ਦੀਆਂ। ਮੈਂ ਆਪਣੇ ਸਿਨੇਮੇ 'ਚ ਫਿਲਮਾਂ ਚਲਾਵਾਂਗਾ ਅੰਗਰੇਜ਼ਾਂ ਦੀਆਂ। ਉਹ ਕਿੰਗ ਸਿਨੇਮੇ 'ਚ ਫਿਲਮ ਚਲੇਗੀ ਹਾਲੀਵੁੱਡ ਦੀ। ਲੈ ਚਾਚਾ ਤੂੰ ਫੈਲ ਸੁਣ ਲੈ। ਓਏ ਹਾਲੀਵੁੱਡ ਨਹੀਂ ਚਾਚਾ, ਹਾਲੀਵੁੱਡ। ਮੈਂ ਹਾਲੀਵੁੱਡ ਹੀ ਆਖਾਂਗਾ।
ਬਹੁਤੀਆਂ ਫਿਲਮਾਂ ਇਹਨਾਂ ਦੀਆਂ ਵੀ ਵੱਢਣ ਵਾਲੀਆਂ ਹੁੰਦੀਆਂ ਨੇ। ਹਾਲੀ ਵੱਢ ਗੱਲ ਕਰਦਾ ਮੇਰੇ ਨਾਲ। ਪਰ ਕਹਿਣਾ ਤੇ ਤੂੰ ਸਹੀ ਹੈ ਚਾਚਾ, ਲੱਗਦਾ ਏ ਤੈਨੂੰ ਫਿਲਮਾਂ ਦੀ ਸਮਝ ਬੜੀ ਏ। ਆ ਇਹ ਜਾਂ ਇਹਨੂੰ ਸਮਝੇ ਤੇ ਜਾਂ ਮੈਨੇਜਰ ਸਾਹਿਬ ਨੂੰ। ਓਏ ਉਹ ਛੱਡ ਉਹਨੂੰ ਮੈਨੇਜਰ ਨੂੰ। ਉਹ ਫਿਲਮਾਂ ਦੀ ਸਮਝ, ਓਏ ਆ ਕਿਹੜੀ ਔਖੀ ਗੱਲ। ਮੈਂ ਦੱਸਣਾ, ਲੋ ਜੀ ਹੀਰੋ ਹੀਰੋਇਨ ਦਾ ਚਿਹਰਾ ਕਰਾਓ ਤੇ ਵਿਲਨ ਨਾ ਮੁਰਾਦ ਨੂੰ ਸਾਹਮਣੇ ਲਿਆਓ। ਪਿਆਰ ਮੁਹੱਬਤ ਦਾ ਆਸਰਾ ਕਰੋ, ਓਏ ਚੰਗੇ ਮੰਦਿਆਂ ਦਾ ਟਾਕਰਾ ਕਰੋ ਤੇ ਅਖੀਰ ਚੰਗਿਆਂ ਦੀ ਸੌਰ ਜਾਏ ਤੇ ਮੰਦਿਆਂ ਨੂੰ ਫੰਡ ਪਵੇ ਟਿਕਾ ਕੇ। ਲੋ ਮੁੱਕ ਗਈ ਜੇ ਫਿਲਮ। ਓ ਵਾਹ ਚਾਚਾ, ਓ ਤੂੰ ਤੇ ਗੱਲ ਹੀ ਮੁਕਾ ਦਿੱਤੀ ਹੈ। ਹੈ ਓ ਪਰ ਹੁਣ ਐਡੀ ਸੌਖੀ ਗੱਲ ਨਹੀਂ ਰਹੀ। ਕੀ ਮਤਲਬ? ਬਾਜ਼ ਵੇਲੇ ਤੇ ਪਤਾ ਹੀ ਨਹੀਂ ਲੱਗਦਾ ਹੀਰੋ ਕੌਣ ਹੈ ਤੂੰ ਵਿਲਨ ਕੌਣ। ਓ ਹੀਰੋਇਨ ਕੋਈ ਇੱਕ ਕਿ ਤਿੰਨ ਚਾਰ ਨੇ। ਇਕੱਠੀਆਂ 3-4? ਹਾਂਜੀ। ਸ਼ਾਬਾਸ਼ ਹੈ ਬਈ। ਓਏ ਓਏ ਇਹੋ ਜਿਹੀਆਂ ਫਿਲਮਾਂ ਹੁੰਦੀਆਂ ਨੇ ਵੱਢਣ ਜੋਗੀਆਂ, ਹਾਲੀ ਵੱਢ। ਪਰ ਪੁੱਤਰ ਜੀ, ਜਿਨ੍ਹਾਂ ਨੂੰ ਅੰਗਰੇਜ਼ੀ ਆਉਂਦੀ ਏ ਉਹਨਾਂ ਨੂੰ ਤੇ ਸਭ ਸਮਝ ਆਉਂਦੀ ਹੋਵੇ। ਮੈਟ੍ਰਿਕ ਫੇਲਾਂ ਨੂੰ ਮੇਰਾ ਖਿਆਲ ਇਹ ਗੱਲ ਨਾ ਕਰੀ ਚਾਚਾ ਬਸ਼ੀਰ। ਹਬੀਬ ਸਾਹਿਬ, ਮੈਨੇਜਰ ਸਾਹਿਬ ਮੈਨੂੰ ਕੋਲ ਬੈਨ ਦਿੰਦੇ ਨੇ ਜਦੋਂ ਵੀ ਫਿਲਮ ਲੱਗਣ ਤੋਂ ਪਹਿਲੇ ਚੈੱਕ ਹੁੰਦੀ ਏ। ਮੈਟ੍ਰਿਕ ਫੇਲ, ਉਹ ਜਿਹੜੇ ਫੇਲ ਹੁੰਦੇ ਨੇ ਪਾਸ ਵੀ ਹੋ ਜਾਂਦੇ ਨੇ। ਅਪਲਾਈ ਤਾਂ ਕੀਤਾ ਸੀ। ਕੀ ਕੀਤਾ ਸੀ ਤੂੰ? ਲੋ ਜੀ। ਉਹ ਭਾ ਬਸ਼ੀਰ, ਓਏ ਐਵੇਂ ਮੁੰਡੇ ਨੂੰ ਆਵਾਜ਼ਾਰ ਨਾ ਕਰ। ਓਏ ਇਹ ਬੜਾ ਵੱਧ ਮੁੰਡਾ ਈ, ਪੁੰਜ ਵਿਚਾਰੇ ਨੂੰ ਗਰੀਬੀ ਮਾਰ ਗਈ। ਨਾ ਪਰ ਤੇਰੇ ਕੰਨ ਇੱਥੇ ਹੀ ਲੱਗੇ ਨੇ। ਤੂੰ ਤਵਾ ਤੱਤਾ ਕਰ ਆਪਣਾ, ਨਾਨ ਟਿੱਕੀ ਤਿਆਰ ਕਰ, ਅਖੀਰੀ ਨਾਨ ਟਿੱਕੀ ਜਿਹੜੀ ਅੱਜ ਅਖੀਰਲੇ ਸ਼ੋਅ 'ਚ ਵੇਚਣੀ ਹੋ। ਓਏ ਉਹ ਚੱਲਿਆ, ਓਏ ਅਸੀਂ ਗੱਲ ਫਿਲਮਾਂ ਦੀ ਪਏ ਕਰ ਰਹੇ ਹਾਂ। ਜਿਸ ਗੱਲ ਦੀ ਸਮਝ ਨਾ ਹੋਵੇ ਉਹਦੇ 'ਚ ਲੱਤ ਨਹੀਂ ਫਸਾਈ ਦੀ ਹੁੰਦੀ। ਲੋ ਜੀ, ਹੈ ਜੀ, ਉਹ ਜਿਸ ਫਿਲਮ 'ਚ ਪਿਆਰ ਮੁਹੱਬਤ ਨਹੀਂ, ਫੈਟ ਨਹੀਂ, ਉਹ ਘਸੁੰਨ ਮੁੱਕਾ ਹੀ ਨਹੀਂ, ਗੋਲੀ ਨਹੀਂ ਚੱਲਦੀ, ਚਾਰ ਇੱਧਰ ਨਹੀਂ ਡਿੱਗਦੇ, ਚਾਰ ਉੱਧਰ ਨਹੀਂ ਡਿੱਗਦੇ, ਉਹ ਐਸੇ ਕਿਸੇ ਅੱਗ ਲਾਉਣੀ। ਉਹ ਆਇਆ, ਉਹ ਸਾਡਾ ਹੀਰੋ ਆਇਆ, ਭਾ ਸ਼ੌਕਤ ਆਇਆ। ਆਇਆ ਜੇਬ ਕੁਤਰਾ ਆਇਆ। ਉਹ ਨਾ ਪਰ ਭਾ ਬਸ਼ੀਰ, ਉਹ ਮੈਨੂੰ ਤਾਂ ਬੜੀ ਗੱਲ ਆਈ ਅਖੀਰਲੀ ਨਾਟਕੀ ਦੀ। ਉਹ ਮੇਰਾ ਮਤਲਬ ਇਹਨੂੰ ਵੀ ਤਾਂ ਪੁੱਛ ਸ਼ੌਕੇ ਨੂੰ, ਅੱਜ ਕਿੰਗ ਸੈਲਮੇ ਚ ਅਖੀਰਲੀ ਜੇਬ ਕਿੱਡੀ ਵੱਡਣੀ ਸੂ। ਉਹ ਬਹੁਤੀ ਬਕ ਨਾ ਕਰ ਤੂੰ ਪਹਿਲੇ। ਉਹ ਨਾ ਪਰ ਕਰ ਲੈ ਬਕ ਜਿੰਨੀ ਮਰਜ਼ੀ ਕਰ ਲੈ। ਉਹ ਮੈਨੂੰ ਨਾਨ ਟਿੱਕੀ ਚਾਹੀਦੀ ਹੂੰ ਤੇ ਪੈਸੇ ਮੇਰੇ ਕੋਲ ਕੋਈ ਨਹੀਂ ਹੋਗੇ। ਉਹ ਕਦੀ ਤੇਰੇ ਕੋਲ ਹੋਏ ਵੀ ਨਾ ਪੈਸੇ। ਨਾ ਪਰ ਗੱਲ ਸੁਣ, ਹਾਂ ਉਹ ਸਵੇਰ ਤੋਂ ਹੁਣ ਤਾਂ ਕਿਤੇ ਹੱਥ ਨਹੀਂ ਪਿਆ। ਕੀ ਦਸੀਏ ਚਾਚਾ, ਇਸ ਕੰਮ ਵਿੱਚ ਹੁਣ ਕੁਝ ਰਿਹਾ ਹੀ ਨਹੀਂ। ਪਬਲਿਕ ਬੜੀ ਸਿਆਣੀ ਹੋ ਗਈ ਹੈ, ਖੋਰੇ ਬਟਵੇ ਕਿੱਥੇ ਲਗਾ ਕੇ ਰੱਖਦੇ ਨੇ। ਇਹ ਗੱਲ ਤੇ ਹੈ, ਮੈਨੇਜਰ ਸਾਹਿਬ ਹੀ ਕਹਿ ਰਹੇ ਸਨ ਪਬਲਿਕ ਬੜੀ ਸਿਆਣੀ ਹੋ ਗਈ ਏ। ਉਹ ਯਾਰ ਇਸ ਪਬਲਿਕ ਦਾ ਕੁਝ ਕਰੋ ਯਾਰ। ਉਹ ਯਾਰ ਅਸਾਂ ਵੀ ਖੀਰ ਰੋਜੀ ਕਮਾਣੀ ਹੈ ਯਾਰ। ਉਹ ਪਬਲਿਕ ਦਾ ਹੁਣ ਕੁਝ ਨਹੀਂ ਹੋ ਸਕਦਾ ਭਾ ਸ਼ੌਕਤ। ਉਹ ਤੈਨੂੰ ਆਪ ਹੀ ਸਿਆਣਾ ਹੋਣਾ ਪਏਗਾ। ਇਹ ਕੰਮ ਛੱਡ ਕੇ ਉਹ ਕੋਈ ਹੋਰ ਕਾਰੋਬਾਰ ਕਰਨਾ ਪਏਗਾ ਯਾਰ। ਬੜੀਆਂ ਪਾਡੀਆਂ ਗੱਲਾਂ ਕਰਨ ਲੱਗ ਪਿਆ ਬਈ ਤੂੰ। ਨਾ ਪਰ ਗੱਲ ਤੇਰੀ ਠੀਕ ਏ, ਕਾਰੋਬਾਰ ਇਹ ਸਿਆਣਾ ਹੀ ਹੋਣਾ ਪਏਗਾ। ਗੱਲ ਸੁਣ ਇੱਧਰ ਆ, ਉਹ ਪੀਨੋ ਤੇ ਨਹੀਂ ਅਜੇ ਇੱਥੋਂ ਲੰਗੀ? ਪੀਨੋ? ਕੌਣ ਪੀਨੋ? ਓਏ ਉਹੀ ਉਹ ਪੀਨੋ ਤੇ ਉਹਦਾ ਉਹ ਪਿਓ। ਅੱਛਾ, ਉਹ ਫਕੀਰ ਨਹੀਂ ਮੰਗਤੀ। ਹਜੇ ਤੇ ਨਹੀਂ ਵੇਖੇ, ਹਜੇ ਤੇ ਨਹੀਂ ਲੰਘੇ ਇਧਰੋਂ। ਅੱਛਾ ਉਹ ਕੀ ਗੱਲ ਭਾ ਸ਼ੌਕਤ, ਖੈਰ ਤੇ ਹੈ? ਉਹ ਨਹੀਂ ਉਹ ਮੈਂ ਕਿਹਾ ਵੀ ਸੈਲਮੇ ਦਾ ਆਖਰੀ ਸ਼ੋਅ ਵੇ, ਵੇਖੋ ਅੱਜ ਕੌਣ ਇੱਥੇ ਆਉਂਦਾ ਹੈ। ਪਾਲਾ ਵੀ ਹਸ਼ਰਦਾ, ਕੀ ਆਨਾ? ਠੰਡ ਤੇ ਵਾਕਈ ਬੜੀ ਹੈ ਅੱਜ। ਆਹੋ, ਤਫੈਲ ਦੇ ਚੁੱਲ੍ਹੇ ਕੋ ਬਈਏ, ਕੁਝ ਖਾ ਪੀ ਲਈਏ। ਆ ਜਾ, ਚੱਲ ਸ਼ਾਬਾਸ਼ ਆ ਜਾ। ਉਹ ਚਾਚਾ ਤੂੰ ਫੈਲ, ਉਹ ਤੂੰ ਫਿਕਰ ਨਾ ਕਰ, ਆਪਣੇ ਪੈਸੇ ਮੈਂ ਆਪ ਦੇਵਾਂਗਾ। ਉਹ ਖਾਓ ਤੁਹਾਡੇ ਤੋਂ ਨਾਨ ਟਿੱਕੀ ਚੰਗੀ ਹੈ, ਖਾਓ। ਉਹ ਸਾਥੋਂ ਤੇ ਨਾਨ ਟਿੱਕੀ ਵੀ ਚੰਗੀ ਹੈ ਜੀ। ਉਹ ਸਾਥੋਂ ਤੇ ਇਹ ਰਿਓੜੀ ਵੀ ਚੰਗੀ ਹੈ ਜੀ। ਉਹ ਸਾਥੋਂ ਤੇ ਹਰ ਸ਼ੈ ਚੰਗੀ ਹੈ। ਸੌਦੇ ਚ ਹੱਥ ਨਾ ਮਾਰੀ ਸ਼ੌਕਿਆ। ਉਹ ਚਾਚਾ ਬਸ਼ੀਰੇ ਨੂੰ ਸਮਝਾ ਯਾਰ ਕੁਝ। ਅੱਜ ਖੀਰਲੀ ਰਿਓੜੀ ਦੀ ਫਿਕਰ ਕਰੇ, ਕਿਤੇ ਤੇ ਹੋਏਗੀ ਖੀਰਲੀ ਰਿਓੜੀ।
ਆਇਸ਼ਾ ਓਏ 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 ਬਾਜ਼ ਆ ਸ਼ੌਕਿਆ ਸੌਦੇ ਚ ਹੱਥ ਨਾ ਮਾਰੀ ਮੈਂ ਕਹਿੰਦਾ ਚੰਗੀ ਨਹੀਂ ਹੋਣੀ ਉਹ ਕੀ ਚੰਗੀ ਨਹੀਂ ਹੋਣੀ ਬਈ ਤੂੰ ਮੰਦੀ ਕਰਕੇ ਵੇਖ ਲੈ ਕੋਈ ਸ਼ਰਮ ਕਰੋ, ਕੋਈ ਹਯਾ ਕਰੋ। ਓਏ ਅੱਜ ਅਖੀਰਲੀ ਦਿਹਾੜ ਤੇ ਇੱਥੇ ਅਮਨ ਨਾਲ ਕੱਢ ਲੋ, ਫਿਰ ਕੱਲ ਤੋਂ ਤੂੰ ਕੌਣ ਤੇ ਮੈਂ ਕੌਣ। ਹਾਂ ਇਹ ਫਿਰ ਸਾਰੇ ਸੌਦੇ ਚੁੱਕੇ ਜਾਣੇ ਨੇ ਇੱਥੋਂ ਰੇੜੀਆਂ ਛਾਬੇ ਖਾਂਚੇ ਤਵੇ 5-7 ਰੇੜੀਆਂ ਕੀ ਚੁੱਕ ਲਈਆਂ ਨੇ ਮੌਤ ਹੀ ਪੈ ਗਈ। ਆਹੋ ਤੇ ਹੱਕ ਹਲਾਲ ਦੀ ਕਮਾਈ ਏ ਕਿਸੇ ਦਾ ਬੋਝਾ ਨਹੀਂ ਵੜਿਆ। ਚਾਚਾ ਬਸ਼ੀਰ ਮਨਾ ਕਰ ਲੈ ਇਹਨੂੰ ਮੈਂ ਦੱਸ ਛੱਡਾਂ। ਤੇ ਤੂੰ ਵੀ ਬਾਜ਼ ਆ ਜਾ, ਛੱਡ ਦਿਆ ਕੰਮ, ਉਹ ਵੀ ਮਨਾ ਹੋ ਜਾਏਗਾ। ਕੀ ਦੱਸਾਂ ਚਾਚਾ ਬਸ਼ੀਰ, ਉਹ ਯਾਰ ਮੈਂ ਤੇ ਆਪ ਇਹ ਕੰਮ ਛੱਡਣ ਨੂੰ ਫਿਰਨਾ ਯਾਰ। ਸੌ ਰੱਬ ਦੀ ਸਵੇਰ ਦਾ ਇੱਕ ਕੋਪ ਕੜਕ ਚਾਹ ਦਾ ਪੀਤਾ ਯਾਰ, ਢਿੱਡ 'ਚ ਘੜਾਲਪੇ ਪੈਂਦੇ ਨੇ ਯਾਰ। ਆ ਓ ਯਾਰ ਉਹ ਉਰਾ ਓਏ ਉਹ ਦੋਵੇਂ ਆਓ, ਉਹ ਜਿੰਨਾ ਮਰਜ਼ੀ ਖਾਓ ਸਾਰਾ ਮਨ ਖਾਓ। ਹਾਂ ਸ਼ਾਬਾਸ਼ ਏ ਖਵਾਈ ਜਾ ਤੂੰ ਨਾ ਮੁਫਤ ਖੋਰਿਆਂ ਨੂੰ। ਓਏ ਤੂੰ ਉਹ ਨਾ ਡਿੱਕੀ ਮੇਰੇ ਭੱਲਿਓ ਯਾਰ, ਪੈਸੇ ਆਣ ਗੱਲ ਕੋਈ ਨਹੀਂ। ਉਹ ਚਾਚਾ ਤੁਫੈਲ ਵੀ ਕੀ ਯਾਦ ਕਰੇਗਾ। ਉਹ ਨਹੀਂ ਯਾਰ ਨਹੀਂ, ਉਹ ਤੂੰ ਤੇ ਆਪ ਟਕਾ ਟਕਾ ਇਕੱਠਾ ਪਿਆ ਕਰਨਾ ਗਰੀਬ ਦਾ ਬਾਲ। ਉਹ ਤੇਥੋਂ ਖਾਂਦਾ ਮੈਂ ਭਲਾ ਚੰਗਾ ਲੱਗਣਾ, ਰਹਿਣ ਦੇ ਦਫਾ ਕਰ ਯਾਰ। ਉਹ ਤੇਰੇ ਮੇਰੇ ਕੋਈ ਦੋ ਨੇ ਭਾਸ਼ੋ ਕਿਤੇ ਆ ਚਾਚਾ ਤੂੰ ਆ ਨਹੀਂ ਯਾਰ ਰਹਿਣ ਦੇ, ਆ ਨਹੀਂ ਆ ਛੱਡ ਦੇ ਯਾਰ ਦਫਾ ਕਰ। ਆ ਨਹੀਂ ਰਹਿਣ ਦੇ ਰਹਿਣ। ਆ ਚਾਚਾ ਜੀ ਆ ਗਏ ਜੇ। ਇਹ ਕੀ ਪਿਆ ਹੁੰਦਾ ਏ? ਉਹ ਭਾਸ਼ੋ ਨੂੰ ਭੁੱਖ ਬੜੀ ਲੱਗੀ ਸੀ ਬਰਾਤ ਤੇ ਪੈਸਾ ਤੇਲਾ ਹੋਣਾ ਕੋਈ ਨਹੀਂ ਹੈ ਨਾ ਸ਼ੌਕਿਆ। ਉਹ ਨਹੀਂ ਉਹ ਐਵੇਂ ਹੀ ਦਿਲ ਨਹੀਂ ਸੀ ਪਾ ਮੰਨਦਾ। ਅੱਛਾ ਇਹ ਨਾਨ ਟਿੱਕੀ ਤੇ ਦਿਲ ਨਹੀਂ ਮੜਦਾ। ਇਹ ਖਾ ਲੈ ਸਿੱਟਾ ਖਾ ਲੈ, ਭੁੱਖ ਨਹੀਂ ਲੱਗੀ? ਇਹ ਗੱਲ ਭੁੱਖ ਬੜੀ ਲੱਗਦੀ ਏ, ਉਹ ਚਾਚਾ ਤੂੰ ਬਾਲਾ ਬੜਾ ਲੱਗਦਾ ਏ। ਉਹ ਚਾਚਾ ਤੂੰ ਫੈਲ ਉਹ ਯਾਰੀਆਂ ਹੋਣ ਤੇ ਐਸੀਆਂ ਆਹ ਭੁੱਖ ਬੜੀ ਲੱਗਦੀ ਏ, ਬਾਲਾ ਬੜਾ ਲੱਗਦਾ ਏ। ਓ ਬਾਬਾ ਤੈਨੂੰ ਆਖਿਆ ਵੀ ਸੀ ਟੁਰਨ ਲੱਗਿਆ ਕੋਈ ਭਾਰਾ ਲੀੜਾ ਲੈ ਲੈ ਉੱਤੇ। ਮੈਂ ਨਹੀਂ ਲੈਣਾ ਭਾਰਾ ਲੀੜਾ, ਮੇਰਾ ਮਾਖਾ ਆਵੇਗਾ ਲੋਈ ਲਿਆਵੇਗਾ। ਇਹ ਮਾਖਾ ਕੌਣ ਹੈ? ਉਹਨੇ ਨਹੀਂ ਆਣਾ, ਉਹ ਨਾ ਆਇਆ ਹੁਣ। ਚੱਲ ਚੱਲ ਚਲੀਏ ਇੱਥੋਂ ਚੱਲ। ਭੁੱਖ ਬੜੀ ਲੱਗਦੀ ਏ। ਉਹ ਸੋਹਣਿਓ ਉਹ ਕੋਈ ਸੌਦਾ ਸ਼ੌਦਾ ਖਾ ਲੋ, ਪੈਸੇ ਨਹੀਂ ਹੈਗੇ ਤੇ ਫੇਰ ਕੀ ਹੋਇਆ? ਮੂੰਗਫਲੀ ਦੇ ਆ ਬਾਬਾ, ਬਦਾਮਾਂ ਵਰਗੀਆਂ। ਭੁੱਖ ਅਰੇ ਓੜੀਆਂ ਦੇ ਆ ਬਾਬਾ। ਉਹ ਤੀਜਾ ਬੱਚਾ ਬਣਾ ਕਰ ਆਈ ਤੂੰ, ਰਿਉੜੀ ਦੇ ਮੂੰਹ ਆ ਲਿਆ। ਹਾਏ ਸਾਡਾ ਮੂੰਹ ਰਿਉੜੀ ਵਰਗਾ ਤੇ ਇਹਦਾ ਕੀ ਪਤਾਸੇ ਵਰਗਾ। ਓਏ ਉਹ ਬਕਵਾਸ ਨਾ ਕਰ ਯੂਸੀਆ, ਤੇਰਾ ਚਬਾੜਾ ਭੁੱਲਣਾ ਹੀ ਪਏਗਾ। ਤੈਨੂੰ ਅਜੇ ਮੇਰਾ ਪਤਾ ਨਹੀਂਗਾ। ਓਏ ਪਤਾ ਤੇਰਾ ਉਹ ਫਕੀਰ ਨੀ ਦੀ ਕਮਾਈ ਖਾਣ ਵਾਲੇ ਆ। ਉਹ ਤੇਰਾ ਮੁੱਕੂ ਠੱਪਣਾ ਹੀ ਪਏਗਾ। ਓਏ ਤੈਨੂੰ ਯਾਰ ਤੂੰ ਚਲੋ ਹਾਂ ਇਹਨੂੰ ਸਮਝਾ, ਇਹਨੂੰ ਓਏ ਓਏ ਬਾਬਾ ਚਲੋ ਨਿਕਲੋ ਇੱਥੋਂ, ਅੱਲਾਹ ਭਲਾ ਕਰੇ, ਸ਼ਾਬਾਸ਼ ਚਲੋ। ਬਾਲਾ ਬੜਾ ਲੱਗਦਾ ਏ। ਉਹ ਮੁੰਡਵਰ ਉਹ ਪਾਪੇ ਨੇ ਕੋਈ ਕੋਟੀ ਛੋਟੀ ਵਿਖਾ ਯਾਰ। ਉਹ ਪੈਸੇ ਮੈਥੋਂ ਲੈ ਲਈ। ਮੈਂ ਨਹੀਂ ਪਾਣੀ ਕੋਟੀ, ਮੇਰਾ ਮਾਖਾ ਆਵੇਗਾ ਲੋਈ ਲਿਆਵੇਗਾ। ਕੇ ਤੇ ਸਵਾਲ ਆਵੇਗਾ। ਮਾਖਾ ਕੌਣ ਹੈ? ਮੇਰਾ ਭਰਾ ਨਸ਼ਈ ਤੇ ਚੋਰ ਤੇ ਹੋਰ ਕੀ ਚਾਚਾ ਬਸ਼ੀਰ ਸੀਨ ਪਾਰਟ ਵੇਖਨੇ ਆ ਫਿਰ। ਤੇਰਾ ਆਪਣੇ ਕੰਮ ਵਿੱਚ ਕਦੀ ਧਿਆਨ ਹੋਇਆ? ਚੱਲ ਆਪਣੇ ਅੱਡੇ ਤੇ। ਓ ਮਾਈ ਕੋਈ ਹੋਰ ਪੁਆੜਾ ਨਾ ਪਵਾ ਦੀ, ਚੱਲ ਇੱਥੋਂ ਚੱਲ। ਖਬਰਦਾਰ ਜੇ ਮੈਨੂੰ ਮਾਈ ਆਖਿਆ ਤੇ ਤੈਨੂੰ ਮੈਂ ਮਾਈ ਦਿਸਦੀ ਆ। ਓਏ ਐਂ ਤੇ ਸਿਆਪਾ, ਮਾਈ ਨਹੀਂ ਦਿਸਦੀ। ਅਸੀਂ ਕੋਈ ਹਮੇਸ਼ ਤੇ ਮੰਗਦੇ ਨਹੀਂ ਹੈਗੇ, ਮਜਬੂਰ ਹੋ ਗਏ ਸਾਂ, ਸਦਾ ਦੇ ਫਕੀਰ ਨਹੀਂ ਸਾਂ। ਬਸ ਤੂੰ ਉਹਨੂੰ ਨਾਲ ਲੈ ਕੇ ਉੱਥੇ ਪਹੁੰਚਣਾ ਹੈ। ਉਹ ਜਿਹੜੀ ਥਾਂ ਤੈਨੂੰ ਦੱਸੀਏ, ਪਿੱਤਲਾ ਵਾਲੀ ਗਲੀ ਦੇ ਸਾਹਮਣੇ ਬੱਸ ਸਟਾਪ ਤੇ। ਤੇ ਉਹ ਬਾਬਾ ਓਏ ਉਹਦਾ ਪਿਓ ਦਾ ਕੀ ਬਣੇਗਾ? ਪਿਓ ਦਾ ਕੀ ਬਣੇਗਾ? ਕੀ ਮਤਲਬ? ਉਹ ਪੀਨੋ ਮੈਨੂੰ ਦੱਸਿਆ ਸੀ ਕਿ ਦੋਵੇਂ ਪਿਓ ਧੀ ਇਕੱਲੇ ਨੇ, ਧੀ ਚੁੱਕੀ ਗਈ ਤੇ ਬਾਬਾ ਤੇ ਮਰ ਜਾਏਗਾ ਵਿਚਾਰਾ। ਇਸ ਧੰਦੇ 'ਚ ਅਜਿਹੀਆਂ ਕੱਚੀਆਂ ਪੁੱਲੀਆਂ ਗੱਲਾਂ ਭਲਾ ਕੋਈ ਸੋਚਦਾ ਹੈ? ਓਏ ਤੇਰੀ ਅਕਲ ਠਿਕਾਣੇ ਹੈ? ਜਿਗਰਾ ਤਗੜਾ ਕਰ, ਔਰ ਨਹੀਂ ਤੇ ਜਾ ਉਹੀ ਜੇਬਾਂ ਵੱਢ ਜਾ ਕੇ।
ਪੁੱਛਦਾ ਇਹ ਬਾਬੇ ਦਾ ਕੀ ਬਣੇਗਾ। ਉਹ ਨਹੀਂ, ਉਹ ਮੈਂ ਕਿਹਾ ਪਾਲਾ ਬੜਾ ਹੈ ਨਾ। ਤੇ ਹੋਰ ਵੀ ਚੰਗੀ ਗੱਲ ਏ, ਪਾਲਾ ਹੀ ਬਾਬੇ ਨੂੰ ਨਾਲ ਲੈ ਜਾਏ ਤੇ ਸਾਨੂੰ ਕੋਈ ਖੇਚਲ ਹੀ ਨਾ ਕਰਨੀ ਪਏ। ਇਹ ਬਾਬੇ ਦਾ ਕੀ ਬਣੇਗਾ। ਪੀਨੋ ਨਾ ਪੀਨੋ ਸੂ ਹੈ। ਆਹੋ ਪੀਨੋ। ਹਾਂ, ਤੇ ਮੈਡਮ ਨਾ ਪ੍ਰਵੀਨ ਰਾਣੀ ਰੱਖੇਗੀ। ਓਏ ਸੋਹਣੇ ਕੱਪੜੇ ਪਾਏਗੀ ਤੇ ਰਾਣੀ ਲੱਗੇਗੀ। ਉਂਝ ਸ਼ੌਕਿਆ ਤੂੰ ਪੱਟੂ ਸੋਨਾ ਪਾਇਆ ਫਕੀਰ ਨਹੀਂ ਤੇ ਮੈਂ ਇੱਥੋਂ ਵੇਖਦਾ ਸਾਂ ਪਿਆ, ਪਿਓ ਧੀ ਦੇ ਪਿੱਛੇ ਹੀ ਆਇਆ ਸਾਂ। ਲੱਗਦਾ ਇਹ ਕੰਮ ਤੂੰ ਪੱਕਾ ਕੀਤਾ ਹੈ। ਮੇਰੇ ਤੇ ਨਹੀਂ, ਉਹ ਇੱਕ ਗੱਲ ਸੀ ਮੁੱਦਿਆ। ਉਹ ਕੀ ਗੱਲ ਏ। ਉਹ ਘੜਕੀ ਬੜੀ ਹੈ ਯਾਰ, ਕੁਝ ਕੈਸ਼ ਤੇ ਕੱਢ। ਇਸ ਕੰਮ ਵਿੱਚ ਸ਼ੌਕੀਆ ਇੰਜ ਨਹੀਂ। ਓਏ ਯਾਰ ਐਡਵਾਂਸ 10,000 ਤੈਨੂੰ ਪਿਛਲੇ ਮਹੀਨੇ ਫੜਾਏ ਸਨ। ਇੰਜ ਨਹੀਂ ਹੁੰਦਾ ਸੋਹਣਿਆ ਧੰਦੇ 'ਚ। ਮੈਡਮ ਨੂੰ ਮਾਲ ਪਹੁੰਚੇਗਾ ਕੋਈ 40-50 ਹਜ਼ਾਰ ਤੇ ਲਾਏਗੀ। ਉਹ ਦੱਸ ਤੇਰੇ ਫਿਰ ਖਰੇ ਤੇ ਐਡਵਾਂਸ ਦੱਸ ਤੂੰ ਲੈ ਬੈਠਾ ਹੈ। ਉਹ ਯਾਰ ਉਹ ਮਾਂ ਦੀਆਂ ਟੀਬੀ ਦੀਆਂ ਦਵਾਵਾਂ ਹੀ ਮਸਾਂ ਪੂਰੀਆਂ ਹੋਈਆਂ ਨੇ ਸ਼ੌਕਿਆ, ਅੱਗੇ ਕਿਤੇ ਹੱਥ ਹੀ ਨਹੀਂ ਪਿਆ ਯਾਰ। ਓਏ ਇਸ ਕੰਮ ਵਿੱਚ ਸ਼ੌਕੀਆ ਇੰਜ ਨਹੀਂ। ਓਏ ਐ ਪੋਜੇ ਟੁਕਣ ਦਾ ਕੰਮ ਥੋੜੀ ਨਾ। ਪਰ ਗੱਲ ਸੁਣ, ਉਹ ਤੈਨੂੰ ਮੈਂ ਆਖਿਆ ਸੀ ਪੱਕੀ ਮੇਰੇ ਨਾਲ ਸਾਂਝ ਕਰ। ਹੋਰ ਵੀ 2-3 ਪੀਸ ਤਾੜੇ ਨੇ। ਤੂੰ ਵੇਖਣ 'ਚ ਹੀ ਹੀਰੋ ਲੱਗਣਾ। ਓਏ ਪੱਟੂ ਪਾਣਾ ਤੇਰੇ ਲਈ ਸੌਖਾ ਕੰਮ ਹੈ। ਐ ਮੰਗਤੀਆਂ ਹੀ ਨਹੀਂ, ਹੋਰ ਵੀ ਘਰਾਂ 'ਚ ਕੰਮ ਕਰਨ ਵਾਲੀਆਂ। ਓਏ ਮਾਲ ਹੋਰ ਪਾਸੇ ਵੀ ਏ, ਤੂੰ ਕੰਮ ਕਰਨ ਵਾਲਾ ਬਣ। ਇਹ ਪੀਨੋ ਵੀ ਪਿੱਛੋਂ ਮੰਗਦੇ ਨਹੀਂ ਗਏ, ਮਜਬੂਰ ਹੋ ਕੇ ਨਿਕਲੇ ਨੇ। ਨਹੀਂ ਜੀ, ਉਹ ਤੇ ਸ਼ਹਜ਼ਾਦੀ ਏ। ਓਏ ਮੈਡਮ 5-7 ਹਜ਼ਾਰ ਵੱਧ ਮੁੱਲ ਲਾ ਦੇਗੀ। ਮਜਬੂਰ ਹੋ ਕੇ ਨਿਕਲੀਏ। ਨਾ ਪਰ ਅਸੀਂ ਥੋੜੇ ਮਜਬੂਰ ਹਾਂ। ਓਏ ਅਸੀਂ ਵੀ ਤਾਂ ਮਜਬੂਰ ਹੋ ਕੇ ਨਿਕਲੇ ਹਾਂ। ਐਲਾ ਫੜ ਤੇ ਪੀਨੋ ਨੂੰ ਪਹੁੰਚਾ ਪਿਤਲਾਂ ਵਾਲੀ ਗਲੀ ਦੇ ਸਟਾਪ ਤੇ। ਜਦੋਂ ਮੈਂ ਇਸ਼ਾਰਾ ਦਿਆਂ ਤੇ ਇਹ ਕੰਮ ਅਸਾਂ ਅੱਜ ਹੀ ਕਰਨਾ ਹੈ, ਅੱਜ ਹੀ। ਓਏ ਅੱਜ ਹੀ ਹੋਵੇਗਾ, ਅੱਜ ਨਾ ਆਇਆ ਤੇ ਫਿਰ ਵੈਸੇ ਹੀ ਬੜੀ ਮੁਸ਼ਕਲ ਹੋ ਜਾਏਗੀ ਯਾਰ ਮੁੱਦੇ। ਕਿਉਂ, ਕੀ ਗੱਲ ਏ। ਓਏ ਸੈਲਮੇ ਦਾ ਆਖਰੀ ਸ਼ੋਅ ਹੀ, ਸੈਲਮਾ ਫਿਰ ਬੰਦ ਹੋ ਜਾਣਾ ਹੈ। ਉਹ ਪੀਨੋ ਤੇ ਉਹਦਾ ਪਿਓ ਹੋਰੇ ਇੱਥੇ ਆਉਣ ਨਾ ਆਉਣ। ਫਿਕਰ ਨਾ ਕਰ, ਤੇਰੇ ਪਿੱਛੇ ਤੇ ਆਵੇ ਹੀ ਆਵੇ, ਭਾਵੇਂ ਟੱਠੇ ਖੂਹ 'ਚ ਟੁਰ ਜਾ, ਆਵੇ ਹੀ ਆਵੇ। ਪਰ ਠੀਕ ਹੈ, ਰਿਕਸ ਨਾ ਹੀ ਲਈਏ। ਓਏ ਮੈਡਮ ਨੇ ਵੀ ਆਖ ਛੱਡਿਆ, ਬਸ ਅੱਜ ਬਚਾਓ। ਮਾਲ ਸ਼ਹਿਰੋਂ ਬਾਹਰ ਕੱਢਣਾ ਸੂ। ਉਹ ਠੀਕ ਹੈ, ਸ਼ੋਅ ਤੋਂ ਬਾਅਦ ਫਿਰ ਹੈ। ਠੀਕ ਹੈ। ਉਹ ਲੱਗਦਾ ਮਾਲਕਾਂ ਦੀ ਗੱਡੀਆਂ ਆ ਗਈਆਂ ਨੇ ਮੁੱਦੇ। ਤੂੰ ਇੰਜ ਕਰ, ਤੂੰ ਨਿਕਲ ਇੱਥੋਂ। ਓਏ ਐਵੇਂ ਤੈਨੂੰ ਕਿਸੇ ਨੇ ਵੇਖ ਲਿਆ ਤੇ ਮੁਸ਼ਕਲ ਹੋ ਜਾਏਗੀ ਯਾਰ। ਤੈਨੂੰ ਤੇ ਸਾਰੇ ਪਛਾਣਦੇ ਹੋਣਗੇ ਮੂਧੇ ਬਦਮਾਸ਼ ਨੂੰ। ਉਹ ਤੇਰਾ ਤੇ ਰਿਕਾਰਡ ਵੀ ਹੋਵੇਗਾ ਠਾਣੇ। ਓਏ ਫਿਕਰ ਨਾ ਕਰ, ਤੇਰਾ ਵੀ ਛੇਤੀ ਬਣ ਜਾਏਗਾ ਰਿਕਾਰਡ। ਤੇਰੀ ਤਰੱਕੀ ਹੋਣ ਲੱਗੀ ਹੈ ਸ਼ੌਕਿਆ। ਓਏ ਬਦਮਾਸ਼ੀ ਲੈਣ 'ਚ ਪੈਣ ਲੱਗਾ। ਇੱਜ਼ਤ ਦਾ ਕੰਮ ਹੈ, ਇੱਜ਼ਤ ਦਾ। ਇਹ ਸਿਨੇਮਾ ਸਾਡਾ ਕਿੰਗ ਸਿਨੇਮਾ 80 ਸਾਲ ਪੁਰਾਣਾ। ਉਹ ਮੇਰੇ ਅੱਬਾ ਜੀ, ਦਾਦਾ ਜੀ, ਪਰਦਾਦਾ ਜੀ, ਉਹ ਜਿਹੜਾ ਬਣਾਇਆ, ਇਹਨਾਂ ਦਾ ਖਿਆਲ ਹੈ ਇੱਕ ਵਿਰਸਾ ਹੈ, ਕੋਈ ਤਰੀਖ ਦਾ ਚੱਕਰ ਹੈ, ਕੋਈ ਕਲਚਰ ਦਾ ਰਫੜੇ। ਹਾਲਾਂਕਿ ਮੇਰਾ ਤਾਂ ਖਿਆਲ ਹੈ ਬਿਜ਼ਨਸ ਮੈਂ ਕਰ ਰਿਹਾ। ਬਿਜ਼ਨਸ ਹੀ ਅੱਬਾ ਜੀ ਕਰਦੇ ਸਨ ਤੇ ਬਿਜ਼ਨਸ ਹੀ ਦਾਦਾ ਜੀ ਤੇ ਪਰਦਾਦਾ ਜੀ ਨੇ ਕੀਤਾ। ਪਰ ਇਹਨਾਂ ਅਖਬਾਰ ਵਾਲਿਆਂ ਦਾ ਕੋਈ ਮਸਲਾ ਬਣ ਗਿਆ। ਅੰਗਰੇਜ਼ੀ ਅਖਬਾਰ ਤੋਂ ਨੇ ਬੇਟਾ ਜੀ, ਇਹਨਾਂ ਦਾ ਕੋਈ ਚੈਨਲ ਵੀ ਹੈ। ਮੈਂ ਕਿਹਾ ਠੀਕ ਹੈ, ਕਰ ਲਓ ਇੰਟਰਵਿਊ, ਜੋ ਪੁੱਛਣਾ ਪੁੱਛ ਲਓ। ਬੇਟਾ ਜੀ ਇਹਨਾਂ ਨਾਲ ਵੀ ਗੱਲ ਕਰ ਲਓ, ਤਾਂ ਮਸ਼ਹੂਰੀ ਹੋਵੇਗੀ ਨਾ ਸਾਡੀ। ਤਸਵੀਰਾਂ ਮੈਂ ਸਾਰੀਆਂ ਪੁਰਾਣੀਆਂ ਆਪਣੇ ਨਾਲ ਲੈ ਆਇਆ। ਉਹ ਠੀਕ ਹੈ ਡੈਡ, ਲੇਕਿਨ ਇਟਸ ਨਾਟ ਆਲ ਦੈਟ ਸਿੰਪਲ। ਇਹ ਪ੍ਰੈਸ ਮੀਡੀਆ ਇਹ ਬਹੁਤ ਖਤਰਨਾਕ ਲੋਕ ਹੁੰਦੇ ਨੇ। ਤੁਸੀਂ ਪਰੇਸ਼ਾਨ ਨਾ ਹੋਵੋ ਬੇਟਾ ਜੀ, ਇਹਨਾਂ ਦੇ ਮਾਲਕਾਂ ਨੂੰ ਅਖਵਾ ਦੇਵਾਂਗੇ। ਖਬਰਦਾਰ ਵੀ ਕੋਈ ਗੱਲ ਨਹੀਂ ਤੇ ਲਿਖਣੀ। ਇਹ ਜਿਹੜਾ ਨਵਾਂ ਮਿਨਿਸਟਰ ਆਇਆ ਕਲਚਰ ਦਾ,
ਇਹ ਤੁਹਾਡੇ ਡੈਡ ਦਾ ਸਕੂਲ ਦਾ ਵੇਲੀ ਹੈ ਪਰ ਤੁਹਾਡੇ ਡੈਡ ਦੀ ਪਹੁੰਚ ਬਹੁਤ ਉੱਤੇ ਤੱਕ ਹੈ। ਵੈਸੇ ਗੱਲ ਤੁਹਾਨੂੰ ਦੱਸਾਂ, ਜਿੰਨੇ ਕੋ ਮਿਨਿਸਟਰ ਨੂੰ ਕਲਚਰ ਦੀ ਸਮਝ ਹੈ ਉਹਨੇ ਕੋ ਤੁਹਾਡੇ ਡੈਡ ਨੂੰ ਵੀ ਹੈ। ਸਾਨੂੰ ਬਹੁਤ ਇhtiyat ਨਾਲ ਇਹਨਾਂ ਲੋਕਾਂ ਨਾਲ ਡੀਲ ਕਰਨਾ ਪਏਗਾ। Dad, why can't you understand? This is a serious matter. ਵੇਖੋ ਬੇਟਾ ਜੀ ਐਵੇਂ ਮੇਰਾ ਤਲਾਕ ਨਾ ਕੱਢੋ। ਵੇਖੋ ਜਿੱਥੇ ਤੱਕ ਤਾਂ ਗੱਲ ਹੈ ਨਾ ਪੁਰਾਣੀਆਂ ਫਿਲਮਾਂ ਦੀ, ਉਹ ਤੁਸੀਂ ਮੇਰੇ ਤੇ ਛੱਡੋ, ਮੇਰੇ ਕੋਲ ਸਾਰੀ ਤਿਆਰੀ ਹੈਗੀ ਹੈ। ਤੁਸੀਂ ਉਹਨਾਂ ਦੱਸਣਾ ਜੋ ਤੁਸੀਂ ਅਮਰੀਕਾ 'ਚ ਪੜ੍ਹ ਲਿਓ, ਉਹ ਫਿਲਮ ਸਿਨੇਮਾ ਦਾ ਉਹ ਵੱਡੀਆਂ ਯੂਨੀਵਰਸਿਟੀਆਂ 'ਚ ਇੰਟਰਵਿਊ ਦਿਓ ਜੋ ਅੱਗੇ ਕਰਨਾ ਜੇ ਉਹ ਹਾਈ ਮੈਕਸ ਜ਼ਰਾ ਪੈਦਾ ਵੈਦਾ ਕਰਾਓ ਇਹਨਾਂ ਦੀ। ਫਿਰ ਵੀ ਡੈਡ ਸਾਨੂੰ ਕੁਝ ਨੋਟਸ ਐਕਸਚੇਂਜ ਕਰ ਲੈਣੇ ਚਾਹੀਦੇ। ਮੈਨੇਜਰ ਖੋਰੇ ਕਿੱਥੇ ਮਰ ਗਿਆ? ਇਹ ਕਚਰਾ ਕਢਾਏ ਸਾਰਾ ਇੱਥੋਂ, ਇਹ ਤਵੇ ਰੇੜੀਆਂ ਖਾਂ 'ਚ। ਬੇਟਾ ਜੀ ਪਰੇਸ਼ਾਨ ਨਾ ਹੋ, ਮੈਂ ਤੁਹਾਨੂੰ ਦੱਸਣਾ। ਸ਼ਾਬਾਸ਼ ਮੇਰਾ ਸੋਹਣਾ ਪੁੱਤਰ। ਉਹ ਮੈਂ ਅਜੇ ਆਪਣੀ ਗੱਲ ਵੀ ਨਹੀਂ ਕੀਤੀ, ਉਹ ਜਦੋਂ ਕੀਤੀ ਤੇ ਤੇਰਾ ਵੀ ਪੁੱਛ ਲਾਂਗਾ। ਬੜੀ ਮਿਹਰਬਾਨੀ ਸਾਹ ਜੀ। ਤੁਹਾਨੂੰ ਪਤਾ ਹੈ ਮੇਰਾ ਰੋਟੀ ਰਿਜ਼ਕ ਦਾ ਹੋਰ ਕੋਈ ਆਸਰਾ ਨਹੀਂ। ਸਿਨੇਮਾ ਮੇਰਾ ਮਤਲਬ ਅੰਦਰ ਬਾਹਰ ਵੜਨ ਦੇ ਗੇਟ ਤੇ ਉੱਥੇ ਵੀ ਹੋਣਗੇ ਨਾ ਸਰ ਜੀ। ਤੇ ਇੱਕ ਹੋਰ ਗੱਲ ਮੈਂ ਕਹਿਣੀ ਸੀ ਕਿ ਅਸਲਮ ਦੀ ਵੀ ਗੱਲ ਕਰ ਲੈ। ਸਰ ਜੀ ਗਰੀਬ ਮੁੰਡਾ ਹੈ, ਸ਼ੋਅ ਤੋਂ ਪਹਿਲਾਂ ਉੱਥੇ ਵੀ ਆਪਣੀ ਗੋਲੀਆਂ ਟਾਫੀਆਂ ਵੇਚ ਲਊਗਾ। ਉਂਝ ਸਟਾਫ 'ਚ ਤਾਂ ਨਾ ਵੀ ਹੈ ਸਰ ਜੀ। ਤੂੰ ਵੱਧਦਾ ਹੀ ਜਾਣਾ, ਇਹਨਾਂ ਨੂੰ ਵੀ ਨਾ ਨਾਲ ਲੈ ਚੱਲੀਏ। ਇਹ ਨਾਨ ਟਿੱਕੀ, ਇਹ ਮੂੰਗਫਲੀਆਂ ਤੇ ਗਰਮ ਆਂਡੇ ਵਾਲੇ ਹੱਦ ਮੁੱਕੇ ਬਈ, ਇਹ ਕੰਮ ਨਹੀਂ ਹੋਣਾ। ਆਗਾ ਸਾਹਿਬ ਬਾਰ-ਬਾਰ ਕਹਿ ਰਹੇ ਨੇ ਹਾਈ ਮੈਕਸ ਹਾਈ ਜੰਟਰੀ ਦਾ ਸਿਨੇਮਾ, ਉਹ ਕਲਚਰ ਹੀ ਹੋਰ ਹੈ। ਹਾਈ ਜੰਟਰੀ ਸਰ ਇਹ ਕੀ ਹੁੰਦਾ? ਤੂੰ ਸਮਝ ਪਰ ਠਹਿਰ। ਜੀ ਠਹਿਰ ਗਏ। ਨਹਿਰ ਵੇਖੀ ਆਪਣੇ ਸ਼ਹਿਰ ਦੀ? ਸਰ ਜੀ ਉਹ ਕਿੰਨੇ ਨਹੀਂ ਵੇਖੀ ਜੀ ਨਹਿਰ। ਇਹ ਜਿਹੜੀ ਆਬਾਦੀ ਨਹਿਰ ਦੇ ਦੂਸਰੇ ਪਾਸੇ ਰਹਿੰਦੀ ਹੈ ਨਾ, ਉਹ ਹਾਈ ਜੰਟਰੀ ਹੈ। ਅਤੇ ਜਿਹੜੀ ਇਸ ਪਾਸੇ ਉਹ ਬਸ ਐਵੇਂ ਹੀ ਹੈ। ਠੀਕ। ਪਰ ਸਰ ਜੀ ਨਹਿਰੋ ਪਾਰ ਤੇ ਮਾਛੀਪੁਰਾ ਤੇ ਧੁੱਪ ਸੜੀ ਤੇ ਅਜਿਹੀਆਂ ਬਸਤੀਆਂ ਵੀ ਨੇ, ਉਹ ਵੀ ਹਾਈ ਜੰਤਰੀ। ਓ ਯਾਰ ਤੂੰ ਛੱਡ ਇਸ ਗੱਲ ਨੂੰ, ਉਹ ਕਲਚਰ ਹੀ ਹੋਰ ਹੈ। ਮੁਕਾ ਇੱਥੇ। ਪਰ ਸਰ ਜੀ ਇੱਕ ਗੱਲ ਮੈਨੂੰ ਸਮਝ ਨਹੀਂ ਆਈ, ਫਿਲਮ ਮਾਲਕਾਂ ਇੱਥੇ ਵੀ ਅੰਗਰੇਜ਼ੀ ਚਲਾਈ ਤੇ ਫਿਲਮ ਮਾਲਕਾਂ ਉੱਥੇ ਵੀ ਅੰਗਰੇਜ਼ੀ ਚਲਾਣੀ, ਤੇ ਫਰਕ ਕੀ ਹੋਇਆ ਸਰ ਜੀ? ਓ ਯਾਰ ਤੈਨੂੰ ਕਿਹਾ ਜਾ ਛੱਡ ਇਸ ਗੱਲ ਨੂੰ, ਜੋ ਜ਼ਰੂਰੀ ਗੱਲ ਸਮਝਾਈ ਆ ਸਮਝ ਗਏ ਨਾ? ਜੀ ਸਰ ਜੀ ਇਹ ਗੇਟ ਅੱਜ ਬੰਦ ਰੱਖਣਾ ਹੈ ਤੇ ਸ਼ੋਅ ਟੁੱਟੇਗਾ ਵੀ ਪਰਲੇ ਪਾਸਿਓਂ ਤੇ ਐਂਟਰੀ ਵੀ ਪਰਲੇ ਪਾਸਿਓਂ ਹੋਏਗੀ। ਪਰ ਤੂੰ ਇੱਥੇ ਹੀ ਰਹਿਣਾ ਐਸੇ ਗੇਟ ਤੇ। ਜੀ ਸਰ ਜੀ ਕੰਮ ਸੌਖਾ ਹੋ ਗਿਆ ਸਰ ਜੀ। ਮੈਂ ਤੇ ਅਸਲਮ ਬਹਿ ਕੇ ਨਾ ਤੋਂ ਸ਼ਾਰਟ ਵੇਖਾਂਗੇ, ਅਖੀਰਲੀ ਫੈਟ ਵੇਖਾਂਗੇ। ਉਹ ਤੇ ਸਰ ਜੀ ਉਹ ਤੁਸੀਂ ਉਹਦਾ ਕੰਮ ਵੇਖਿਆ ਜੀ, ਉਹ ਬਾਗੜ ਬਿੱਲੇ ਦੇ ਮੂੰਹ ਵਾਲਾ ਵਿਲਨ ਗੋਲੀ ਖਾ ਕੇ ਜਿਹੜਾ ਮਰਦਾ ਸਰ ਜੀ। ਉਂਝ ਮੈਂ ਬਸ 2-3 ਗੋਰੇ ਐਕਟਰ ਵੇਖੇ ਨੇ ਜਿਹੜੇ ਗੋਲੀ ਖਾ ਮਰਨਾ ਚਾਹੁੰਦੇ, ਪਰ ਅਖੀਰ ਇੱਕ ਠੀਕ ਹੈ ਆਗਾ ਸਾਹਿਬ। ਸਰ ਜੀ ਹੋਰੇ ਗੱਲ ਕਰ ਲਿਆ ਜੇ, ਮੇਰੀ ਅਜੇ 2 ਮਹੀਨੇ ਦੀ ਤਨਖਾਹ ਵੀ ਨਹੀਂ ਹੈ ਤੇ ਫਿਰ ਪਤਾ ਨਹੀਂ ਮਾਲਕਾ ਇੱਥੇ ਆਉਣਾ ਵੀ ਕਿ ਨਹੀਂ ਆਉਣਾ। ਮੈਨੇਜਰ ਸਾਹਿਬ ਇਹ ਜੀ ਆਗਾ ਸਾਹਿਬ, ਇਹ ਕਚਰਾ ਕਢਾਓ ਸਾਰਾ ਇੱਥੋਂ। ਕਚਰਾ? ਕਿਹੜਾ ਕਚਰਾ ਸਰ ਜੀ? ਓਏ ਇਹ ਤਵੇ ਰੇੜੀਆਂ ਖਾਂ 'ਚ, ਹੋਰ ਕੀ? ਇਹ ਸਭ ਇਹਨਾਂ ਲਈ ਕਚਰਾ ਹੈ। ਜੀ ਸਰ ਜੀ ਆਖਰੀ ਸ਼ੋਅ ਹੈ, ਮੈਂ ਮਨਾ ਨਹੀਂ ਕੀਤਾ। ਕੱਲ ਇੱਥੇ ਕੋਈ ਵੀ ਨਹੀਂ ਹੋਵੇਗਾ। ਇੱਕ ਹੋਰ ਮੈਂ ਇੱਕ ਗੱਲ ਸੌਰੀ ਸਰ, ਜੀ ਸਰ ਮੈਨੇਜਰ ਸਰ। ਹਾਂ ਜੀ ਸਰ ਹੈ ਨੇ ਜੀ। ਸਰ ਜੀ ਉਹ ਆ ਗਏ ਨੇ ਜੀ। ਕੌਣ? ਸਰ ਅਖਬਾਰ ਵਾਲੇ ਇੰਟਰਵਿਊ ਲਈ। ਵਾਹ ਜੀ ਵਾਹ, ਅਸੀਂ ਤਿਆਰ ਹਾਂ ਜੀ। ਬੇਟਾ ਜੀ ਕਿੱਥੇ ਨੇ? ਲਿਆਓ ਬਾਹਰ ਗੇਟ ਤੇ ਸਰ। ਜਾਓ ਤੁਸੀਂ ਆਪ ਜਾ ਕੇ ਲੈ ਕੇ ਆਓ। ਬੇਟਾ ਜੀ ਇਹ ਬੁਰਸ਼ਟ ਸਹੀ ਕਰੋ, ਅੰਗਰੇਜ਼ੀ ਦੇ ਪਾਠ ਤੋਂ ਆ ਰਹੇ ਨੇ। ਸ਼ਾਬਾਸ਼। ਡੈਡ ਕੋਈ ਫालतू ਗੱਲ ਨਹੀਂ ਕਰਨੀ, ਰਾਈਟ? ਹਾਂ ਬਿਲਕੁਲ ਮੇਰਾ ਸੋਹਣਾ ਪੁੱਤਰ। ਇਹ ਪੈਂਟ ਵੀ ਸਹੀ ਕਰੋ, ਉੱਤੇ ਕਰੋ ਥੋੜੀ ਜੀ। ਡੈਡ अस्सलाम वालेकुम जी। आइए जनाब, थैंक यू। अस्सलाम वालेकुम जी। सलाम जी, कैसे हो आगा साहब? जमशेद आगा साहब मेरे बेटे ने जनाब। बाकी दर बेटा जी तुसी आप ही कराओ, अमरीका में पढ़ रहे ने। मैं जी यूनिवर्सिटी ऑफ सनसनाटी विच सिनेमा डिजिटल प्रोजेक्शन कर रहा। You know all that film making, cinematography, anyway ਦੀ ਟ੍ਰੇਨਿੰਗ ਲੈ ਰਿਹਾ। ਮੈਨੂੰ ਡੈਡ ਨੇ ਹੁਣ ਦੱਸਿਆ ਤੁਸੀਂ ਮਾਰਨਿੰਗ ਸਟਾਰ ਵਿੱਚੋਂ। जी ਓਹ ਦੈਟਸ ਗ੍ਰੇਟ। ਬੜੀ ਖੁਸ਼ੀ ਹੋਈ। ਕਿੰਗ ਸਿਨੇਮਾ ਚਲਾਉਣ ਵਾਲਿਆਂ ਦੀ ਚੌਥੀ ਨਸਲ ਨਾਲ ਵੀ ਮੁਲਾਕਾਤ ਹੋ ਗਈ। ਗ੍ਰੇਟ। किंग सिनेमा
ਜਿਹੜਾ ਹੁਣ ਨਹੀਂ ਰਹੇਗਾ। ਢਾਹ ਕੇ ਪਲਾਜ਼ਾ ਦੁਕਾਨਾਂ ਬਣਾ ਦਿੱਤੀਆਂ ਜਾਣਗੀਆਂ। ਇੱਕ ਤਾਰੀਖ ਜਿਹੜੀ ਢਾਹ ਦਿੱਤੀ ਜਾਏਗੀ। ਉਹ ਵੇਖੋ ਜੀ, ਤਰੀਕ ਆਖਰ ਇੱਕ ਦਿਨ ਦਾ ਢਾਣਾ ਹੀ ਹੁੰਦਾ ਹੈ ਨਾ। ਡੈਡ ਦਰਅਸਲ ਇਹ ਮਤਲਬ ਨਹੀਂ ਹੈ। ਵਾਹ ਆਗਾ ਸਾਹਿਬ, ਇਹ ਤੁਸੀਂ ਬੜਾ ਤਾਰੀਖੀ ਫਿਕਰਾ ਕਿਹਾ ਹੈ। ਤਾਰੀਖ ਨੇ ਆਖਿਰ ਇੱਕ ਦਿਨ ਢਹਿਣਾ ਹੀ ਹੁੰਦਾ ਹੈ। ਉਹ ਜੀ ਮੇਰਾ ਮਤਲਬ ਇੰਟਰਵਿਊ ਅਜੇ ਸ਼ੁਰੂ ਤਾਂ ਨਹੀਂ ਨਾ ਹੋਇਆ। ਇਹ ਕੀ ਕਹਿੰਦੇ ਨੇ, ਆਫ ਦੀ ਬੇਟਾ ਜੀ, ਆਫ ਦੀ ਆਫ ਦ ਰੈਕੋਰਡ। ਬਿਲਕੁਲ ਜੀ ਬਿਲਕੁਲ, ਇਹ ਆਫ ਦਾ ਰਿਕਾਰਡ ਹੈ ਜੀ। ਵੈਸੇ ਇਹ ਵੀ ਠੀਕ ਹੈ। ਤਾਰੀਖ ਨੂੰ ਅੱਜ ਤੱਕ ਜ਼ਿਆਦਾਤਰ ਆਫ ਦਾ ਰਿਕਾਰਡ ਹੀ ਟਾਇਆ ਗਿਆ ਹੈ। ਮਾਫ ਕਰਨਾ ਜੀ, ਇਹ ਫਿਕਰੇਬਾਜ਼ੀ ਤਾਰੀਖ ਦੀ ਆਦਤ ਹੈ। ਫਿਲਾਸਫੀ ਮੇਜਰ ਦਾ ਕੇਸ ਹੈ। I get your point. Great. ਦੇਖੋ ਜੀ, ਹਾਈਮੈਕਸ ਸਿਨੇਮਾ ਸਾਡੇ ਇਸ ਸਿਨੇਮੇ ਦੀ ਸਮਝ ਲਓ। ਯੂ نو ਇੱਕ ਡਿਜੀਟਲ ਕੰਟੀਨਿਊਟੀ। ਪ੍ਰੋਫੈਸਰ ਗੋਲਡਮੈਨ ਕਹਿੰਦੇ ਨੇ, ਐਂਡ ਆਈ ਕੋਟ, ਯੂ ਕਾਂਟ ਸਟਾਪ ਡਿਜੀਟਲ ਪ੍ਰੋਜੈਕਸ਼ਨ। ਤੁਸੀਂ ਦੱਸੋ ਜੀ, ਆਈਐਨਐਕਸ ਪ੍ਰੋਜੈਕਟਰ ਸਿਸਟਮ ਨੂੰ ਰੋਕ ਸਕਦੇ ਹੋ? ਵਾਹ ਬੇਟਾ ਜੀ ਵਾਹ, ਤੁਸੀਂ ਤਾਂ ਮਹਿਮਾਨਾਂ ਨੂੰ ਲਾਜਵਾਬ ਹੀ ਕਰ ਦਿੱਤਾ ਹੈ। ਮੈਂ ਤੇ ਜੀ ਬੇਟਾ ਜੀ ਨੂੰ A ਲੈਵਲ ਤੋਂ ਬਾਅਦ ਹੀ ਅਮਰੀਕਾ ਭੇਜ ਦਿੱਤਾ ਸੀ ਕਿ ਬੇਟਾ ਵੇਖੋ ਕੰਮ ਕਰਨਾ ਸਿਨੇਮਾ ਦਾ ਤੇ ਫਿਲਮ ਦਾ, ਤੇ ਪੜੋ, ਇਲਮ ਹਾਸਿਲ ਕਰੋ। ਉਹ ਜੋ ਕੁਝ ਅੰਗਰੇਜ਼ ਸਾਡੇ ਕੰਮ ਬਾਰੇ ਕਹਿੰਦਾ ਹੈ ਉਹ ਫੜ ਲਓ। ਦਰਅਸਲ ਡੈਡ ਥੋੜਾ ਕਨਫਿਊਜ਼ ਕਰ ਰਹੇ ਨੇ। ਸਿਨੇਮੇ ਦੀ ਡਿਵੈਲਪਮੈਂਟ ਵਿੱਚ ਅੰਗਰੇਜ਼ ਹੀ ਨਹੀਂ ਬਲਕਿ ਅਮਰੀਕਨ, ਫ੍ਰੈਂਚ, ਇਟਾਲੀਅਨ, ਦੂਸਰੀਆਂ ਕੌਮਾਂ ਵੀ ਸ਼ਾਮਿਲ ਨੇ। ਪ੍ਰੋਫੈਸਰ ਗੋਲਡਮੈਨ ਕਹਿੰਦੇ ਨੇ, ਐਂਡ ਆਈ ਕੋਟ, ਸਿਨੇਮਾ ਇਜ਼ ਅ ਟਰੂਲੀ ਇੰਟਰਨੈਸ਼ਨਲ ਐਂਟਰਪ੍ਰਾਈਜ਼। ਵਾਹ, ਬੜੀ ਗੱਲ ਹੈ ਜੀ। ਇੱਥੇ ਵੀ ਅੰਗਰੇਜ਼ ਦੇ ਜ਼ਮਾਨੇ ਵਿੱਚ ਆਗਾ ਸਾਹਿਬ ਤੇ ਦਾਦਾ ਸਾਹਿਬ, ਆਗਾ ਹਰੂਨ ਸਾਹਿਬ ਨੇ ਕਿੰਗ ਸਿਨੇਮਾ ਬਣਾਇਆ ਸੀ। ਮੈਨੇਜਰ ਸਾਹਿਬ, ਉਹ ਤੁਹਾਨੂੰ ਕੁਝ ਸਮਝ ਵੀ ਆਈ ਹੈ? ਬੇਟਾ ਜੀ ਕੀ ਕਹਿ ਰਹੇ ਨੇ? ਤੁਸੀਂ ਚਲੋ ਆਪਣੇ ਕਮਰੇ ਚਲੋ ਤੇ ਇੰਟਰਵਿਊ ਦਾ ਇੰਤਜ਼ਾਮ ਕਰੋ। हाँ जी मैडम जी, चाह चलेगी या काफ़ी? मैं तो इतने सड़क ते सिनेमे वाली सड़क ते गुलाबी चाह जड़ी मिलती है, कश्मीरी चाह मलाइयां वाली, ओ पियांगी। ओ जी छटो जी, ਉਹ ਤੇ ਸਾਰਾ ਦਿਨ ਖੁੱਲੇ ਪਤੀਲੇ ਉਬਾਲਦੇ ਰਹਿੰਦੇ ਨੇ ਤੇ ਵਿੱਚੋਂ ਟੁੱਟ ਕੇ ਪਤਾ ਨਹੀਂ ਕੀ ਉਹ ਮੇਰਾ ਮਤਲਬ ਹੈ ਘੋੜੇ ਜੀ। ਮੇਰਾ ਖਿਆਲ ਹੈ ਕਾਫੀ ਠੀਕ ਹੈ। ਨਹੀਂ, ਮੈਂ ਤੇ ਗੁਲਾਬੀ ਚਾਹ। ਸ਼ੋਰ, ਵਾਈ ਨਾਟ ਡੈਡ, ਇਹ ਸਾਡਾ ਕਲਚਰ ਹੈ। ਜੀ ਜੀ, ਗੁਲਾਬੀ ਚਾਹ ਸਾਡਾ ਕਲਚਰ ਹੈ। ਪ੍ਰੋਫੈਸਰ ਗੋਲਡਮੈਨ ਕਹਿੰਦੇ ਨੇ ਕਲਚਰਲ ਸੈਂਸਿਟੀਵਿਟੀ ਬਹੁਤ ਜ਼ਰੂਰੀ ਹੈ। ਇਹ ਵੀ ਤੁਸੀਂ ਕੋਟ ਕਰ ਰਹੇ ਹੋ ਜਾਂ ਕੋਲੋਂ ਕਹਿ ਰਹੇ ਹੋ? ਇਹ ਸਮਝ ਲਓ ਉਹਨਾਂ ਦੀ ਜਨਰਲ ਆਊਟਲੁੱਕ ਹੈ। ਆਈ ਸੀ। ਅੱਛਾ ਬੇਟਾ ਜੀ, ਮੇਰਾ ਮਤਲਬ ਜਮਸ਼ੇਦ ਸਾਹਿਬ, ਤੁਸੀਂ ਕਲਚਰ ਦੀ ਗੱਲ ਕੀਤੀ। ਸੁਣਿਆ ਇਹ ਸੜਕ ਤੇ 10-12 ਸਿਨੇਮੇ ਹੁੰਦੇ ਸਨ। ਇੱਕ ਸਿਨੇਮਾ ਕਲਚਰ ਸੀ। ਫਿਰ ਇੱਕ ਇੱਕ ਕਰਕੇ ਸਾਰੇ ਸਿਨੇਮੇ ਬੰਦ ਹੋਣ ਲੱਗ ਪਏ ਤੇ ਉਹਨਾਂ ਦੀ ਜਗ੍ਹਾ ਤੇ ਮਾਰਕੀਟਾਂ, ਪਲਾਜ਼ੇ ਬਣ ਗਏ। खैर एक लम्बा अमल से फिर कभी गल करांगे। फिर सिनेमा वापस आया, पर इत्थे नहीं, बाहर दूसरे इलाकों में। तुहाडी जनरल ओपीनियन की है इस इशू ते? इस इलाके का सिनेमा कल्चर कायम नहीं सी रहना चाहिए? मेरा मतलब बाहर बेशक नवे सिनेमे बनाओ, पर इनू ते ना हटाओ। गुड क्वेश्चन। मैं दसना जी, मैं दसना। बेटा जी दरअसल इतने रहे नहीं, इन्होंने हालात बारे दरअसल गल है जनाब के ये इलाका हूँ महफूज नहीं रहा। जेंट्री इतने आना नहीं चाहती। अब जेंट्री इतने महफूज नहीं महसूस करती जी। जेंट्री ਤੁਹਾਡਾ मतलब है हाई क्लास, अपर क्लास? अल्लाह ਤੁਹਾਡਾ ਭਲਾ करे। बिल्कुल जी बिल्कुल, हाई क्लास। ਇੱਥੇ ਕੋਈ ਸਕੂਟੀ ਨਹੀਂ ਜਨਾਬ। ਅੱਲਾਹ ਦੀ ਮਿਹਰਬਾਨੀ ਨਾਲ ਸਾਡਾ ਹਾਈ ਮੈਕਸ ਸਿਨੇਮਾ हाई स्कोटे में चलेगा और जेंट्री महसूस करेगी जी। हाई क्लास, हाई मैक्स, हाई सिक्योरिटी, सब कुछ हाई। Hi, I get your point. Hi, you know. जी मैं दस रहा सी जी कि इस इलाके में सुन सिनेमा का बिजनेस मुमकिन नहीं रहा। क्राइम हर रोज कोई ना कोई वारदात,
ਚੋਰੀ ਡਾਕੇ ਕਤਲ ਕੀ ਦੱਸਾਂ ਜੀ ਸੁਣ ਰਹੇ ਹੋ ਹੋਇਆ ਕੋਈ ਨਾ ਕੋਈ ਵਾਰਦਾਤ ਕਰ ਲਓ ਤੁਸੀਂ ਇੱਥੇ ਸੈਨ ਮੇਰਾ ਬਿਜ਼ਨਸ आका साहब सर जी वो इंतजाम हो गया ਉਹ ਵਾਹ ਜੀ ਵਾਹ ਇੰਤਜ਼ਾਮ ਹੋ ਗਿਆ ਜੀ ਆਜੋ ਜੀ ਆਜੋ ਤਸੀਰ ਦਿਓ ਜੀ ਆਇਆਂ ਨੂੰ ਆਜੋ ਅਸਲ ਗੱਲ ਤੇ ਜੀ 4K ਲੇਜ਼ਰ ਪ੍ਰੋਜੈਕਸ਼ਨ ਦੀ ਹੈ ਜੀ ਜੀ ਅਸੀਂ ਰਿਕਾਰਡ ਕਰਾਂਗੇ ਯੋਰ ਵਿਊਜ਼ ਇਹ ਫਿਰ ਛਪੇਗਾ ਸਾਡੇ ਸੰਡੇ ਮੈਗਜ਼ੀਨ ਵਿੱਚ ਇਹ ਸਟੋਰੀ ਹਾਂ ਸਟੋਰੀ ਜੀ ਉਹ ਕੀ ਗੱਲ ਏ ਉਹ ਸ਼ੋ ਨਹੀਂ ਜੇ ਚੱਲਣਾ ਓਏ ਤੇ ਮਾਲਾ ਕੱਪੜੇ ਨੇ आज एंट्री भी इधरों नहीं होनी तो शो भी उधरों ही टुटना है ड्रेस सर्कल स्टार गैलरी सारे ही ਅੱਛਾ ਅੱਜ ਬੰਦ ਜੋ ਹੋ ਜਾਣਾ ਹੈ ਆਂਡੇ ਕਰਵਾਂਡੇ ਉਹ ਲੱਥੇ ਮਗਰੋਂ ਓਏ आज इतने ने इंटरव्यू चल रहा है अब बल्कि इंटरव्यू शुरू होने लगा है ਕੀ ਮਤਲਬ किंग सैनमा बंद हो रहा है ना इतनी कहानी पूछे कहते ने अखबारों में छपेगी ਕਿੰਗ ਸੈਲਮੇ ਦੀ ਕਹਾਣੀ ਪੁੱਛਣੀ ਹੈ ਤੇ ਆਪਣੇ ਚਾਚੇ ਬਸ਼ੀਰ ਕੋਲੋਂ ਪੁੱਛੋ ਇਹ ਅਖਬਾਰਾਂ ਵਿੱਚ ਛਪੇਗੀ ਉਹ ਮੈਂ ਤੇ ਕਹਾਣੀ ਪਾਈ ਹੈ ਮੈਨੇਜਰ ਸਾਹਿਬ ਨਾਲ ਤੁਸੀਂ ਲੋਕੀ ਵੀ ਆਪਣੇ ਕੰਮਾਂ ਦੀ ਕੋਈ ਗੱਲ ਅੱਗੇ ਟੋਰੋ ਇਹ ਵੱਡਾ ਆਗਾ ਤੇ ਪੱਕਾ ਚਮੜੀ ਸੀ ਪਰ ਇਹ ਨਿੱਕਾ ਆਗਾ ਇਹ ਮੁੰਡਾ ਜਿਹੜਾ ਬਾਹਰੋਂ ਪੜ ਕੇ ਆਇਆ ਮੁੰਡਿਆਂ ਦੇ ਦਿਲ ਦੇ ਵਿੱਚ ਫੇਰ ਵੀ ਕੋਈ ਰਹਿਮ ਦੀ ਰਤੀ ਹੁੰਦੀ ਹੈ ਓਏ ਅਸਲਮ ਕਾਕਾ ਤੇਰੀ ਵੀ ਗੱਲ ਕੀਤੀ ਹੋ ओ बड़ी मेहरबानी चाचा थैंक यू मैन ਉਹ ਦਫਾ ਹੋਏ माय नेम इज बॉब ਚਲੋ जेम्स बॉब ਡਰਾਮੇ ਸ਼ੁਰੂ ਹੋਏ ਦੇ सोचा सी कि मैटर का दाखला भेज ही देंगा पर यार ਓ ਯਾਰ ਤੇਰਾ ਤੇ ਚਾਚੇ ਦਾ ਕੁਝ ਨਾ ਕੁਝ ਬਾੜੀ ਜਾਏਗਾ ਯਾਰ ਮਸਲਾ ਤੇ ਸਾਡੇ ਵਰਗਿਆਂ ਦਾ ਯਾਰ ਕਿਉਂ ਜੀ ਇਹ ਜੇਬ ਕੁਤਰਿਆਂ ਲਈ ਇਹੋ ਸਿਨੇਮਾ ਰਹਿ ਗਿਆ ਹੈ ਉਹ ਕਿਤੇ ਵੀ ਭੀੜ ਵਿੱਚ ਜਾ ਵੜੇ ਨੇ ਰੇਵੜੀ ਗੁਲਾਬ ਦਾ ਰੇਵੜੀ ਰਿਉੜੀ ਖੇ ਵਰਗੀ ਰਿਉੜੀ ਆਂਡੇ ਕਰਵਾਂਡੇ ਓਏ ਤੂੰ ਅੱਜ ਇੰਨੀ ਛੇਤੀ ਕਿਉਂ ਆ ਗਿਆ ਉਹ ਚਾਚਾ ਮੈਂ ਸੋਚਿਆ ਅੱਜ ਪਾਲਾ ਬੜਾ ਉਹੀ ਗਾਹ ਕੱਜ ਆਂਡੇ ਨੂੰ ਪਵੇਗਾ ਆਓ ਇਹ ਤਾਂ ਤੂੰ ਸਹੀ ਕਹਿੰਦਾ ਅੱਜ ਠੰਡ ਛੜਦੀ ਹੈ ਸੀਤ ਹੱਡੀਆਂ ਵਿੱਚ ਪਈ ਲੈਂਦੀ ਉਹ ਯਾਰ ਮਨਵਰਿਆ ਉਹ ਕੋਈ ਮਫਲਰ ਤੇ ਵਿਖਾ ਯਾਰ भूख बड़ी लगती है बोला बड़ा लगता है कोई रहे मोड़ा कोई नजरे हसैन 5-10 ਦਾ ਸਵਾਲ ਹੈ ਭੁੱਖ ਬੜੀ ਲੱਗਦੀ ਹੈ ਐ ਤੇ ਹਰ ਵੇਲੇ ਕੁਝ ਨਾ ਕੁਝ ਖਾਂਦੀ ਰਹਿੰਦੀ ਹੈ ਕਿਉਂ ਉਹਦੇ ਨਾਲ ਢਿੱਡ ਨਹੀਂ ਲੱਗਾ ਕੋਈ 5-10 ਦਾ ਸਵਾਲ ਹੈ ਭੁੱਖ ਬੜੀ ਲੱਗਦੀ ਹੈ ਕੋਈ 150 ਬਾਬਾ 5-10 ਨੂੰ ਅੱਗ ਲਾਣੀ ਏ ਕੋਈ 150 ਦਾ ਸਵਾਲ ਹੈ ਬਾਲਾ ਬੜਾ ਲੱਗਦਾ ਹੈ। ਉਹ ਬਾਬਾ ਲੈ ਪਾ ਲੈ ਕੋਟੀ ਉਹ ਪੈਸੇ ਫੇਰ ਆ ਜਾਣਗੇ ਉਹ ਖੈਰ ਏ ਮੈਂ ਨਹੀਂ ਪਾਣੀ ਕੋਟੀ ਮੇਰਾ ਮੱਖਾ ਆਵੇਗਾ ਲੋਈ ਲਿਆਵੇਗਾ ਕੇ ਤੇ ਸਵਾਲ ਆਵੇਗਾ ਹੁਣ ਇਹ ਕਿਸੇ ਹਵਾਲਾਤੇ ਸੜਦਾ ਜੇ ਪੁਲਿਸ ਨੇ ਆਪ ਹੀ ਰਹਿਣ ਦੇ ਭਰਾ ਬੜਾ ਹੀ ਅੜਾ ਬਾਬਾ ਏ ਆਂਡੇ ਕਰਵਾਂਡੇ ਇਧਰ ਆ ਕੋਈ 5-10 ਦਾ ਨਹੀਂ ਕੋਈ 150 ਦਾ ਸਵਾਲ ਹੈ ਭੁੱਖ ਬੜੀ ਲੱਗਦੀ ਹੈ ਪਾਲਾ ਬੜਾ ਲੱਗਦਾ ਹੈ ਉਹ 150 ਵੀ ਦੇਾਂਗੇ ਹੋਰ ਵੀ ਬੜਾ ਕੁਛ ਦੇਾਂਗੇ ਤੂੰ ਬਾਬਾ ਇਹ ਰੋੜੀਆਂ ਖਾ ਉਹ ਤੇਰੀ ਭੁੱਖ ਲੈ ਜਾਏਗੀ ਓਏ ਲੈ ਖਾ ਲੈ ਬਾਬਾ ਬਾਬਾ ਛੱਡ ਦੇ ਓ ਇਹਨੂੰ। ਬਾਬਾ ਖਾ ਲੈ ਓਏ ਓਏ ਠੀਕ ਕਿਨੇ ਮਾਰੀ ਓ ਯੂਸਫ ਦੀ ਅੱਗ 'ਚ ਰਿਉੜੀ ਵੱਜ ਗਈ ਜੇ ਆਈ ਸ਼ਾਬਾਸ਼ ਏ ਭਾਈ ਐ ਲੋ ਭਾਈ ਅੱਜ ਇੱਥੇ ਆ ਵੀ ਵੇਖ ਲਿਆ ਜੇ ਆਖੇ ਢੋੜੀ ਵੱਜੀ कैसे काम होने लग पे शौकिया हाँ कोई शे हाथ लगी हो कि नहीं ਨਹੀਂ ਅਜੇ ਤੇ ਨਹੀਂ ਇਹ ਭਾ ਸ਼ੌਕਤ ਨੇ ਕੱਲੇ ਨੇ मेरे लिए के बाबे लिए ਉਹ ਦੋਵਾਂ ਲਈ ਉਹ ਭਾ ਸ਼ੌਕਤ ਹਾਂ ਬੁਲਾਰੀ ਜੇ ਬੁਲਾ ਕਿਉਂ ਰਹੀ ਹੈ ਉਹ ਕੋਈ ਹੈਲੋ ਕੋਈ ਹਾਏ ਅਬ ਹਾਏ ਹਾਏ ਕਾਦੇ ਉਹ ਤੂੰ ਜਾ ਤੇ ਸਹੀ ਭਾ ਅਬ ਕੀ ਗੱਲ कुछ नहीं
ਐਲੇ ਸ਼ੱਕਰਕੰਦੀ ਖਾ ਲੈ। ਤੇ ਇਹ ਤੂੰ ਮੈਨੂੰ ਉੱਥੇ ਬੈਠਿਆ ਨਹੀਂ ਸਾਂ ਦੇ ਸਕਦੀ। ਕਿਉਂ ਤੈਨੂੰ ਡਰ ਲੱਗਦਾ ਹੈ? ਉਹ ਡਰ ਦੀ ਗੱਲ ਨਹੀਂ ਪੀਨੋ ਇੰਜ ਇੰਜ ਕੀ ਤੇ ਉਂਝ ਕੀ, ਮੈਨੂੰ ਤੇ ਲੱਗਦਾ ਹੈ ਮੈਨੂੰ ਮੁੰਡਾ ਹੋਣਾ ਚਾਹੀਦਾ ਸੀ। ਤੇ ਮੈਨੂੰ ਤੂੰ ਮੁੰਡਾ ਹੀ ਚੰਗਾ ਹੈ। ਸ਼ੌਕਿਆ ਹਾਂ ਭੈੜਿਆ ਕਦੀ ਆਪਣੀ ਮਾਂ ਨੂੰ ਹੀ ਮਿਲਾ ਛੱਡ, ਕਦੀ ਆਪਣਾ ਘਰ ਹੀ ਵਿਖਾ ਛੱਡ। ਮੈਂ ਉਹਨੂੰ ਦੱਸਾਂ ਤੇ ਸਹੀ, ਅਸੀਂ ਉਸ ਤਰ੍ਹਾਂ ਦੇ ਮੰਗਣ ਵਾਲੇ ਨਹੀਂ। ਹੁੱਕਾ ਮਜਬੂਰ ਹੋ ਗਏ ਆ। ਮੈਂ ਤੈਨੂੰ ਦੱਸਾਂਗੀ ਆਪਣੀ ਕਹਾਣੀ। ਕਹਾਣੀ ਆਹੋ ਦੱਸੀ ਹਾਂ, ਕਿਉਂ ਨਹੀਂ ਸ਼ੌਕਿਆ ਹਾਂ ਹਾਂ ਤੂੰ ਠੀਕ ਤੇ ਹੈ? ਮੈਂ ਠੀਕ ਹੀ ਹਾਂ। ਤੂੰ ਕੀ ਆਂਦੀ ਸਾਂ ਬਈ ਭਲਾ ਤੂੰ? ਮੈਂ ਆਖਿਆ ਸੀ ਕਦੀ ਆਪਣੀ ਮਾਂ ਨੂੰ ਹੀ ਮਿਲਾ ਛੱਡ, ਕਦੀ ਆਪਣਾ ਘਰ ਹੀ ਵਿਖਾ ਛੱਡ। ਘਰ ਅੱਜ ਹੀ ਵੇਖ ਲੈ, ਅੱਜ ਹੀ ਇਹ ਕਿਹੜੀ ਗੱਲ ਹੈ? ਸੱਚੀ? ਹੁਣੇ ਚਲੀਏ? ਹੁਣੇ ਨਹੀਂ, ਸ਼ੋਅ ਟੁੱਟ ਲਵੇ ਨਾ ਫੇਰ ਚੱਲਾਂਗੇ। ਚੱਲ ਸਹੀ ਹੈ, ਮੈਂ ਤੇ ਬਾਬਾ ਪਿੱਛੇ ਮਾਰਕੀਟ ਕਰਕੇ ਆਉਨੇ ਆ। ਚੰਗਾ। ਤੇਰਾ ਘਰ ਕਿੱਥੇ ਵੇ? ਜਾਣਾ ਕਿੱਥੇ ਵੇ? ਘਰ ਹੈ ਨਾਲ ਹੀ ਹੈ ਪਿੱਤਲਾਂ ਵਾਲੀ ਗਲੀ ਦੇ ਨਾਲ ਬੱਸ ਸਟਾਪ ਤੇ। ਤੂੰ ਨਾ ਇੰਜ ਕਰੀ ਕਿਤੇ ਜਾਈ ਨਾ ਹੈ। ਸ਼ੌਕਿਆ ਮੈਂ ਕਿੱਥੇ ਜਾਣਾ ਹੈ? ਚਾਚਾ ਬਸ਼ੀਰ ਆ ਵੇਖ ਲੈ, ਆ ਤੇਰੇ ਸਾਹਮਣੇ ਹੋਣ ਡਈ ਹੈ ਸਾਰੀ ਬੇਹਯਾਈ। ਓਏ ਓਏ ਸਭ ਕੁਝ ਕੱਲ ਇਸ ਵਾਰ ਚੁੱਕਿਆ ਜਾਣਾ ਹੈ। ਹਯਾਈ ਕੀ ਤੇ ਬੇਹਯਾਈ ਕੀ। ਤੂੰ ਨਜ਼ਰ ਸਾਫ਼ ਕਰ ਆਪਣੀ, ਰਿਉੜੀ ਵੱਜੀ ਹੋ। ਚਲੋ ਨਹੀਂ ਇਧਰੋਂ ਨਹੀਂ ਉਧਰੋਂ ਜਾਓ ਤੁਸੀਂ ਦੋ ਬਈ। ਚਲੋ ਕਿਉਂ ਇਧਰੋਂ ਕੀ ਹੈ? ਸਲਮੇ ਪਿੱਛੋਂ ਛੋਟਾ ਰਾਹ ਹੈ। ਨਹੀਂ ਇੱਧਰ ਨਾ ਹਨੇਰੀਆਂ ਗਲੀਆਂ ਨੇ, ਉਧਰੋਂ ਜਾਓ ਤੁਸੀਂ ਦੋਵੇਂ ਪਿਓ ਧੀ। ਚਲੋ ਸ਼ਾਬਾਸ਼। ਚੱਲ ਉਧਰੋਂ ਹੀ ਸਹੀ, ਜੇ ਤੈਨੂੰ ਮੇਰਾ ਐਡਾ ਖਿਆਲ ਹੈ ਤੇ। ਚੰਗਾ। ਜੀ ਅਬੂ, ਤੁਹਾਨੂੰ ਦੱਸਿਆ ਤੇ ਸੀ ਕਿ ਅਸੀਂ ਸਲਮੇ ਦੇ ਮਾਲਕ ਦੇ ਬੇਟੇ ਦਾ ਇੰਟਰਵਿਊ ਲੈ ਰਹੇ ਹਾਂ। ਮੈਂ ਤੇ ਤਾਰਕ। ਮੈਨੂੰ ਕੀ ਪਤਾ ਅਬੂ, ਸ਼ਰੀਫ ਹੈ ਕਿ ਬਦਮਾਸ਼ ਹੈ, ਪਰ ਤੁਸੀਂ ਫਿਕਰ ਨਾ ਕਰੋ, ਮੈਂ 10 ਵਜੇ ਤੱਕ ਘਰ ਆ ਜਾਵਾਂਗੀ। ਤਾਰਕ ਮੈਨੂੰ ਘਰ ਛੱਡ ਜਾਏਗਾ, ਤੁਸੀਂ ਆਰਾਮ ਕਰੋ। ਜੀ ਅਬੂ ਜੀ, ਖੁਦਾ ਹਾਫਿਜ਼। ਵੈਸੇ ਮਜ਼ਾ ਆ ਰਿਹਾ ਹੈ। ਲੱਗਦਾ ਨਹੀਂ ਦੋਵੇਂ ਪਿਓ ਪੁੱਤਰਾਂ ਨੇ ਰਲ ਕੇ ਕੋਈ ਸਕ੍ਰਿਪਟ ਯਾਦ ਕੀਤਾ ਹੈ। ਹਾਂ ਪਰ ਬਾਰ ਭੁੱਲ ਜਾਂਦੇ ਨੇ। ਤਾਂ ਤੂੰ ਇੱਥੇ ਆਣ ਖਲੋਤੀ, ਤੇਰੀ ਗੁਲਾਬੀ ਚਾਹ ਆ ਗਈ। ਕੀ ਵੇਖ ਰਹੀ? ਤਾਰਕ ਮੈਂ ਨਾ ਸਭ ਲੋਕਾਂ ਨੂੰ ਵੇਖ ਰਹੀ ਹਾਂ। ਆਖਰ ਇਹਨਾਂ ਲੋਕਾਂ ਨੇ ਵੀ ਆਪਣੀ ਉਮਰਾਂ ਇੱਥੇ ਹੀ ਗੁਜ਼ਾਰੀਆਂ ਹੋਣਗੀਆਂ। ਸਾਨੂੰ ਇਹਨਾਂ ਲੋਕਾਂ ਦਾ ਵੀ ਇੰਟਰਵਿਊ ਨਹੀਂ ਕਰਨਾ ਚਾਹੀਦਾ? ਆਈ ਸੀ। ਮੈਨੂੰ ਲੱਗਦਾ ਹੈ ਇਹ ਸਭ ਲੋਕ ਬਹੁਤ ਉਦਾਸ ਨੇ। ਤੂੰ ਵੇਖ ਰਿਹਾ ਹੈ ਕਿੰਨੇ ਡਿਪਰੈਸਡ ਨਜ਼ਰ ਆ ਰਹੇ ਨੇ ਇਸ ਸਲਮੇ ਦੇ ਖਤਮ ਹੋ ਜਾਣ ਤੋਂ। ਡਿਪਰੈਸਡ? ਤੁਸੀਂ ਮਿਡਲ ਕਲਾਸੀ ਹੈ ਲਿਟਰੇਚਰ ਮੇਜਰ। ਤੁਸੀਂ ਲੋਕਾਂ ਨੇ ਇਸ ਤਬਕੇ ਬਾਰੇ ਅਜੀਬ ਰੋਮਾਂਟਿਕ ਖਿਆਲ ਬਣਾਏ ਹੋਏ। ਉਹ ਇਹਨਾਂ ਵਿਚਾਰਿਆਂ ਤੇ ਕਦੀ ਡਿਪਰੈਸ਼ਨ ਦਾ ਨਾਂ ਵੀ ਨਹੀਂ ਸੁਣਿਆ ਹੋਣਾ। ਤੁਸੀਂ ਪੈਟੀ ਬੂਰਜਵਾ ਲੋ। ਪੈਟੀ ਬੂਰਜਵਾ? ਤੇ ਤੂੰ ਕੀ ਹੈ? ਅਪਰ ਕਲਾਸ ਹੈ? ਨਹੀਂ, ਜੈਂਟਰੀ। ਖੋਰੇ ਲਫ਼ਜ਼ ਕਿੱਥੋਂ ਕੱਢ ਕੇ ਲਿਆਇਆ ਬਾਬਾ ਜੈਂਟਰੀ। ਪਰ ਚਲੋ ਠੀਕ ਹੈ, ਜਾਣ ਤੋਂ ਪਹਿਲਾਂ ਇੱਕ ਵਾਰੀ ਇਹਨਾਂ ਲੋਕਾਂ ਨਾਲ ਵੀ ਗੱਲ ਕਰ ਲਾਂਗੇ। ਤੂੰ ਇੰਝ ਕਰ, ਇਸ ਫਕੀਰਨੀ ਨਾਲ ਫੈਮਿਨਿਜ਼ਮ ਤੇ ਡਾਇਲੌਗ ਕਰ। ਕਿਹੜੀ ਫਕੀਰਨੀ? ਨਾਟ ਅ ਬੈਡ ਆਈਡੀਆ। ਨਾਟ ਬੈਡ ਐਟ ਆਲ। ਵੈਸੇ ਯਾਰ, ਸ਼ੀ ਇਜ਼ ਰਾਦਰ ਗੁੱਡ ਲੁਕਿੰਗ, ਇਜ਼ਨਟ ਸ਼ੀ? ਸ਼ਰਮ ਕਰ, ਤੁਸੀਂ ਮਰਦ ਆਦਤ ਤੋਂ ਮਜਬੂਰ। ਬਸ ਇਹ ਵੇ ਸਾਰੀ ਤੁਹਾਡੀ ਫੈਮਿਨਿਜ਼ਮ। ਚੱਲ ਹੁਣ ਚਲਿਏ, ਕਿਤੇ ਗੁਲਾਬੀ ਚਾਹ ਪਿੱਛੇ ਹੀ ਨਾ ਆ ਜਾਏ। ਐਂਡ ਆਈ ਕੋਟ ਪ੍ਰੋਫੈਸਰ ਗੋਲਡਮੈਨ। ਵੈਸੇ ਜ਼ਾਰਾ, ਮੈਂ ਵੇਖ ਰਿਹਾ ਇਹ ਜਮਸ਼ੇਦ ਇੰਟਰਵਿਊ ਦੇ ਨਾਲ ਨਾਲ ਤੈਨੂੰ ਲਾਈਨ ਵੀ ਮਾਰ ਰਿਹਾ ਹੈ। ਤਾਰਕ ਬਕਵਾਸ ਨਾ ਕਰ। ਕੁਝ ਅੱਲਾ ਦੇ ਨਾਂ ਤੇ
ਉਹ ਕੁਝ ਰਾਏ ਮੌਲਾ ਹੱਲਾ ਜੋੜੀਆਂ ਸਲਾਮਤ ਰਹਿਣ अपना वॉलेट कर मेरा कोई संदेह पिया है अल्लाह जोड़ियां सलामत रखे सदा बाद रहो ਇਹ ਕੀ ਕੀਤਾ ਈ ਜੋੜੀਆਂ ਸਲਾਮਤ ਰੱਖਣ ਲਈ 100 ਰੁਪਇਆ ਨਹੀਂ ਦੇ ਸਕਦਾ ਭੁੱਖ ਬੜੀ ਲੱਗਦੀ ਏ ਪਾਲਾ ਬੜਾ ਲੱਗਦਾ जी जी अमित जी हाँ जी एक इंटरव्यू लेना है ज़ारा मेरे नाल है ਅਸੀਂ ਦਫ਼ਤਰ 'ਚ ਇਕੱਠੇ ਕੰਮ ਕਰਨੇ ਆ ਮੇਰੀ ਕੁਲੀਗ ਹੈ हाँ जी ਅਮੀ ਮੈਨੂੰ ਕੀ ਪਤਾ ਕੌਣ ਲੋਕ ਨੇ ਖੁਦਾ ਦਾ ਵਾਸਤਾ ਹੈ ਅਮੀ ਜੀ ਦਫ਼ਤਰ ਦੀ ਹਰ ਕੁੜੀ ਮੇਰੇ ਨਾਲ ਵਿਆਹ ਕਰਵਾਉਣ ਨਹੀਂ ਆਈ ਅੱਛਾ ਇਸ ਗੱਲ ਨੂੰ ਤੁਸੀਂ ਦਫਾ ਕਰੋ ਬਬਲੀ ਨੂੰ ਕਹੋ ਤੁਹਾਨੂੰ ਦਵਾਈ ਦੇ ਹਾਂਜੀ ਤੁਸੀਂ ਫਿਕਰ ਨਾ ਕਰੋ ਮੈਂ ਆ ਜਾ ਨਹੀਂ ਨਹੀਂ ਸ਼ਾਮ ਨਹੀਂ ਹੋਈ ਜੀ ਠੀਕ खुदा उफ एक ते मामा बाप भी ये कीपर मैनू लगता है वो बंदा है बहुत उदास लग रहा है Zara, your pink tea. जमशेद साहब ਅਸੀਂ ਸੋਚ ਰਹੇ ਹਾਂ ਇਸ ਇੰਟਰਵਿਊ ਤੋਂ ਬਾਅਦ ਇਹਨਾਂ ਲੋਕਾਂ ਨਾਲ ਵੀ ਕੁਝ ਗੱਲ ਕਰੀ ਜ਼ਾਰਾ ਦਾ ਖਿਆਲ ਹੈ ਸਭ ਲੋਕ ਬਹੁਤ ਡਿਪਰੈਸਡ ਨੇ ਜਦ ਕਿ ਮੇਰਾ ਖਿਆਲ ਹੈ ਕਿ ਸਾਰੇ ਲੋਕ ਏਲੀਏਨੇਟਡ ਉਹ ਇਸ ਲਈ ਕਿਉਂਕਿ ਇਹਨਾਂ ਚੋਂ ਕੋਈ ਵੀ ਕਦੀ ਵੀ ਸਿਨੇਮਾ ਬਿਜ਼ਨਸ ਦੇ ਪ੍ਰੋਡਕਸ਼ਨ ਪ੍ਰੋਸੈਸ ਦਾ ਹਿੱਸਾ ਹੀ ਨਹੀਂ ਰਿਹਾ ਤੁਹਾਡੀ ਜਨਰਲ ਓਪੀਨੀਅਨ ਕੀ ਹੈ ਇਸ ਇਸ਼ੂ ਤੇ प्रोफेसर गोल्डमैन ने कुछ किया इस बारे Professor Goldman, I think he's neoliberal. लेकिन मैं ज़ारा नाल agree करना असी इन्हां नाल भी इंटरव्यू करने for your story. थैंक यू जी अजे ते कुछ पता नहीं स्टोरी किथे गुलाबी चाप मेरा ख्याल है ठंडी You know Zara, I love pink tea. I love culture. ਉਹ ਉੱਤੇ ਬਦਾਮਾਂ ਪਿਸਤਿਆਂ ਦਾ ਕਲਚਰ ਵੀ ਪਾਉਂਦੇ ਨੇ ਰਗੜ ਕੇ ਕਦੀ ਚੱਖੋ ਲੈਟਸ ਗੋ ਜ਼ਾਰਾ ਉਹ ਚੱਲ ਓਏ ਉਹ ਚੱਲ ਸ਼ੋਅ ਲੱਗਣ ਵਾਲਾ ਹੀ 뮤직 ਲੱਗਣ ਵਾਲਾ ਹੀ ਜਲਦੀ ਕਰ ਉਹ ਟਰੇ ਕਿੱਥੇ ਦੀ ਉਹ ਟ੍ਰੇਨ ਤੇ ਚਾਚਾ ਤਿਆਰ ਹੈ ਟੰਡੀ ਛੇਤੀ ਕਰ ਉਹ ਭਾ ਸ਼ੌਕਤ ਉਹ ਤੂੰ ਚੁੱਪ ਚੁੱਪੇ ਚੁੱਪ ਚੁੱਪ ਨਹੀਂ ਨਹੀਂ ਠੀਕ ਹੀ ਹੈ ਸਭ ਖੈਰ ਹੀ ਹੈ ਤੂੰ ਅੱਜ ਇੱਥੇ ਹੀ ਬਹਿ ਉਧਰੋਂ ਕਿਸੇ ਆਉਣਾ ਤੇ ਹੈ ਨਹੀਂ ਉਹ ਕੋਈ ਸੀਨ ਪਾੜ ਵਿਖਾਉਂਦੇ ਆ ਖਾਸ ਕਰਕੇ ਨਾ ਉਹ ਆਖਰੀ ਫਾਈਟ ਵਾਲਾ ਸੀਨ ਜਿਹੜਾ ਉਹ ਮੈਂ ਨਹੀਂ ਉਹ ਵੇਖਦਾ ਉਹ ਵਾਲੀਆਂ ਫਿਲਮਾਂ ਓਏ ਆਪਣੀਆਂ ਵੇਖਣਾ ਜਿਹੜੀਆਂ ਸਮਝ ਤੇ ਆਉਣ ਕਿਹੜੀਆਂ ਮਸਲਨ ओए ओहो ही ओ कितने आदमी थे तेरा नाम क्या है बसंती मेरा नाम पीनू है ओ ठहरो पीनो ਉਹ ਬਾ ਬਿੱਲੂ ਆ ਬੋਨੀਆਂ ਦਾ 뮤직 ਲਾ ਦੇ ध्यान किधर है तेरा हैं और किधर गया इधर गया क्या उधर सर जी वो मैनू लगता जे इधर निकल गया जे ਉਹ ਇਹ ਗੱਲ ਦੀ ਸਮਝ ਨਹੀਂ ਆਈ ਅਮਜਦ ਉਹ ਕਿਹੜੀ ਸਰ ਜੀ ਉਹ ਡਾਕੇ ਨੂੰ ਪੁਲਿਸ ਪਈ ਤੇ ਦੋਵੇਂ ਡਾਕੂ ਮੋਟਰਸਾਈਕਲ ਛੱਡ ਕੇ ਨਸੇ ਇੱਕ ਤੇ ਪਰਨ ਕਲੱਬ ਰੋਡ ਨੂੰ ਨਿਕਲਿਆ ਉਹ ਇਹ ਉਧਰ ਕਿਉਂ ਨਹੀਂ ਨਿਕਲਿਆ
ਇਹ ਪਹੁੰਚ ਹੋ ਕੇ ਇੱਧਰ ਹੀ ਮੂੰਹ ਕੀਤਾ ਸੂ ਇਹ ਸਿਨੇਮੇ ਵੱਲ ਹੈ ਨਾ ਅਜੀਬ ਗੱਲ ਹੋ ਸਰ ਜੀ ਉਹ ਮੈਨੂੰ ਲੱਗਦਾ ਉਹਨੇ ਫਿਲਮ ਵੇਖਣੀ ਹੋਣੀ ਹੈ ਤੈਨੂੰ ਕਿੰਨੀ ਵਾਰ ਕਿਹਾ ਮੈਂ ਡਿਊਟੀ ਤੇ ਮੇਰੇ ਨਾਲ ਮਸਕਰੀਆਂ ਨਾ ਕਰਿਆ ਕਰ ਤੈਨੂੰ ਸਮਝ ਹੀ ਨਹੀਂ ਆਉਂਦੀ ਸੌਰੀ ਸਰ ਜੀ ਵੈਸੇ ਸਰ ਤੁਸੀਂ ਆਪੇ ਤੇ ਆਖਿਆ ਉਹ ਕੀ ਉਹ ਡਾਕੂ ਆਂਦਾ ਇੱਧਰ ਹੀ ਭੱਜ ਕੇ ਸਿਨੇਮੇ ਨੂੰ ਓਏ ਹਾਂ ਉਹ ਦਰਕਬਰ ਰੋਡ ਤੇ ਸਦੀਕ ਤੇ ਲਾਕਤ ਨੂੰ ਪਏ ਨੇ ਅੱਛਾ ਫੇਰ ਪਰ ਕਲੱਬ ਚੌਕ ਨੂੰ ਨਹੀਂ ਨੱਠਿਆ ਓਏ ਇੱਧਰ ਤੂੰ ਨਿਕਲਿਆ ਓਏ ਵੀ ਕੋਈ ਐਡੀ ਖਾਸ ਗੱਲ ਨਹੀਂ ਕੀ ਮਤਲਬ ਤੇਰਾ ਸੌਰੀ ਸਰ ਉਹ ਮੇਰਾ ਮਤਲਬ ਸਰ ਜੀ ਕਿ ਨਾ ਤੋੜ ਪੋੜ ਹੋਏ ਹੁੰਦੇ ਨੇ ਡਾਕੂ ਨਸਿਆ ਨਾ ਖੱਬਾ ਵੇਚਦੇ ਨੇ ਤੇ ਨਾ ਹੀ ਸੱਜਾ ਤੇ ਗੋਲੀ ਹੁਣੇ ਆਈ ਹੋਸ਼ ਤੇ ਹੁੰਦਾ ਨਹੀਂ ਸਰ ਜੀ ਉਹਨਾਂ ਨੂੰ ਓਏ ਵੀ ਠੀਕ ਏ ਕੋਈ ਐਡਾ ਵੱਡਾ ਡਾਕਾ ਵੀ ਨਹੀਂ ਸੀ ਉਹ ਕੋਈ 2-4 ਆਈਟਮ ਹੀ ਚਾਹੇ ਨੇ ਪੈਸਾ ਤਾਂ ਲੁੱਟਿਆ ਹੀ ਨਹੀਂ ਸੀ ਨੇ ਤਾਂ ਮਾਲਕ ਨੇ ਐਵੇਂ 15 ਖੜਕਾਤਾ ਗਾਰਤ ਸਾਰੀ ਸਾਡੀ ਨੇੜੇ ਸੀ ਉਹ ਕਾਬੂ ਅਸੀਂ ਆ ਗਏ ਉਹ ਕਿਸਮਤ ਧਰੀ ਹੋਵੇ ਤੇ ਇੰਜ ਹੀ ਹੁੰਦਾ ਜੇ ਓਏ ਤੂੰ ਛੱਡ ਹੋ ਰਿਹਾ ਜ਼ਰਾ ਸਿਗਰਟ ਤੇ ਘੱਟ ਇੱਕ ਉਹ ਸਾਹ ਚਰੇ ਤੇ ਨਾ ਪੀਓ ਲੜ ਜਾਂਦਾ ਜੇ ਤੂੰ ਆਵਾਜ਼ ਕਿੱਥੋਂ ਆਈ ਅਮਜਦ ਸਰ ਜੀ ਅਮਜਦ ਸਰ ਜੀ ਕੀ ਮੈਨੂੰ ਲੱਗਦਾ ਉਹ ਫੜਿਆ ਗਿਆ ਜੇ ਓਏ ਜਲਦੀ ਕਰ ਛੇਤੀ ਕਰ ਇਹ ਬੜੀ ਗੱਲ ਚਾਚਾ ਬਸ਼ੀਰ ਐਡੀ ਰੇਸ ਕਰਦੀ ਗੱਡੀ ਨੂੰ ਇੱਕ ਵਾਰੀ ਪੈਰਾਂ ਤੇ ਪੂਰੀ ਘਮਾਟੀ ਦੇਣਾ ਹੱਥ ਦੇ ਵੈਸੇ ਉਹ ਬੰਦਾ ਨਾ ਇਹ ਕੰਮ ਸਿੱਖੇ ਉਹ ਤੂੰ ਸਭ ਕੁਝ ਸਿੱਖ ਲਿਆ ਹੈ ਨਾ ਆਂਡੇ ਕਰਵਾਂਡੇ ਓਏ ਉੱਥੇ ਜਾ ਕੇ ਲਾਂਡੇ ਕਰੋ ਲੋਕੀ ਅੰਦਰ ਫਿਲਮ ਵੇਖਣ ਡੇ ਨੇ ਮੈਨੂੰ ਨੌਕਰੀਆਂ ਕਢਾਣਾ ਹੀ ਉਹ ਤੂੰ ਤੇ ਚਾਚਾ ਨੌਕਰੀਆਂ ਨਹੀਂ ਨਿਕਲ ਜਾਣਾ ਉਹ ਕੱਲ ਇੱਥੇ ਕਿਸੇ ਹੋਣਾ ਹੀ ਨਹੀਂ ਸੁਣਿਆ ਏ ਅੱਜ ਰਾਤ ਦੇ ਸ਼ੋਅ ਤੋਂ ਬਾਅਦ ਉਹਨਾਂ ਕੁਰਸੀਆਂ ਪਟਣ ਡੇ ਪੈਣੇ ਬਾਹਰ ਕੱਢਣ ਲਈ ਇਹਨਾਂ ਨੂੰ ਮਾਲਕਾਂ ਨੂੰ ਵੀ ਨਾ ਕੋਈ ਬੜੀ ਜਲਦੀ ਲੱਗੀ ਹੋਈ ਹੈ ਇਹ ਨਵਾਂ ਸਿਨੇਮਾ ਬਣਾਉਣ ਦੀ ਓਏ ਯਾਰ ਆਵਾਜ਼ਾਰ ਨਾ ਕਰੋ ਓਏ ਕਾਰਾਂ ਦੀ ਰੇਸ ਵੇਖੋ ਇੱਥੇ ਆ ਕੇ ਲੋ ਜੀ ਉਹਨੇ ਪੁਲਿਸ ਨੇ ਇਹਨੂੰ ਅੱਗੋਂ ਢਕਣਾ ਵਿਲਨ ਨੂੰ ਤੇ ਕਾਬੂ ਇਹਨੇ ਫੇਰ ਨਹੀਂ ਆਉਣਾ ਓਏ ਉਹ ਵਿਲਨ ਹੀ ਕਿਹੜਾ ਜਿਹੜਾ ਕਾਬੂ ਆ ਜੇ ਉਹ ਪਰ ਚਾਚਾ ਬਸ਼ੀਰ ਉਹ ਮੇਰੇ ਹਿਸਾਬ ਨਾਲ ਨਾ ਹੀਰੋ ਇਹਨਾਂ ਨੇ ਹੋਲਾ ਰੱਖਿਆ ਉਹ ਠੀਕ ਹੈ ਕੁੜੀਆਂ ਇੱਥੇ ਮਰਦੀਆਂ ਨੇ ਲੇਕਿਨ ਫਾਈਟ ਲੜਾਈ ਸਪੰਗ ਧਸਨ ਇਹਦੇ ਵਿੱਚ ਮੱਠ ਹੈ ਤੇਥੋਂ ਪੁੱਛ ਕੇ ਰੱਖ ਦੇਣਾ ਹੀਰੋ ਓਏ ਇੱਥੇ ਆ ਕੇ ਫਿਲਮ ਵੇਖ ਆਰਾਮ ਨਾਲ ਚੁੱਪ ਕਰਕੇ ਪਾਲਾ ਹਸ਼ਰਦਾ ਨਾ ਲਓ ਜੀ ਉਹ ਹੁਣ ਕਿੰਨੇ ਆਣਾ ਹੈ ਭੁੱਖ ਬੜੀ ਲੱਗਦੀ ਏ ਭੋਲਾ ਬੁਰਾ ਲੱਗਦਾ ਓਏ ਸੀਟੀ ਕਿਨੇ ਮਾਰੀ ਉਹ ਫਿਲਮ ਵਿੱਚੋਂ ਆਵਾਜ਼ ਆਈ ਏ ਅੱਛਾ ਰਿਓੜੀ ਗੁਲਾਬ ਦਾ ਰਿਓੜੀ ਮੂੰਗਫਲੀ ਬਦਾਮ ਵਰਗੀ ਓਏ ਆਈਏ ਉਹ ਨਹੀਂ ਅਜੇ ਤੇ ਨਹੀਂ ਉਹ ਤੂੰ ਉਹਨੂੰ ਇੱਥੋਂ ਜਾਣ ਹੀ ਕਿਉਂ ਦਿੱਤਾ ਉਹ ਇੱਥੇ ਡੱਕਦਾ ਕਿਵੇਂ ਹੈ ਅੱਗੇ ਪਿੱਛੇ ਮੈਂ ਬਹੁਤੀ ਲੰਮੀ ਗੱਲ ਨਹੀਂ ਕਦੀ ਕੀਤੀ ਪੀਣੋ ਨਾਲ ਓਏ ਸੋਚਦੀ ਭਈ ਅੱਜ ਕੀ ਗੱਲ ਏ ਇੱਕ ਤਾਂ ਮੋਬਾਈਲ ਤੇਰੇ ਕੋਲ ਹੈ ਕੋਈ ਨਹੀਂ ਹਰ ਗੱਲ ਦੱਸਣ ਆਪ ਆਓ ਓਏ ਅੱਜ ਕੱਲ ਧੰਦਾ ਨਹੀਂ ਹੈ ਤੋਂ ਬਗੈਰ ਚੱਲਦਾ ਇਹ ਪੁਲਿਸ ਸਰਨ ਦੀ ਆਵਾਜ਼ ਉਹ ਨਹੀਂ ਆਏ ਉਹ ਟਾਈਮ ਪਾਸ ਲਈ ਸ਼ੋਅ 'ਤੇ ਵੇਖਦੇ ਨੇ ਖੀਰੀ ਸ਼ੋਅ ਹੋ ਅੱਛਾ ਓਏ ਅੱਜ ਇੱਧਰ ਪੁਲਿਸ ਨੂੰ ਵੀ ਪਸੂੜੀ ਪਈ ਹੋਈ ਏ ਇਹ ਮੁਸੀਬਤ ਵੀ ਅੱਜ ਹੀ ਹੋਣੀ ਸੀ ਉਧਰ ਸਟੋਰ ਤੇ ਕੋਈ ਨਿੱਕਾ ਮੋਟਾ ਡਾਕਾ ਪਿਆ ਹੈ ਤੇ ਵਾਰਦਾਤੀਆਂ ਪਿੱਛੇ ਪੁਲਿਸ ਇੱਧਰ ਹੀ ਕਿਤੇ ਭੱਜੀ ਫਿਰਦੀ ਤੂੰ ਹੀ ਪਵਾਇਆ ਹੋਣਾ ਡਾਕਾ ਨਾ ਓਏ ਮੂਦੇ ਦਾ ਇੱਕ ਅਸੂਲ ਏ ਇੱਕ ਟਾਈਮ ਤੇ ਇੱਕੋ ਹੀ ਧੰਦਾ ਬੁੱਢੀਆਂ ਕੱਢਣ ਦਾ ਧੰਦਾ ਉਹਨਾਂ ਗੱਡੀ ਠੀਕ ਟਿਚ ਟਾਈਮ ਤੇ ਸਟਾਪ ਤੇ ਲੈ ਆਉਣੀ ਏ ਓਏ ਅੱਜ ਇੱਧਰ ਹਾਲ ਕੋਈ ਨਹੀਂ ਬੋਲਦਾ ਇੱਧਰ ਉੱਧਰ ਖਲੋਣ ਦਾ ਇੱਕ ਤਾਂ ਮੋਬਾਈਲ ਤੇਰੇ ਕੋਲ ਹੈ ਕੋਈ ਨਹੀਂ ਮੈਨੂੰ ਫੇਰ ਆਪ ਆਣਾ ਪਏਗਾ ਇੱਥੇ ਤੈਨੂੰ ਇਸ਼ਾਰਾ ਕਰ ਕੋਈ ਮਾਲ ਲੈ ਆ ਕੱਢ ਫਿਰ 2033 ਦਾ ਲੱਭ ਜਾਂਦਾ ਸੈਕਿੰਡ ਹੈਂਡ ਉਹ ਕਰਾਂਗੇ ਕੁਝ ਅਗਲੇ ਕੰਮ ਤੇ ਲੈ ਕੇ ਦੇਣਾ ਹੀ ਪਏਗਾ ਉਹ ਯਾਰ ਪੀਨੋ ਆ ਜਾਏ ਬਸ ਉਹ ਮੈਨੂੰ ਇੱਕ ਹੋਰ ਗੱਲ ਦੀ ਵੀ ਡਾਰੀ ਉਹ ਹੁਣ ਕੀ ਗੱਲ ਏ ਉਹ ਯਾਰ ਉਹਦੇ ਬੁੱਢੜੇ ਪਿਓ ਨੂੰ ਨਾ ਕੁਝ ਹੋ ਜੇ ਇਹ ਪਾਲਾ ਪਿਆ ਵੇਖਣਾ ਮਰਾ ਗਿਆ ਤੇ ਸਭ ਕੁਝ ਵਿੱਚੇ ਰਹਿ ਜਾਣਾ ਹੀ ਗੱਲ ਤੇ ਤੇਰੀ ਠੀਕ ਏ ਓਏ ਪੀਨੋ ਨੂੰ ਗੱਡੀ 'ਚ ਸੁੱਟਣ ਤੋਂ ਪਹਿਲਾਂ ਤੇ ਉਹਦੇ ਬੁੱਢੇ ਪਿਓ ਨੂੰ ਕੁਝ ਵੀ ਨਾ ਹੋਏ ਉਹ ਬਾਅਦ ਚੋਂ ਭਾਵੇਂ ਮਰੇ ਭਾਵੇਂ ਖਪੇ
ਨਾ ਪਰ ਕਰੇਗਾ ਕੀ? ਓ ਯਾਰ ਕੈਸ਼ ਤੇ ਕੱਢ ਕੁਝ। ਕੀ ਮਤਲਬ? ਓ ਯਾਰ ਬੁੱਢੇ ਦਾ ਟਾਈਮ ਲਗਾਉਣ ਲਈ ਭਈ ਮਰੇ ਨਾ ਥੋੜੀ ਦੇਰ ਹੋਰ, ਖਰਚਾ ਤੇ ਹੋਏਗਾ। ਕਰਦੇ ਨੇ ਜਨਾਨੀਆਂ ਚੁੱਕਣ ਚਲਾਉਣ ਦਾ ਧੰਦਾ, ਅਗਲੇ ਲੱਖ ਲੱਖ ਦਿੰਦੇ ਨਹੀਂ ਇੱਕ ਰਾਤ ਦਾ। ਜਾ ਚਲਾ ਜਾ, ਕੁੜੀ ਕਢਾਣੀ ਏ, ਧੇਲੇ ਦਾ ਨਾਂ ਸੁਣਦੇ ਹੱਥ ਕੰਬਣ ਲੱਗ ਪੈਂਦੇ ਨੇ। ਨਹੀਂ ਨਹੀਂ ਠੀਕ ਹੈ, ਤੂੰ ਦੱਸ ਵੇ ਇਹ ਟਾਈਮ ਗੁੱਸੇ ਦਾ ਨਹੀਂ। ਇਹ ਦੋ ਨੀਲੇ ਭਾਪੇ ਕੱਢ। ਯਾਰ ਪਰ ਕਰੇਗਾ ਕੀ? ਓਏ ਇਹ ਮੇਰਾ ਕੰਮ ਏ। ਓਏ ਅੱਜ ਪੀਨੋ ਨਾਲ ਵੀ ਲੰਮੀ ਕਹਾਣੀ ਪਾਣੀ ਪਏਗੀ ਯਾਰ। ਉਹ ਤਾਂ ਅੱਗੇ ਹੀ ਬੜਾ ਵਸਾ ਲਿਆ ਤੂੰ ਉਹਨੂੰ। ਪਤਾ ਨਹੀਂ ਯਾਰ ਕਿੰਨੇ ਵਸਾਇਆ। ਚੱਲ ਜਾ ਤੂੰ ਹੁਣ ਜਾ। ਹੈ ਠੀਕ ਹੈ, ਮੈਂ ਆ ਕੇ ਇਸ਼ਾਰਾ ਦਿਆਂਗਾ, ਅਖੀਰ ਦੀ ਵਾਰੀ, ਉਸੇ ਵੇਲੇ ਮਾਲ ਲੈ ਕੇ ਨਿਕਲ ਪੈਣਾ ਤੂੰ। ਉਹ ਠੀਕ ਹੈ, ਪਰ ਬਹੁਤੀ ਜ਼ੋਰ ਦੀ ਸੀਟੀ ਨਾ ਮਾਰੀ, ਕੋਈ ਇੱਥੇ ਕਿਸੇ ਨੂੰ ਸ਼ੱਕ ਨਾ ਪੈ ਜਾਏ। ਠੀਕ ਹੈ, ਤੂੰ ਧਿਆਨ ਰੱਖੀ। ਓਏ ਅਜੇ ਟਾਈਮ ਹੈ ਹੀ। ਉਹ ਲੱਗਦਾ ਪੀਨੋ ਆ ਗਈ ਏ। ਆ ਗਈ? ਆਹੋ। ਬਸ ਬਸ ਤੂੰ ਕਹਾਣੀ ਪਾ। ਠੀਕ ਹੈ, ਚੰਗਾ। ਭਾ ਸ਼ੌਕਤ, ਬਸੰਤੀ ਆ ਗਈ ਜੇ। ਆਹੋ ਤੇ ਫੇਰ ਆਉਣ ਦਿਓ। ਉਹ ਚਾਚਾ ਬਸ਼ੀਰ, ਓਏ ਅੱਜ ਤੂੰ ਇਹ ਬਰਾਂਡੇ 'ਚ ਟੂਲ ਸੀਟ ਲਾਏ ਹੋਏ ਨੇ, ਅੱਗੇ ਤੇ ਅੰਦਰ ਨਹੀਂ ਸਾ ਲਾਂਦਾ ਆਪਣੀ ਟੂਲ ਸੀਟ। ਉਹ ਅੱਜ ਆਖਰੀ ਸ਼ੋਅ ਹੈ, ਖੁੱਲਾ ਹੀ ਖਾਤਾ ਹੈ। ਆਹ ਅੰਦਰ ਗੈਲਰੀ ਵਿੱਚ ਵੀ ਕੋਈ 20-25 ਲੋਕ ਨੇ। ਹੋਰੇ ਪਬਲਿਕ ਨੂੰ ਪਤਾ ਲੱਗ ਗਿਆ ਅੱਜ ਕਿੰਗ ਸਿਨੇਮੇ ਦਾ ਆਖਰੀ ਸ਼ੋਅ ਹੈ। ਪਰ ਮੈਂ ਤੇ ਟੂਲ ਇਸ ਕਰਕੇ ਲਾਇਆ ਕਿ ਮੈਨੇਜਰ ਸਾਹਿਬ ਨੇ ਆਉਣਾ। ਆਖਿਆ ਸਣੇ ਬਸ਼ੀਰ ਇੱਥੇ ਹੀ ਰਵੀ। ਅੱਛਾ ਅੱਛਾ, ਤੇ ਅੰਦਰ ਉਹ ਚੱਲ ਰਿਹਾ, ਉਹ ਕੀ ਹੁੰਦਾ ਹੈ? ਉਹ ਇੰਟਰਵਿਊ ਮਾਲਕਾਂ ਦਾ। ਆਹੋ, ਨਿੱਕਾ ਆਗਾ ਤੇ ਬੀਬੀ ਅਖਬਾਰ ਵਾਲੀ ਦੀ ਗੱਲ ਸੁਣੀ ਸੀ ਮੈਂ। ਪੁੱਛਦੀ ਏ ਤੁਹਾਡੇ ਪੁਰਾਣੇ ਸਿਨੇਮੇ ਦੇ ਮੁਲਾਜ਼ਮੀਨ ਦਾ ਨਵੇਂ ਸਿਨੇਮੇ ਵਿੱਚ ਕੀ ਮੁਸਤਕਬਲ ਹੋਵੇਗਾ? ਹੈ ਓ ਯਾਰ, ਇਹਦਾ ਮਤਲਬ ਸਾਡਾ ਵੀ ਕੁਝ ਬਣ ਹੀ ਜਾਏਗਾ। ਉਹ ਯਾਰ ਉਹ ਮੈਨੇਜਰ ਨੂੰ ਪੁੱਛਣਾ ਸੀ ਬਈ ਨਵੇਂ ਸਿਨੇਮੇ 'ਚ ਪੁਰਾਣੇ ਜੇਬ ਕੁਤਰੇ ਨੂੰ ਵੀ ਕੋਈ ਕੰਮ ਲੱਭੇਗਾ ਜਾਂ ਨਹੀਂ। ਉਹ ਪਰ ਕਿੱਥੇ, ਵੱਡਾ ਜੇਬ ਕੁਤਰਾ ਤੇ ਆਗਾ ਆਪ ਹੋਵੇਗਾ। ਤੂੰ ਇੱਥੇ ਸੈਲਮੇ 'ਚ ਝਾਤੀਆਂ ਪਿਆ ਮਾਰਨੇ, ਮੈਂ ਉਧਰ ਪਈ ਉਡੀਕਨੀ ਆ। ਚੱਲਨੇ ਆ, ਸ਼ੋਅ ਟੁੱਟ ਲਵੇ ਨਾ ਫਿਰ ਚੱਲਾਂਗੇ। ਨਹੀਂ ਸ਼ੌਕਿਆ, ਅੱਜ ਨਹੀਂ, ਅੱਜ ਪਾਲਾ ਬਹੁਤ ਹੈ। ਇਹ ਬਾਬੇ ਦੀ, ਮੈਨੂੰ ਲੱਗਦਾ ਹੈ ਬਾਬੇ ਦੀ ਹਾਲਤ ਵਿਗੜਦੀ ਪਈ ਹੈ। ਅਸਾਂ ਵਾਪਸ ਝੁੱਗੀ ਵੀ ਜਾਣਾ ਹੈ। ਤੇਰੇ ਘਰ ਫੇਰ ਸਹੀ, ਫੇਰ ਸਹੀ। ਨਹੀਂ ਨਹੀਂ, ਉਹ ਤੂੰ ਜਾ ਨਹੀਂ ਸਕਦੀ। ਮਤਲਬ ਕਿ ਉਹ ਮੈਂ ਮਾਂ ਨੂੰ ਖਵਾਇਆ ਸੀ ਬਈ ਪੀਨੋ ਨੇ ਆਉਣਾ, ਤੇਰੇ ਲਈ ਚਾਹ ਬਣਾਈ ਹੋਏਗੀ ਸੂ। ਹੈ ਤੂੰ ਘਰ ਗਿਆ ਸੀ? ਘਰ ਨਹੀਂ, ਉਹ ਮਜੀਦੇ ਹੱਥੀ ਉਹ ਸਾਡਾ ਮਹੱਲੇਦਾਰ ਹੈ ਨਾ, ਉਹ ਲੱਭਿਆ ਸੀ ਇੱਥੇ, ਮੈਂ ਉਹਦੇ ਹੱਥ ਨਾਲ ਘੱਲਿਆ ਸੀ। ਸ਼ੌਕਿਆ, ਹਾਂ ਮਤਲਬ ਤੂੰ ਮੈਂ ਤੈਨੂੰ, ਤੂੰ ਮੈਨੂੰ। ਆਹੋ ਆਹੋ ਬਿਲਕੁਲ। ਚਲਿਏ ਫਿਰ। ਨਹੀਂ ਅਜੇ ਨਾ ਉਹ ਇਸ਼ਾਰਾ ਨਹੀਂ ਮਿਲਿਆ। ਮਤਲਬ ਕਿ ਮੈਂ ਵੀ ਪਤਾ ਨਹੀਂ ਕੀ ਬਕਵਾਸ ਪਿਆ ਕਰਨਾ। ਕਿਹੜਾ ਇਸ਼ਾਰਾ, ਕੀ ਗੱਲਾਂ ਕਰਨਾ ਹੈ? ਇਸ਼ਾਰਾ ਨਹੀਂ, ਉਹ ਬਾਬੇ ਦਾ ਪਾੜਾ ਲਾਣੇ, ਉਹਦਾ ਕਾਂਬਾ ਲਾਣੇ ਆ। ਪੈਸੇ ਫੜੇ ਨੇ ਨਹੀਂ ਨਹੀਂ, ਪੈਸੇ ਨਹੀਂ ਫੜੇ, ਬਲਕਿ ਬਾਬਾ ਬਚਾਈਏ ਨਾ। ਰਿਆਜ਼, ਉਹ ਯਾਰ ਅੰਗੀਠੀ ਬਾਲ ਲਈ, ਇਹਦਾ ਬਾਬੇ ਦਾ ਪਾੜਾ ਤੇ ਲਾਈਏ। ਪਰ ਕਿਵੇਂ? ਤੂੰ ਦੱਸਦਾ ਨਹੀਂ ਕਿਵੇਂ? ਆਓ ਜੀ ਆਓ, ਬਾਬਾ ਜੀ ਉਠੋ, ਤੁਹਾਡਾ ਪਾੜਾ ਲਾਈਏ। ਚਲੋ ਉਠੋ, ਸ਼ਾਬਾਸ਼, ਚਲੋ ਚਲੋ ਚਲੋ। ਨਹੀਂ, ਮੇਰਾ ਮਾਖਾ ਆਵੇਗਾ, ਲੋਈ ਲਿਆਵੇਗਾ। ਮਾਖਾ ਆਵੇਗਾ, ਲੋਈ ਵੀ ਆਏਗੀ। ਹੋ ਵੈਸੇ ਅਮਨਵਰਿਆ, ਉਹ ਕੱਢੀ ਯਾਰ ਕੋਟੀਆਂ, ਕੋਟ, ਮਫਲਰ, ਸਵੈਟਰ ਜੋ ਵੀ ਆਏ ਲਿਆ। ਪੈਂਟਾ ਗਰਮ ਵੀ ਨਾ ਕੱਢ ਲਈਏ। ਲਿਆ ਪੈਂਟਾ ਗਰਮ ਵੀ ਲਿਆ। ਬਾਬਾ ਬਚਾਣਾ ਹੈ, ਕੰਮ ਅੱਜ ਹੀ ਹੋਣਾ ਹੀ। ਕੀ ਮਤਲਬ? ਮਤਲਬ ਕਿ ਘਰ ਅੱਜ ਹੀ ਜਾਣਾ ਹੈ ਨਾ ਸਾਂ। ਉਹ ਲਿਆਓ ਬਾਬਾ ਲਿਆਓ। ਉਹ ਬਾਬਾ ਖੈਰ ਹੈ, ਤੈਨੂੰ ਕੋਟ ਪਵਾਉਣ ਲੱਗੇ ਆ। ਉਹ ਮਨਵਰਿਆ, ਉਹ ਪੈਸੇ ਆਪਣੇ ਲੈ ਲਈ ਪਹਿਲਾਂ, ਜੇਬ ਤੇਰੀ ਕੁਤਰਿਆ ਬਿਨਾਂ ਹੀ ਕੁਤਰੀ ਜਾਣੀ ਓ। ਗੁਲਾਬ ਦਾ ਰਿਓੜੀ। ਉਹ ਇੰਨੇ ਵਿੱਚ ਤੇ ਬੜਾ ਕੁਝ ਆ ਜਾਏਗਾ। ਉਹ ਲੱਗਦਾ ਕਿਸੇ ਦਾ ਬੋਝਾ ਟੋਕੀ ਲਿਆ ਸੂ, ਮੂੰਗਫਲੀ ਬਦਾਮਾਂ ਵਰਗੀ। ਨਹੀਂ, ਮੇਰਾ ਮਾਖਾ, ਮੇਰਾ ਮਾਖਾ। ਉਹ ਚਾਚਾ ਬਸ਼ੀਰ ਆ ਕੇ ਪਿਆ ਹੁੰਦਾ। ਉਹ ਭਾ ਸ਼ੌਕਤ, ਉਹ ਬਾਬੇ ਨੂੰ ਕੀ ਕਰਦਾ ਪਿਆ? ਉਹ ਕੁਝ ਨਹੀਂ, ਬਾਬੇ ਦਾ ਪਾੜਾ ਲਾਣ ਲੱਗੇ ਆ। ਉਹ ਬਾਬਾ ਪਾਲਾ ਹੈ, ਪਾਲਾ ਦੁਹਾਈ ਦੇ, ਤੈਨੂੰ ਨਿੱਘ ਆਵੇਗਾ, ਆਰਾਮ ਆਵੇਗਾ। ਨਿੱਘ ਆਵੇਗਾ, ਆਰਾਮ ਆਵੇਗਾ। ਓਏ ਆਹੋ ਯਾਰ, ਨਿੱਘ ਆਵੇਗਾ, ਆਰਾਮ ਆਵੇਗਾ। ਪੈਰ ਚੁੱਕੋ ਜ਼ਰਾ, ਚਲੋ ਚਲੋ। ਬਾਬਾ ਪੈਰ ਤੇ ਚੁੱਕ। ਆਏ ਹਾਏ ਹਾਏ। ਅਮਨਵਰਿਆ,
ਉਹ ਮਫਲਰ ਵਿਖਾ, ਨਾਲੇ ਦੱਸੀ ਪੈਸੇ ਕਿੰਨੇ ਹੋਏ ਨਹੀਂ। 1000 ਰੁਪਏ ਪੂਰੇ ਹੋਣ ਵਾਲੇ ਨੇ। ਉਹ ਨਹੀਂ ਮਰਨ ਲੱਗਾ ਤੂੰ ਮਨਵਰਿਆ। ਉਹ ਮੇਰਾ ਮਤਲਬ ਹੈ ਵੇਖ ਬਾਬਾ ਕਿੱਡਾ ਸੋਹਣਾ ਬਣ ਗਏ। ਹਾਂ, ਔਰ ਨਾਲੇ ਦੱਸੀ, ਨਾਲੇ ਉਹ ਜਰਾਬਾਂ ਹੈ ਨਹੀਂ ਕੋ ਗਰਮ? ਨਹੀਂ, ਮੈਨੂੰ ਘਰ ਜਾਣਾ, ਮੇਰਾ ਮਾਖਾ, ਮੈਂ ਘਰ ਜਾਣਾ। ਜਾਵਾਂਗੇ ਬਾਬਾ, ਹੁਣ ਤੇ ਘਰ ਹੀ ਜਾਵਾਂਗੇ। ਆਹੋ ਜੀ, ਘਰ ਹੀ ਜਾਣਾ ਹੁਣ ਕੇ। ਆਂਡੇ ਗਰਵਾਂਡੇ। ਓਏ ਹੋਏ, ਵਾਹ ਜੀ ਵਾਹ। ਰਿਓੜੀ ਗੁਲਾਬ ਦਾ ਰਿਓੜੀ ਮੂੰਗਫਲੀ ਬਦਾਮਾਂ ਵਰਗੀ। ਓਏ ਚੁੱਪ, ਮੈਂ ਉਹਨੂੰ ਚੁੱਪ ਕਰਾ ਰਿਹਾ, ਤੂੰ ਵੀ ਬੋਲੀ ਜਾ ਰਿਹਾ। ਅੰਦਰ ਲੋਕੀ ਫਿਲਮ ਓਏ ਵਾਹ ਸ਼ੌਕਿਆ, ਓਏ ਤੂੰ ਪਾਲਾ ਕੀ ਲਾਈ ਬਾਬੇ ਦਾ? ਓ ਤੂੰ ਤੁਹਾਨੂੰ ਸਾਹ ਬਣਾਤਾ ਈ। ਓਏ ਓਏ ਅਸਲਮ ਯਾਰ, ਉਹ ਕਿਹੜਾ ਗਾਣਾ ਸੀ ਉਹ? ਸਾਲਾ ਮੈਂ ਕੀ ਸੀ ਉਹ? साला मैं तो साहब बन गया, ये साहब बन के कैसे तन गया? ये सूट मेरा देखो, ये बूट मेरा देखो, जैसे गोरा कोई लंदन का। हे साला मैं तो साहब बन गया। भूख बड़ी लगती है। ਉਹ ਖਾਓ ਜੀ ਖਾਓ, ਸਾਹ ਨੂੰ ਆਂਟੀ ਕੇ ਖਵਾਓ। ਓਏ, ਇੱਥੇ ਕੀ ਹੋ ਰਿਹਾ ਹੈ? ਇੱਥੇ ਕੀ ਹੋ ਰਿਹਾ ਹੈ? ਇਹ ਸਾਹਿਬ ਕੌਣ ਨੇ? ਸਰ ਜੀ ਇਹ ਸਾਹਬ ਨਹੀਂ ਜੀ, ਇਹ ਉਹ ਫਕੀਰੀ ਦਾ ਪਿਓ ਜੇ। ਪਾਲੇ ਠਰਨ ਡਿਆ ਸੀ, ਮਰਨ ਡਿਆ ਸੀ। ਇਹ ਸਭ ਰਲ ਮਿਲੇ ਨੂੰ ਕੱਪੜੇ ਚਾਹ ਪਵਾਏ ਨੇ, ਰਾਤ ਕੱਢ ਜੇ ਖੁਦਾ ਤਰਸੀ ਲਈ। खुदा तरसी ਲਈ ਤੇ ਮੈਂ ਜਿਹੜਾ ਅੰਦਰ ਖੁਦਾ ਤਰਸੀ ਲਈ ਖਜਲ ਹੋਣਾ ਫਿਰਨਾ ਕਿ ਅਖਬਾਰੀ ਨੁਮਾਇੰਦੇ ਇਤਫਾਕ ਨਾਲ ਆ ਹੀ ਗਏ ਨੇ। ਆ ਕੋਈ ਸਾਡੇ ਇਸ ਸਿਨੇਮੇ ਦੇ ਸਟਾਫ ਦੀ ਗੱਲ ਕਿਤੇ ਸੁਣੀ ਜਾਵੇ, ਪੁਰਾਣੇ ਸਟਾਫ ਨੂੰ ਫਾਰਗ ਨਾ ਕੀਤਾ ਜਾਏ, ਤਨਖਾਹਾਂ ਦਿੱਤੀਆਂ ਜਾਣ, ਨਵੇਂ ਸਿਨੇਮੇ ਵਿੱਚ ਹਾਈ ਮੈਕਸ ਵਿੱਚ ਨੌਕਰੀਆਂ ਦਿੱਤੀਆਂ ਜਾਣ। ਉਹਦਾ ਤੁਹਾਨੂੰ ਅਹਿਸਾਸ ਹੀ ਕੋਈ ਨਹੀਂ, ਹੱਦ ਹੋ ਗਈ ਹੈ। ਆ ਬਸ਼ੀਰ, ਆ ਤੂੰ ਤੇ ਕੋਈ ਮੁੰਡਾ ਖੁੰਡਾ ਨਹੀਂ, ਬੰਦਾ ਆਖੇ ਨਾ ਸਮਝ। ਆ ਤੇਰੀ ਤੇ ਸਾਰੀ ਉਮਰ ਇੱਥੇ ਗੁਜ਼ਰੀ ਹੈ, ਤੂੰ ਇੱਥੇ ਬਰੂਪੀਆਂ ਦਾ ਤਮਾਸ਼ਾ ਪਿਆ ਕਰਨਾ। ਆਂਡੇ ਗਰਵਾਂਡੇ। ਆ ਕੱਢੋ ਨਾ, ਕੱਢੋ, ਚਲੋ 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 ਨਿਕਲੋ। ਇਹ ਸਾਰਾ ਆਪਦੀ ਜਾਏ, ਮੇਰਾ ਮਤਲਬ ਹੈ ਕੱਢੋ ਬਾਬੇ ਨੂੰ, ਬਰੂਪੀਆਂ ਨੂੰ। ਆ ਬੁਲਾਓ ਉਹਨਾਂ ਨੂੰ, ਸਟਾਫ ਦੇ ਲੋਕਾਂ ਨੂੰ, ਰਿਆਜ਼, ਅਸਲਮ, ਲਿਆਕਤ, ਨਜ਼ੀਰ। ਸਰ ਜੀ ਇੱਥੇ ਕੋਲ ਹੀ ਨੇ ਦੋਵੇਂ। सूरत बड़ी सीरियस है, मालक एक बारी हथों निकल गए तो फिर तू कौन ते मैं कौन? मैं चाहना अखबार वाले सामने एक बारी कमिट कर लें, अपने वाजिबात लैने ले बनिए, अगे कोई नौकरियां भी मिलन। पर तुसी इत्थे बरूपियां दा तमाशा लाया। सॉरी सर जी, तू ते काका सिनेमे दा स्टाफ भी नहीं पूरी तरह। ओ ते मैं आखिया गरीब मुंडा है, पढ़न वाला, कोई जॉब इन्हूं इत्थे मिल जाए। पर इत्थे हासे पै रहे ने पागलों तरह। ओए कोई हसन दा मकाम है कि रोण दा? हसन दा नहीं नहीं सर जी, रोवन दा, बिल्कुल रोवन दा। सर जी ਹੁਣ ਦੱਸੋ ਕਰਨਾ ਕੀ ਹੈ? करना कुछ भी नहीं, मैं स्टाफ दी मीटिंग करा रहा इन्हां नाल, अखबार वालियां नाल, इंटरव्यू तो बाद, मेरा मतलब शो टुटन तो बाद। ਤੇ ਸਰ ਜੀ ਉਹਨਾਂ ਨੂੰ ਹੁਣੇ ਹੀ ਸੱਦ ਲਓ ਅਖਬਾਰ ਵਾਲਿਆਂ ਨੂੰ। बाकी स्टाफ ते अजे ड्यूटी ते है जनाब, शो अजे चल रहा है, तानू ते अज छुट्टी मिली हुई है बरूपीए दा तमाशा लाने लई। खैर वैसे उन्हां तमाशाइयां नाल भी ते स्टाफ दे लोकां नाल भी बाद विच गल करनी है। बस ठीक है सर जी, फिर ਅਸੀਂ ਵੀ ਆਪਣਾ ਨਾ ਰੋਣਾ ਰੋ ਦਿਆਂਗੇ ਅੱਜ। बिल्कुल चंगी तरह रोवो पिटो। और तू ते किंग सिनेमे दा सब तो पुराना मुलाजिम है बशीर। सर जी ਤੁਹਾਨੂੰ ਤਾਂ ਪਤਾ ਹੈ ਮੈਂ ਕੀ ਅੱਬੇ ਹੋਰੀ ਵੀ ਦਾਦਾ ਵੀ। ठीक है, फिर मैं बाकी स्टाफ ने इधर ही ले आवांगा। ਵੱਡੇ ਆਗਾ ਸਾਹਿਬ ਤੇ ਬੜੇ ਨਾਰਾਜ਼ ਨੇ ਇਸ ਗੱਲ ਤੋਂ, ਪਰ ਜਮਸ਼ੇਦ ਆਗਾ ਸਾਹਿਬ ਫਿਰ ਵੀ ਜ਼ਾਰਾ ਸਾਹਿਬਾ ਦੀ ਗੱਲ ਮੰਨ ਰਹੇ ਨੇ। ਆਂਡੇ ਗਰਵਾਂਡੇ ਰਿਓੜੀ ਗੁਲਾਬ ਦਾ ਰਿਓੜੀ ਮੂੰਗਫਲੀ ਬਦਾਮਾਂ ਵਰਗੀ ਰਿਓੜੀ ਗੁਲਾਬ ਦਾ ਓਏ ਚੁੱਪ, ਆਵਾਜ਼ ਨਾ ਨਿਕਲੇ ਤੇਰੀ ਤੇ ਤੇਰੀ ਵੀ। ਸਾਰੇ ਅਜੇ ਇੱਥੇ ਹੀ ਰਹੋ, 4 ਬੰਦੇ ਜੁੜ ਜਾਣਗੇ ਤੇ ਚੰਗਾ ਰਹੇਗਾ। ਅੱਜ ਸਟਾਫ ਹੀ ਸਮਝੋ ਸਭ ਆਪਣੇ ਆਪ ਨੂੰ। ਪੀਨੋਬ
ਯਾਰ ਇੰਨੀ ਰਾਤ ਪੈ ਜਾਂਦੀ ਹੈ, ਤੂੰ ਜਵਾਨ ਜਾਣ ਇੱਥੇ ਮੰਗਦੀ ਫਿਰਨੀ ਹੈ, ਤੈਨੂੰ ਡਰ ਨਹੀਂ ਲੱਗਦਾ? ਮੇਰਾ ਅੱਬਾ ਜੋ ਮੇਰੇ ਨਾਲ ਹੈਗਾ ਏ। ਅੱਬਾ ਕੌਣ ਹੈ? ਬਾਬਾ? ਓਏ ਹੋ ਤੇ ਵਾਹ ਦਾ ਬੁੱਲਾ ਵਗੇ ਤੇ ਡਿੱਗ ਪਏਗਾ। ਤੂੰ ਜੋ ਮੇਰੇ ਨਾਲ ਹੈਗਾ ਏ। ਮੈਂ ਤੇ ਨਾਲ ਹੀ ਆ ਭਲਾ, ਇਹ ਕਿਹੜੀ ਗੱਲ ਹੈ? ਸ਼ੌਕਿਆ, ਹਾਂ ਇਹ ਘੜੀ ਪਿੱਛੋਂ ਘੜੀ ਕਿਉਂ ਵੇਖ ਰਿਹਾ ਹੈ? ਕਿੱਥੇ ਆਣਾ ਹੈ ਕਿ ਕਿੱਥੇ ਜਾਣਾ ਹੈ? ਨਹੀਂ ਆਉਣਾ ਕਿੰਨੇ ਵੇ? ਉਹ ਤੂੰ ਜਾਣਾ ਨਹੀਂ ਸੀ ਮੇਰੀ ਮਾਂ ਨੂੰ ਮਿਲਣ? ਉਹ ਚਾਹ ਬਣਾਈ ਹੋਏਗੀ ਨਾ ਉਹਨੇ। ਮਾਂ ਤੇਰੀ ਗੱਲ ਮੰਨੇਗੀ? ਕਿਹੜੀ ਗੱਲ ਭਲਾ? ਐਡਾ ਅਣਜਾਣ ਨਾ ਬਣ। ਆਖੇ ਕਿਹੜੀ ਗੱਲ? ਅੱਛਾ ਉਹ ਬਿਲਕੁਲ ਕਿਉਂ ਨਹੀਂ। ਅਸੀਂ ਤੇ ਸ਼ਾਮੋਂ ਪਹਿਲਾਂ ਹੀ ਪਿੱਛੇ ਝੁੱਗੀ ਨੂੰ ਉੱਪਰ ਜਾਂਦੇ ਸਾਂ। ਫਿਰ ਇੱਥੇ ਜਦੋਂ ਤੂੰ ਮੇਰੇ ਨਾਲ ਗੱਲ ਕੀਤੀ, ਮੈਂ ਤੇ ਇੱਥੇ ਰਾਤ ਹੀ ਪਾਣ ਲੱਗ ਪਈ। ਤੈਨੂੰ ਯਾਦ ਨਹੀਂ? ਯਾਦ ਹੀ ਇਹ ਸਭ ਕੁਝ, ਇਹ ਕਿਹੜਾ ਕੋਈ ਭੁੱਲਣ ਵਾਲੀ ਗੱਲ ਹੈ? ਹਜੇ ਮਹੀਨੇ 2-3 ਹੀ ਹੋਏ ਨੇ ਮੰਗਣ ਨਿਕਲਿਆ। ਆਟੇ ਵਾਲਾ ਪੀਪਾ ਖਾਲੀ ਹੋਏ ਨੂੰ ਹਜੇ ਤੀਜਾ ਦਿਨ ਸੀ। ਬਾਬੇ ਆਖਿਆ ਨਿਰਾ ਪਾਣੀ ਪੀਣ ਨਾਲ ਭੁੱਖ ਨਹੀਂ ਲੈਂਦੀ। ਮੈਂ ਨਾਲ ਦੀ ਝੁੱਗੀ ਟੁੱਕਣ ਮੰਗਣ ਗਈ ਸਾਂ, ਪਰ ਉਹਨਾਂ ਦਾ ਕੁੱਤਾ ਮੈਨੂੰ ਵੇਖ ਕੇ ਭੌਂਕਣ ਲੱਗ ਪਿਆ। ਬਾਬੇ ਆਖਿਆ ਆਟੇ ਵਾਲਾ ਪੀਪਾ 3 ਦਿਨਾਂ ਤੋਂ ਖਾਲੀ ਸੀ। ਬਾਬੇ ਆਖਿਆ ਜੇ ਮੰਗਣਾ ਪਿੰਨਣਾ ਹੀ ਹੈ ਤੇ ਇਹਨਾਂ ਲੁੱਚਿਆਂ ਕੋਲੋਂ ਕਾਹਨੂੰ ਮੰਗੀਏ? ਬਾਹਰ ਰਜੇ ਪੁਜੇ ਲੋਕਾਂ ਸਾਹਮਣੇ ਸੀਸਾਂ ਦੇਨੇ ਆ। ਕੋਈ ਤੇ ਖੁਦਾ ਤਰਸੀ ਕਰੇਗਾ। ਮੈਂ ਤੇ ਬਾਬਾ ਝੁੱਗੀਓ ਨਿਕਲ ਕੇ ਚੌਕ ਵਿੱਚ ਆਣ ਖਲੋਤੇ। ਮੰਗਣ ਦੀ ਜਾਂਚ ਕੋਈ ਨਾ ਸੀ, ਨਾ ਮੈਨੂੰ ਤੇ ਨਾ ਬਾਬੇ ਨੂੰ। ਕੋਲੋਂ ਲੰਘਦੇ ਮੁੰਡੇ ਮੈਨੂੰ ਵੇਖ ਕੇ ਸੀਟੀਆਂ ਮਾਰਨ। ਇੱਕ ਅੱਧੀ ਗੱਡੀ ਵਾਲਾ ਵੀ ਖਲੋਤਾ। ਆਵਾਜ਼ ਆਈ, ਚੱਲਣਾ ਏ। ਇੰਨੇ ਵਿੱਚ ਇੱਕ ਬੁੱਢੜੀ ਮਾਈ ਫਕੀਰਨੀ ਸਾਡਾ ਸਾਰਾ ਤਮਾਸ਼ਾ ਪਈ ਵੇਖਦੀ ਸੀ। ਉਹ ਆਈ, ਆਖਣ ਲੱਗੀ, ਬਾਬਿਆ ਤੂੰ ਸਦਾਈ ਏ। ਇਸ ਕੁੜੀ ਨੇ ਤੇ ਸ਼ਾਮੋਂ ਪਹਿਲਾਂ ਹੀ ਚੁੱਕੀ ਜਾਣਾ। ਇਹਨੂੰ ਘਰ ਲੈ ਜਾ। ਆਗਸੂ ਮੂੰਹ ਮੱਥਾ ਵਿਗਾੜੇ ਆਪਣਾ ਚੰਗੀ ਤਰ੍ਹਾਂ। ਡੈਣ ਲੱਗੇ, ਹਾਲੋ ਬੇਹਾਲ ਹੋਵੇ, ਐ ਵੀ ਤੇ ਤੂੰ ਵੀ। ਫੇਰ ਆਓ ਜੇ ਪਿੰਨਣਾ ਜੇ। ਬਾਬੇ ਨੂੰ ਗੱਲ ਸਮਝ ਆ ਗਈ। ਉਹ ਕੰਮਣ ਲੱਗ ਪਿਆ। ਝੁੱਗੀ ਨੂੰ ਟੁਰੇ ਤੇ ਆਖੀ ਜਾਏ, ਪਹਿਲਾ ਪੁੱਤਰ ਗਿਆ, ਹੁਣ ਧੀ। ਨਹੀਂ ਆਉਣਾ ਇੱਥੇ, ਹੁਣ ਨਹੀਂ ਆਉਣਾ। ਪਰ 15 ਰੁਪਈਏ ਇੰਨੇ ਵਿੱਚ ਸਾਨੂੰ ਜੁੜ ਗਏ ਸਨ। 2 ਰੋਟੀਆਂ ਲਈਆਂ ਤੇ ਸਲੂਣਾ ਖਾਦਾ, ਕੁਝ ਸੁਰਤ ਫਿਰੀ। ਪਰ 15 ਰੁਪਈਏ ਨੇ ਥੋੜੇ ਵੀ ਨਹੀਂ ਹੁੰਦੇ। ਅਖੀਰ ਬਾਬੇ ਆਖਿਆ ਉਸ ਬੁੱਢੜੀ ਮਾਈ ਦੀ ਗੱਲ ਮੰਨਣੀ ਪਏਗੀ। ਮੈਂ ਆਖਿਆ ਠੀਕ ਹੈ ਬਾਬਾ, ਪਰ ਮੂੰਹ ਮੱਥਾ ਤੇ ਰੱਬ ਨੇ ਬਣਾਇਆ ਹੈ। ਕਿੰਨਾ ਵੀ ਸਵਾਰੋ, ਕਿੰਨਾ ਵੀ ਵਿਗਾੜੋ, ਹਦੋਂ ਬਾਹਰ ਨਾ ਸਵਰਦਾ ਨਾ ਵਿਗੜਦਾ ਹੈ ਨਾ ਸ਼ੌਕਿਆ? ਮੂੰਹ ਮੱਥਾ ਹੀ ਨਹੀਂ ਪੀਨੋ, ਬੰਦਾ ਵੀ ਰੱਬ ਨੇ ਬਣਾਇਆ ਹੈ। ਉਹ ਵੀ ਹੱਦੋਂ ਬਾਹਰ ਨਾ ਸਵਰਦਾ ਨਾ ਵਿਗੜਦਾ ਹੈ। ਹੱਦੋਂ ਬਾਹਰ ਨਹੀਂ ਵਿਗੜਦਾ, ਹੱਦੋਂ ਬਾਹਰ ਨਹੀਂ ਵਿਗੜ ਸਕਦਾ। ਤੇਰੀ ਮਾਂ ਤੇ ਭਰਾ ਨੇ ਨਾ ਤੁਹਾਨੂੰ ਮੋੜਿਆ ਮੰਗਣ ਤੋਂ। ਮਾਂ ਕਿੱਥੇ ਤੇ ਭਰਾ ਕਿੱਥੇ? ਮਾਂ ਮਰ ਗਈ ਸੀ ਤੇ ਮਾਖੇ ਨੂੰ ਪੁਲਿਸ ਲੈ ਗਈ ਸੀ। ਕੀ ਹੋਇਆ? ਲੰਮੀ ਗੱਲ ਹੈ, ਫੇਰ ਕਦੀ ਦੱਸਾਂਗੀ। ਮੈਂ ਆਖਿਆ ਹੁਣ ਚਲੀਏ ਨਾ, ਇੱਥੇ ਕੀ ਹੈ ਹੁਣ? ਅਸਾਂ ਵਾਪਸ ਝੁੱਗੀ ਵੀ ਜਾਣਾ ਹੈ। ਚੱਲਨੇ ਆ। ਅੱਛਾ ਤੇਰੀ ਮਾਂ ਨੂੰ ਕੀ ਹੋਇਆ? ਭਰਾ ਨਾਲ ਕੀ ਬਣੀ?
ਮਾਂ ਮੇਰੀ ਤੇ ਮੈਂ ਕੋਠੀਆਂ ਵਿੱਚ ਕੰਮ ਕਰਦੀਆਂ ਸਾਂ। ਕੰਮ ਕਦੀ ਲੱਭਦਾ ਸੀ ਕਦੀ ਨਹੀਂ। ਅੱਬਾ ਮਾਲੀਆਂ ਦਾ ਕੰਮ ਕਰਦਾ ਸੀ। ਫੇਰ ਕੀ ਹੋਇਆ, ਸਾਨੂੰ ਤਿੰਨਾਂ ਨੂੰ ਇੱਕ ਵੱਡੀ ਸਾਰੀ ਕੋਠੀ ਵਿੱਚ ਕੰਮ ਮਿਲ ਗਿਆ। ਬੜੇ ਅਸੀਂ ਖੁਸ਼, ਭਈ ਚੰਗਾ ਸਬਬ ਬਣ ਗਿਆ ਸੀ ਇੱਕੋ ਥਾਂ ਤੇ। ਫੇਰ ਕੀ ਹੋਇਆ, ਅੱਬੇ ਕੋਲੋਂ ਹੋਰੇ ਕੀ ਗਲਤੀ ਹੋਈ, ਗੋਡੀ ਕਰਦਿਆਂ ਬੂਟੇ ਦੀ ਜੜ ਜਾ ਵੱਡੀ ਸੂ, ਇਕੱਠਾ 5000 ਦਾ ਬੂਟਾ ਹੈ। ਇੱਕ ਹਸ਼ਰ ਨਹੀਂ ਪੈ ਗਿਆ। ਲੱਗਦਾ ਸੀ ਸਾਬ ਸਾਰੇ ਮਾਲੀਆਂ ਨੂੰ ਥਾਂ ਮਾਰ ਦੇਵੇਗਾ। ਕਸੂਰ ਹੋ ਰਿਹਾ ਅੱਬੇ ਦਾ ਸੀ, ਕਿਹਦਾ ਸੀ? ਔਰ ਮੱਥੇ ਉਹਦੇ ਹੀ ਲੱਗਿਆ। ਸਾਬ ਨੇ ਕੁਸੁੰਜੋ ਅੱਬੇ ਨੂੰ ਮਾਰਿਆ, ਨੱਕ ਵਿੱਚ ਲਹੂ ਉਹਦੇ ਨਿਕਲਣ ਡੈ ਪਿਆ। ਫਿਰ ਥੱਲੇ ਡਿੱਗਾ, ਟੈਂਦਾ ਚੁਗੀ ਅਪੜਿਆ। ਮਾਂ ਕੇ ਵੇਖਿਓ ਸੂ, ਕਾਰਾਂ ਧੋਣ ਦਾ ਕੰਮ ਕਰਦਾ ਸੀ ਉਹਨਾਂ ਦਿਨਾਂ ਵਿੱਚ। ਤੇ ਸੁਣਿਓ ਸੂ ਕੀ ਹੋਇਆ ਹੈ, ਸ਼ੁਦਾਈਆਂ ਵਾਂਗੂ ਬਾਹਰ ਨੱਸ ਪਿਆ। ਕੋਠੀ ਦਾ ਬੂਹਾ ਭੰਨਣ ਲੱਗ ਪਿਆ ਤੇ ਗਾਲਾਂ। ਚੌਕੀਦਾਰ ਫੜ ਲਿਆ। ਪੁਲਿਸ ਅੱਧੇ ਘੰਟੇ ਵਿੱਚ ਸਾਨੂੰ ਸਭਾ ਨੂੰ ਚੁਗੀ ਤੋਂ ਲੈ ਕੇ ਚਲੀ ਗਈ। ਰਾਤ ਉੱਥੇ ਹੀ ਕੱਢੀ ਹਵਾਲਾਤ 'ਚ। ਨੇੜੇ ਕਿਤੇ ਹੀ ਬਾਬੇ ਤੇ ਮਾਖੇ ਨੂੰ ਮਾਰਦੇ ਸਨ। ਅਸੀਂ ਮਾਵਾਂ ਧੀਆਂ ਉਹਨਾਂ ਦੀਆਂ ਚੀਕਾਂ ਸੁਣਦੀਆਂ, ਰੋਂਦੀਆਂ ਤੇ ਉਹ ਆਖਣ ਚੁੱਪ ਕਰ ਜਾਓ, ਨਹੀਂ ਤੇ ਤੁਹਾਡਾ ਦੂਜਾ ਇਲਾਜ ਵੀ ਹੋ ਜਾਵੇਗਾ। ਸਵੇਰ ਉਹਨਾਂ ਨੇ ਸਾਨੂੰ ਤੇ ਬਾਬੇ ਨੂੰ ਛੱਡ ਦਿੱਤਾ, ਪਰ ਮਾਖਾ ਫੇਰ ਨਹੀਂ ਆਇਆ। ਸੁਣਿਏ ਕਈ ਹੋਰ ਵਾਰਦਾਤਾਂ ਪਾ ਦਿੱਤੀਆਂ ਨੇ ਉਹਦੇ ਤੇ। ਮਾਂ ਨੂੰ ਚੁੱਪ ਹੀ ਲੱਗ ਗਈ, ਨਾ ਖਾਵੇ ਨਾ ਸੋਵੇ, ਸੁੱਕਦੀ ਜਾਵੇ। ਮੈਨੂੰ ਕੁਝ ਪੈਸੇ ਲੱਭਦੇ ਸਨ ਤੇ ਬਾਬੇ ਨੂੰ ਮਾਖੇ ਦੀ ਥਾਂ ਤੇ ਕਾਰਾਂ ਧੋਣ ਦਾ ਕੰਮ ਲੱਭ ਗਿਆ। ਉਹਨਾਂ ਤਰਸ ਖਾਦਾ, ਪਰ ਬਣਦਾ ਕੁਝ ਨਹੀਂ ਸੀ। ਖਾਈਏ ਜਾਂ ਮਾਂ ਦਾ ਦਵਾ ਦਾਰੂ ਕਰੀਏ। ਫਿਰ ਉਸ ਕੋਠੀ ਦਾ ਇੱਕ ਮੁੰਡਾ ਮੈਨੂੰ ਛੇੜਨ ਡੈ ਪਿਆ ਤੇ ਪਿਓ ਉਹ ਵੀ ਗੰਦੇ ਗੰਦੇ ਇਸ਼ਾਰੇ ਕਰੇ। ਟੋਟੇ ਹੋਣੇ ਚਾਹੀਦੇ ਨੇ ਇਹੋ ਜਿਹੇ ਪਿਓ ਪੁੱਤਰਾਂ ਦੇ। ਫੇਰ ਕੀ ਹੋਇਆ ਪੀਨੋ? ਫੇਰ ਕੀ ਹੋਇਆ, ਹੋਰ ਕੰਮ ਲੱਭਿਆ, ਪਰ ਲੱਭੇ ਹੀ ਨਾ। ਬਾਜੀਆਂ ਆਖਣ ਤੈਨੂੰ ਨਹੀਂ ਰੱਖਣਾ, ਤੂੰ ਨਿਰੀ ਮੁਸੀਬਤ ਏ। ਬਾਜੀਆਂ ਕੌਣ? ਕੋਠੀਆਂ ਵਾਲੀਆਂ। ਸ਼ੌਕਿਆ ਤੈਨੂੰ ਇੱਕ ਗੱਲ ਦੱਸਾਂ, ਪਰ ਤੂੰ ਮੰਨਣ ਨਹੀਂ ਲੱਗਾ। ਕੀ ਗੱਲ ਭਲਾ? ਮੈਂ ਹਜੇ ਨਿੱਕੀ ਜਿਹੀ ਸਾਂ। ਮੇਰੀ ਮਾਂ ਨੇ ਮੈਨੂੰ ਇੱਕ ਕੋਠੀ ਤੇ ਕੰਮ ਤੇ ਲਵਾਇਆ ਤੇ ਉੱਥੇ ਜਿਹੜੀ ਬਾਜੀ ਸੀ ਨਾ, ਉਹ ਮੈਨੂੰ ਸਾੜਦੀ ਸੀ। ਸਾੜਦੀ ਸੀ? ਅੱਗ ਤੇ ਚਮਚ ਤੇ ਛੁਰੀ ਤਾਂ ਕੇ ਮੇਰਾ ਮਾਸ ਸਾੜਦੀ ਸੀ। ਐਵੇਂ ਹਜੇ ਵੀ ਨਿਸ਼ਾਨ ਨੇ। ਮੈਂ ਰੋੜਾ ਕੁਲਨਾੜਾ ਤੇ ਉਸ ਅਸਰਾ ਸ਼ੌਕਿਆ ਉਹਨੂੰ ਸਵਾਦ ਆਉਂਦਾ ਹੋਣਾ ਹੈ ਨਾ। ਫਿਰ ਪਤਾ ਉਸ ਕੀ ਕਰਨਾ, ਮੇਰਾ ਹੱਥ ਫਰਸ਼ ਤੇ ਰੱਖ ਕੇ ਉੱਤੇ ਆਪ ਖਲੋ ਜਾ। ਬਸ ਕਰ ਦੇ। ਬਸ ਕਰ ਦੇ ਪੀਨੋ। ਅੱਛਾ ਫੇਰ ਕੀ ਹੋਇਆ? ਫੇਰ ਕੀ ਹੋਇਆ, ਮਾਂ ਨੇ 4 ਮਹੀਨੇ ਵੀ ਨਾ ਕੱਢੇ। ਕੰਮ ਕਰ ਰਿਹਾ ਹੀ ਕੋਈ ਨਾ। ਆਟੇ ਵਾਲਾ ਪੀਪਾ ਖਾਲੀ ਹੋ ਗਿਆ ਤੇ ਸਾਨੂੰ ਉਸ ਮਾਈ ਦੀ ਗੱਲ ਮੰਨਣੀ ਪਈ। ਨੈਤਾ ਨਾ ਸੀ ਉਹਦਾ, ਬੜੀ ਚੰਗੀ ਮਾਈ ਸੀ।
ਕੁਝ ਦਿਨ ਉਹਦੇ ਨਾਲ ਹੀ ਰਹੇ। ਰੋਟੀ ਟੁੱਕਰ ਤੋਂ ਉੱਤੇ ਵੀ ਬਚ ਜਾਂਦਾ ਸੀ। ਇੱਕ ਦਿਨ ਉਹਦੇ ਟਿਕਾਣੇ ਤੇ ਗਏ ਤੇ ਵੇਖਿਓ ਸੂ ਮੋਈ ਪਈ ਏ। ਲੋਕ ਇਕੱਠੇ ਹੀ ਪੁਲਿਸ ਬੁਲਾਉਣ ਨੂੰ ਫਿਰਦੇ ਸਨ। ਅਸੀਂ ਤੇ ਨੱਸਣ ਦੀ ਕੀਤੀ ਕਿਤੇ ਅਸੀਂ ਕਾਬੂ ਨਾ ਆ ਜਾਈਏ। ਤੇ ਉਹ ਮਾਖਾ ਉਹ ਵੀ ਬੜੀ ਅਜੀਬ ਗੱਲ ਏ। 5-7 ਦਿਨਾਂ ਪਹਿਲਾਂ ਦੀ ਗੱਲ ਏ। ਇੱਥੇ ਹੀ ਇਸ ਸੈਲਮੇ ਦੇ ਬਾਹਰ ਸ਼ਾਮਾਂ ਵੇਲੇ ਇੱਕ ਬੰਦੇ ਨੇ ਸਾਨੂੰ ਡੱਕਿਆ। ਦਾੜੀ, ਸਿਰ ਦੇ ਵਾਲ ਸਭੋ ਇੱਕੋ ਕੁਝ। ਬੋਲਿਆ ਤੇ ਮਾਖਾ। ਅਸੀਂ ਉਹਨੂੰ ਨਾ ਪਛਾੜਿਆ, ਪਰ ਲੱਗਾ ਉਹ ਬੜਾ ਪਸੂੜੀ ਵਿੱਚ ਏ। ਤੇ ਸਾਨੂੰ ਆਖਣ ਲੱਗਾ ਤੁਸੀਂ ਰੋਜ਼ ਹੀ ਇੱਥੇ ਮੰਗਦੇ ਹੋ। ਮੈਂ ਆਖਿਆ ਰੋਜ਼ ਹੀ ਸਮਝ ਲੈ, ਬਾਬਾ ਤੇ ਪਾਲੇ ਨਾਲ ਕੰਬੀ ਜਾਏ। ਮੈਂ ਹੀ ਦੱਸਿਆ ਜਿੰਨੀ ਛੇਤੀ ਹੋਇਆ ਕਿ ਕੀ ਹੋਇਆ ਸਾਡੇ ਨਾਲ। ਫਿਰ ਆਖਣ ਲੱਗਾ ਬਾਬਾ ਮੈਂ ਤੈਨੂੰ ਲੋਈ ਲਿਆ ਕੇ ਦੇਵਾਂਗਾ, ਮੈਂ ਛੇਤੀ ਲਿਆਵਾਂਗਾ। ਉਹ ਦਿਨ ਤੇ ਅੱਜ ਦਾ ਦਿਨ ਬਾਬੇ ਡੰਡ ਪਈ ਹੋਈ ਏ। ਮੇਰਾ ਮਾਖਾ ਆਵੇਗਾ, ਲੋਈ ਲਿਆਵੇਗਾ। ਉਹ ਹੋਰੇ ਕਿਹੜੇ ਚੱਕਰਾਂ ਵਿੱਚ ਸੀ। ਅਗੇ ਲੋਈ ਲਿਆਵੇਗਾ। मैं आख्या और चलिए ना। ਚੱਲਨੇ ਆ। ਤੂੰ ਇੰਜ ਕਰ ਉਹ ਬਾਬੇ ਕੋਲ ਬਹਿ ਜਾ ਕੇ ਤੇ ਤੁਸੀਂ ਦੋਵੇਂ ਨਾ ਕਿਤੇ ਜਾਇਓ ਨਾ, ਹੈ ਜਾਣਾ ਨਾ ਕਿਧਰੇ। ਮੋਬਾਈਲ ਕੋਈ ਹੈ ਨਹੀਂ ਤੇ ਹਰ ਗੱਲ ਦੱਸਣ ਆਪ ਆਓ। ਹੁਣ ਕੀ ਗੱਲ ਏ? ਅਏ ਉਹਨਾਂ ਆਖਿਆ ਮਾਲ ਲੈ ਕੇ ਸਟਾਪ ਤੋਂ ਥੋੜਾ ਪਿੱਛੇ ਪਹੁੰਚਣਾ ਹੈ। ਸਟਾਪ ਵੈਗਨਾਂ ਦਾ ਹੈ ਤੇ ਉੱਥੇ ਕੋਈ ਵੀ ਪਹੁੰਚ ਸਕਦਾ ਹੈ। ਉੱਥੇ ਠੀਕ ਨਹੀਂ, ਨਾਲੇ ਪੁਲਿਸ ਥਾਂ ਥਾਂ ਤੇ। ਸਮਝ ਗਿਆ ਮੇਰੀ ਗੱਲ? ਤੇਰੀ ਗੱਲ ਵੀ ਸਮਝ ਆ ਗਈ ਏ ਤੇ ਆਪਣੀ ਗੱਲ ਵੀ ਸਮਝ ਆ ਗਈ ਏ। ਉਹ ਕੀ ਬਕਵਾਸ ਪਿਆ ਕਰਨਾ ਹੈ? ਉਹ ਵੇਖ ਮੁੱਦੇ, ਇੰਨੀ ਰਕਮ ਵਿੱਚ ਮੁਸ਼ਕਲ ਹੈ ਯਾਰ। 50,000 ਤੋਂ ਘੱਟ ਨਹੀਂ। ਉਹ ਕੀ ਤੇਰਾ ਦਿਮਾਗ ਚੱਲ ਗਿਆ? ਉਹ ਇੱਕ ਤੇ ਆ ਪੁਲਿਸ ਹਰ ਥਾਂ ਤੇ। ਸੱਤਿਆ ਨਾ ਫਿਰ ਰਿਉੜੀ ਗੁਲਾਬ ਦਾ ਰਿਉੜੀ। ਓਏ ਇੱਥੋਂ ਕੋਈ ਲੰਘਿਆ? ਓਏ ਡਾਕੂ ਇੱਥੇ ਇਸ ਇਲਾਕੇ ਵਿੱਚ ਨਸਿਆ ਭਜਿਆ ਫਿਰਦਾ ਹੈ। ਇਹ ਕੋਈ ਲੰਘਿਆ? ਕੌਣ ਨੇ ਸਭ? ਇਹ ਸਭ ਕੌਣ ਨੇ? ਸਰ ਜੀ ਇਹ ਆਪਣੇ ਹੀ ਬੰਦੇ ਨੇ ਜੀ, ਸਟਾਫ ਦੇ ਲੋਕ ਨੇ। ਤੇ ਇਹ ਮੋਹਤਰਮ ਕੌਣ ਨੇ? ਓਏ ਮੈਨੇਜਰ ਸਾਹਿਬ ਨੇ। ਉਹ ਨਹੀਂ ਸਰ ਜੀ, ਇਹ ਮੈਨੇਜਰ ਸਾਹਿਬ ਤੇ ਪਾਲੇ ਸਾਹਿਬ ਨੇ। ਤੇ ਇੱਥੇ ਬਾਹਰ ਬਿਠਾਏ ਨੇ ਪਾਲੇ ਚ। ਆਪ ਕਿੱਥੇ ਨੇ ਮੈਨੇਜਰ ਸਾਹਿਬ? ਉਹਨਾਂ ਨਾਲ ਗੱਲ ਕਰਨੀ ਹੈ, ਥੋੜਾ ਖੜਕਾ ਦੜਕਾ ਰੱਖਣ ਜ਼ਰਾ, ਖਬਰਦਾਰ ਰਹਿਣ। ਸਰ ਜੀ ਅੰਦਰ ਆਓ, ਤੁਸੀਂ ਮੇਰੇ ਨਾਲ ਆਓ। ਆ ਜਾਓ। ਆਂਡੇ ਕਰਮਾਂਡੇ। ਸਰ ਜੀ ਉਹ ਕੀ ਹੋਇਆ? 2 ਕੁ ਆਂਡੇ ਨਾ ਲੈ ਲਈਏ, ਠੰਡ ਬੜੀ ਹੈ। ਸ਼ਰਮ ਕਰ, ਤੂੰ ਡਿਊਟੀ ਤੇ ਵੇ। ਲੈ ਡਿਊਟੀ ਤੇ ਰਿਓੜੀਆਂ ਜਾਇਜ਼ ਨੇ ਤੇ ਆਂਡੇ ਨਹੀਂ। ਉਹ ਭਾ ਸ਼ੌਕਤ ਆ ਯਾਰ, ਪੀਨੋ ਤੇ ਬਾਬਾ ਜਿੱਥੇ ਹੀ ਨੇ। ਦੇਰ ਨਹੀਂ ਹੋ ਗਈ? ਉਹ ਕੀ ਗੱਲ ਏ, ਤੇਰੇ ਨਾਲ ਕਿੱਥੇ ਜਾਣਾ ਏ? ਨਹੀਂ ਮੇਰੇ ਨਾਲ ਕਿੰਨੇ ਜਾਣਾ ਹੈ? ਕਿਸੇ ਨਹੀਂ ਜਾਣਾ ਮੇਰੇ ਨਾਲ। ਉਹ ਮੈਂ ਵੇਖਿਆ ਸੀ ਇੰਨੀ ਦੇਰ ਗੱਲਾਂ ਹੁੰਦੀਆਂ ਰਹੀਆਂ ਸਨ। ਉਹ ਸ਼ਾਇਦ ਕੀ ਸ਼ਾਇਦ ਹੋਇਆ? ਤੂੰ ਹੈ ਕੌਣ ਹੈ? ਤੂੰ ਕੀ ਚਾਹੁੰਦਾ ਹੈ? ਕੌਣ ਹੈ ਤੂੰ? ਕਿਸੇ ਨਹੀਂ ਜਾਣਾ ਮੇਰੇ ਨਾਲ। ਉਹ ਬਾਸ਼ ਚੱਲਿਆ। ਉਹ ਬਾਸ਼ੋਕਾ ਤੈਨੂੰ ਹੋਇਆ ਕੀ? ਮੈਂ ਤੇ ਐਵੇਂ ਗੱਲ ਕੀਤੀ ਸੀ। ਉਹ ਤੈਨੂੰ ਹੋਇਆ ਕੀ? ਜੋ ਹੋਣਾ ਸੀ ਉਹ ਹੋ ਗਿਆ। ਜੋ ਹੋਣਾ ਹੈ ਹੋਵੇਗਾ। ਤੂੰ ਤੇ ਅਸਲਮ ਹੈ, ਅਸੀਂ ਤੇ ਭਰਾਵਾਂ ਯਾਰ ਆ। ਨਹੀਂ ਯਾਰ ਤੂੰ ਤੇ ਭਰਾ ਹੈ ਮੇਰਾ ਯਾਰ। ਜੀ ਸਰ ਇੰਟਰਵਿਊ ਕੁਝ ਜ਼ਿਆਦਾ ਹੀ ਲੰਮਾ ਹੋ ਗਿਆ। ਅਖਬਾਰ ਵਾਲਾ सिचुएशन सर काफी एब्सर्ड। नहीं सर अज वाकई एब्सर्ड। दोवें प्यो पुत्र गल करके दूसरे का मुंह देखते ने। जे गल ठीक ना होए तो आवाज आती है एक्चुअली डैड मीन्स दैट, या फिर असल में बेटा जी कहना चाहते ने। जी सर बड़ा मजा आ रहा। फिर वो आगा साहब
ਮਾਲਿਕ ਸਰ ਕਿੰਗ ਸੈਨਮੇ ਦੀਆਂ ਪੁਰਾਣੀਆਂ ਤਸਵੀਰਾਂ ਲੈ ਕੇ ਆ ਵੈਰੀ ਇੰਟਰਸਟਿੰਗ ਸਟਫ। ਇੱਕ ਤਸਵੀਰ ਤੇ ਉਹਨਾਂ ਦੇ ਦਾਦਾ ਜੀ ਦੀ ਮਾਰਲਨ ਬ੍ਰਾਂਡੋ ਨਾਲ ਵੀ ਹੈ। ਨਹੀਂ ਸਰ, ਉਹ ਟਿੰਡ ਬ੍ਰਾਂਡੋ ਦੀ ਇੰਨੀ ਤੇ ਪਛਾਣ ਹੁਣ ਸਾਨੂੰ ਵੀ ਹੈ ਹਾਲੀਵੁੱਡ ਦੇ ਐਕਟਰਾਂ ਦੀ। ਜੀ ਸਰ। ਦੂਸਰਾ ਸਰ ਇੱਕ ਹੋਰ ਗੱਲ, ਉਹ ਤੁਹਾਡੀ ਐਡਵਾਈਸ ਚਾਹੀਦੀ। ਅਸੀਂ ਸੋਚ ਰਹੇ ਹਾਂ ਇਸ ਇੰਟਰਵਿਊ ਤੋਂ ਬਾਅਦ ਇੱਥੋਂ ਦੇ ਲੋਅਰ ਸਟਾਫ ਨਾਲ ਵੀ ਕੁਝ ਗੱਲ ਕਰੀਏ। ਜ਼ਾਰਾ ਦਾ ਖਿਆਲ ਹੈ ਸਭ ਲੋਕ ਬਹੁਤ ਡਿਪਰੈਸਡ ਨੇ। ਬਸ ਸਰ ਤੁਹਾਨੂੰ ਤੇ ਪਤਾ ਹੈ ਉਹੀ ਲਿਟਰੇਚਰ ਮੇਜਰ ਮਿਡਲ ਕਲਾਸ। ਮੇਰੀ ਪੋਜੀਸ਼ਨ ਕਲੀਅਰ ਹੈ। ਇੱਕ ਟਿਪੀਕਲ ਸਿਚੁਏਸ਼ਨ ਹੈ ਮੋਡ ਆਫ ਪ੍ਰੋਡਕਸ਼ਨ ਵਿੱਚ ਵਰਕਰਸ ਦੀ ਏਲੀਏਨੇਸ਼ਨ। ਜੀ ਸਰ। ਖਿਆਲ ਤੇ ਮੇਰਾ ਵੀ ਇਹ ਕਿ ਗੱਲ ਤੇ ਹੋਣੀ ਚਾਹੀਦੀ ਹੈ ਸਰ, ਕਿਉਂਕਿ ਉਹ ਮੈਨੇਜਰ ਨੇ ਮੈਨੂੰ ਅਲੱਗ ਦੱਸਿਆ ਕਿ ਮਾਲਕ ਮੁਲਾਜ਼ਮਾਂ ਦੀਆਂ ਤਨਖਾਹਾਂ ਮਾਰੀ ਬੈਠੇ ਨੇ। ਜੀ ਸਰ। ਪਰ ਸਿਚੁਏਸ਼ਨ ਇੱਥੇ ਵੀ ਬੜੀ ਐਬਸਰਡ ਹੈ, ਕਿਉਂਕਿ ਆਲਾ ਸਾਹਿਬ ਕਹਿੰਦੇ ਨੇ ਕਿ ਮੁਲਾਜ਼ਮ ਬਿਲਕੁਲ ਖੁਸ਼ ਨੇ, ਬਿਲਕੁਲ ਮੁਤਮਈਨ ਨੇ। ਵੇਖਦੇ ਹਾਂ ਸਰ। ਨਹੀਂ ਸਰ, ਜਲਦੀ ਫ੍ਰੀ ਹੋ ਜਾ। ਜੀ ਸਰ। ਓਕੇ ਸਰ। ਸਰ ਇੱਕ ਹੋਰ ਗੱਲ ਸੀ ਸਰ, ਉਹ ਜਮਸ਼ੇਦ ਆਗਾ ਦਾ ਬੇਟਾ ਉਹ ਵੀ ਇੱਥੇ ਹੀ। ਇੰਟਰਵਿਊ ਲੰਮਾ ਹੋਣ ਦੀ ਇੱਕ ਵਜ੍ਹਾ ਉਹ ਵੀ ਹੈ। ਬਸ ਸਰ ਕੀ ਦੱਸਾਂ, ਆਪਣੇ ਉਸਤਾਦ ਦੀਆਂ ਲੈਣਾ ਸੁਣਾਉਂਦਾ ਰਹਿੰਦਾ ਬਸ, ਤੇ ਆਪਣੇ ਉਸਤਾਦ ਦੀਆਂ ਲੈਣਾ ਸੁਣਾਉਣ ਦੇ ਨਾਲ ਨਾਲ ਉਹ ਜ਼ਾਰਾ ਨੂੰ ਵੀ ਲਾਈਨ ਮਾਰ ਰਿਹਾ। ਤੁਹਾਨੂੰ ਤੇ ਫਿਰ ਪਤਾ ਹੀ ਹੈ ਨਾ ਸਰ। ਬਸ ਸਰ ਫਿਰ ਸਟਾਫ ਦੇ ਮਸਲੇ ਤੇ ਤੁਸੀਂ ਹੱਲ ਕਰਨੇ ਨੇ ਨਾ। ਸਟਾਫ ਦੇ ਮਸਲੇ ਹੱਲ ਕਰਨ ਲਈ ਮੈਂ ਜੋ ਹਾਂ, ਉਹ ਮਸਲੇ ਤੇ ਮੈਂ ਫੇਰ ਹੱਲ ਕਰਾਂਗੀ। ਤੂੰ ਮੈਨੂੰ ਇਹ ਦੱਸ, ਹਰ ਵੇਲੇ ਤੇ ਤੂੰ ਐਬਸਰਡ ਐਗਜ਼ਿਸਟੈਂਸ਼ੀਅਲਿਸਟ ਬਣਿਆ ਰਹਿਣਾ ਹੈ। ਫਿਰ ਜਦੋਂ ਤੇਰਾ ਦਿਲ ਕਰਦਾ ਤੇ ਛਾਲ ਮਾਰ ਕੇ ਮਾਰਕਸਿਸਟ ਹੋ ਜਾਣਾ, ਤੇ ਫਿਰ ਕਦੀ ਚੱਕਰ ਖਾ ਕੇ ਲਿਬਰਲ ਵਿੱਚ ਜਾ ਵੜਨਾ। ਤੂੰ ਹੈ ਕੀ ਹੈ? ਮੈਂ ਠੀਕ ਹਾਂ ਸਰ, ਆਈ ਐਮ ਫਾਈਨ ਸਰ। ਸਰ ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਦਾ। Oh, you folks are here. Oh, cops, I mean, ਪੁਲਿਸ ਵਾਲੇ ਚਲੇ ਗਏ ਨੇ। ਅਸੀਂ ਡਾਇਲੌਗ ਫਿਰ ਸ਼ੁਰੂ ਕਰ ਸਕਨੇ ਆ? ਜੀ ਕਿਉਂ ਨਹੀਂ। ਆਗਾ ਸਾਹਿਬ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਸਿਨੇਮਾ ਬਿਜ਼ਨਸ ਤੋਂ ਬਾਅਦ ਫਿਲਮ ਮੇਕਿੰਗ 'ਚ ਵੀ ਆਉਣਾ ਚਾਹ ਰਹੇ ਹੋ। ਜੀ ਲੈਟਸ ਹੋਪ। ਲੇਕਿਨ ਮੈਂ ਜ਼ਾਰਾ ਨਾਲ ਐਗਰੀ ਕਰਨਾ ਕਿ ਮੇਰੀ ਫਿਲਮ ਮਤਲਬ whenever ਗਰੀਬਾਂ ਦੇ ਬਾਰੇ 'ਚ ਹੋਏਗੀ, ਯੂ ਨੋ ਗਰੀਬ ਬਹੁਤ ਜ਼ਰੂਰੀ ਹੈ। ਯੂ ਆਰ ਐਬਸੋਲੂਟਲੀ ਰਾਈਟ। ਗਰੀਬਾਂ ਦੇ ਬਗੈਰ ਕਲਚਰ ਨਹੀਂ ਬਣਦਾ। ਬਿਊਟੀਫੁਲ। ਜੀ ਗਰੀਬ ਤੇ ਕਲਚਰ। ਪ੍ਰੋਫੈਸਰ ਗੋਲਡਮੈਨ ਨੇ ਕੁਝ ਕਿਹਾ ਇਸ ਬਾਰੇ? I don't know, लेकिन मेरा एक मसला है ज़ारा। ਤੁਹਾਡਾ ਕੀ ਮਸਲਾ? मसला है ज़ारा कि मेरा ख्याल है कि इन्हां गरीबां दी जिंदगी च कोई एक्शन नहीं होंदा, कोई हाई ड्रामा, कोई थ्रिल, कोई सस्पेंस। और मेरा ख्याल है रोमांस से बिल्कुल ही नहीं। डैड का ख्याल है ये लोग मुतमईन होंदे ने अपने हाल च खुश। जेड़ा इन्हां दी फीचर जेड़ा तुसी लिख रहे हो इन्हां दा इहदे नाल कोई ताल्लुक ही नहीं। मेरा ख्याल है डैड ते मैं इत्थे एक पेज ते हां। नहीं जी, मेरे ख्याल नाल ते तुसी डैड तो एक पेज अगे ही हो। फीचर द टाइटल ज़ारा, आई मीन कैप्शन तुसी की दसिया सी? डाउनटाउन सिनेमा, a lost culture। Beautiful, great, great। मैंने एक गल करनी सी ज़ारा जी। मेरे लिए एक फिल्म लिखो। देखो जी, अगर फीचर राइटिंग हो सकती है तो फीचर फिल्म क्यों नहीं? बिल्कुल। वैसे इस संडे मैगजीन का फीचर भी इन्हों ने लिखना है, क्योंकि मैं हफ्ते की छुट्टी ते जा रहा। गुड फॉर यू। तू छुट्टी ते कित्थे जा रहे हैं? प्रोफेसर गोल्डमैन को। तारक, फीचर का लेआउट तू बनाएगा ते टेक्स्ट मैं भरांगी।
ਗੋਲੀ ਚੱਲਣੀ ਹੈ। ਦੱਸੋ ਅੱਛਾ ਆਉਣ ਦਿਓ ਫਿਰ। ਓਏ ਕੌਣ ਹੈ ਤੂੰ? ਕੀ ਕਰਨਾ ਬੈਠੇ? ਮੈਂ ਜੋ ਵੀ ਹਾਂ ਮੇਰਾ ਤੈਨੂੰ ਇੱਕ ਵਾਸਤਾ ਹੈ, ਇੱਕ ਤਰਲਾ ਹੈ। ਤੂੰ ਕੌਣ ਹੈ? ਮੈਂ ਜੋ ਵੀ ਹਾਂ ਕੀ ਵਾਸਤਾ ਕੀ ਤਰਲਾ ਤੇਰਾ? ਉਹ ਇੱਥੇ ਕਿੱਥੇ ਬਾਬਾ ਮੇਰਾ ਅੱਬਾ ਮੇਰੀ ਭੈਣ ਮੰਗਦੇ ਫਿਰਦੇ ਨੇ ਆਹ ਸਨ ਇੱਥੇ ਕਿੱਥੇ ਹੈ? ਤੂੰ ਦੇਖੇ ਨੇ? ਤੂੰ ਹੀ ਉਹ ਆਹੋ ਵੇਖੇ ਹੋਣਗੇ ਸ਼ਾਇਦ। ਕਿਉਂ? ਐ ਫੜ ਲੈ। ਮੈਂ ਅੱਬੇ ਨੂੰ ਆਖਿਆ ਸੀ ਬਾਲਾ ਬੜਾ ਤੈਨੂੰ ਲੋਈ ਲਿਆ ਦਿਆਂਗਾ। ਐ ਲੋਈ ਨਜ਼ਰੀ ਕਿਤੇ ਨਜ਼ਰੀ ਪਾਉਣ। ਬਾਬਾ ਮੇਰੀ ਭੈਣ ਉਹ ਦੋਵੇਂ ਮੰਗਦੇ ਨੇ ਇਸੇ ਇਲਾਕੇ ਵਿੱਚ ਹੀ ਮੰਗਦੇ ਨੇ। ਐ ਉਹਨਾਂ ਨੂੰ ਦੇ ਦੇ। ਪੁਲਿਸ ਮੇਰੇ ਪਿੱਛੇ। ਮੇਰੇ ਕੋਲ ਟਾਈਮ ਨਹੀਂ, ਮੈਂ ਨਿਕਲਣਾ। ਤੂੰ ਮੈਨੂੰ ਚੰਗਾ ਬੰਦਾ ਲੱਗਦਾ, ਰੱਬ ਤੇਰਾ ਭਲਾ ਕਰੇ। ਬਾਬੇ ਨੂੰ ਦੇ ਦੇ, ਬਾਬੇ ਨੂੰ ਦੇ ਦੇ। ਦੇ ਦੇਗਾ ਨਾ? ਦੇ ਦਿਆਂਗਾ। ਇਹ ਗੋਲੀ ਅੰਦਰ ਚੱਲੀ ਹੈ ਕਿ ਬਾਹਰ ਚਾਚਾ ਬਸ਼ੀਰ? ਗੋਲੀ ਅੰਦਰ ਚੱਲੇ ਆ ਬਾਹਰ ਹੈ ਤੇ ਗੋਲੀ ਆ ਜਾ। ਓ ਯਾਰ ਅਸਲਮ ਗੋਲੀ ਕਿੱਥੇ ਚੱਲੀ ਹੈ ਯਾਰ? ਅੱਬਾ ਸ਼ੌਕਤ ਓ ਯਾਰ ਗੋਲੀ ਅੰਦਰ ਚੱਲੇ ਕੇ ਬਾਹਰ। ਓ ਸਾਨੂੰ ਕੀ ਫੜ ਲੈ ਆ ਜਾ। ਤੂੰ ਫੜ ਲੈ ਆ ਜਾ। ਆਹੋ ਯਾਰ ਗੋਲੀ ਅੰਦਰ ਚੱਲੇ ਜਾਂ ਬਾਹਰ ਸਾਨੂੰ ਕੀ, ਪਰ ਸਾਨੂੰ ਕੁਝ ਤੇ ਹੈ। ਸ਼ੌਕਿਆ ਬਾਬੇ ਨੂੰ ਇੱਥੇ ਕਿਤੇ ਮਗਰੋਂ ਲਾ ਤੇ ਪੀਨੋ ਨੂੰ ਲੈ ਕੇ ਨਿਕਲ। ਬਾਬੇ ਨੂੰ ਦਫਾ ਕਰ। ਓਏ ਆਹੋ ਦਫਾ ਹੀ ਕਰਾਂਗਾ, ਦਫਾ ਹੀ ਕਰਨ ਲੱਗੇ ਆ। ਆਹੋ ਦਫਾ ਹੀ ਕਰ। ਇੰਨਾ ਟਾਈਮ ਨਹੀਂ ਨਾਲ ਤਰੂ ਹੁੰਦਾ। ਓਏ ਆਹੋ ਬਾਬੇ ਨੂੰ ਨਹੀਂ ਤੈਨੂੰ ਦਫਾ ਕਰਨ ਲੱਗਾ ਵਾਂ। ਸ਼ੌਕਿਆ ਓਏ ਇਹ ਟਾਈਮ ਮਜ਼ਾਕ ਦਾ ਨਹੀਂ। ਗੱਡੀ ਠੀਕ 10 ਮਿੰਟ 'ਚ ਸਟਾਪ ਤੇ ਪਹੁੰਚ ਜਾਣੀ ਹੈ। ਤੂੰ ਮਾਰ ਲਿਆ ਉੱਥੇ ਪਹੁੰਚ। ਤੂੰ ਤੇ ਮੈਂ ਪੀਨੋ ਨੂੰ ਚੁੱਕ ਕੇ ਪਿਛਲੀ ਸੀਟ ਤੇ ਸੁੱਟਣਾ ਹੈ। ਚੱਲ ਸ਼ਾਬਾਸ਼ ਨਿਕਲ। ਓਏ ਅੱਛਾ ਸਮਝ ਗਿਆ। ਕਰ ਲਾਂਗੇ और तेनू 50,000 ही दवा देंगा। चल शाबाश। ओ वे हमूदे अगे तो तू पीनो या दे प्योल एक पैर भी चुकिया तेरिया मैं लत्तां वड़ देंगा। अच्छा ते ए गल है। आहो ए ही गल है। ओए जेड़ा मेरा माल खाता ही कुड़ी चुका देंगा, बुढ़ी कटा देंगा। ओए बकदा से मेरा माल खाता ही। चोर दा माल चोर नू स्यापा पवे किसी और नू। अब तू समझ ना बच जाएगा, मुंह नू थुक ला जाएगा। चल ओए तेरियां अंदरों तो मैं हुने कटांगा ते फिर उस कंजरी दियां कौन है? चाकू वाला कौन है? अपना मुजरम काबू करो वालदार साहब, डाका मारन वाला। ओए ते मुद्दा साजी है ते बस्ता लफदा बदमाश है। ये तो पहले इश्तिहार है कई वारदातां विच। अब ला नु हाथ खड़ी ला फोन कर छती गारन नु फोन कर चल अगे ला नाली गली बस स्टॉप। ओए मैं बेगुनाह ओ तेरा गुनाह जा वाला तू निकलेगा अगे ला चल। ओए जवान कौन है? ਇਹ ਜੀ ਆਪਣਾ ਹੀ ਬੰਦਾ ਜੀ, ਸੈਨਵੇ ਦਾ ਸਟਾਫ ਦਾ ਜੀ। वाह भाई वाह भाई बड़ा जीदार। ऐ सब लोग यस कानून पसंद होवन और ते माशरा साडा सुधर ना जावे। शाबाश जवाना। हुण तू मैनेजर साहब नूं लैके थाने आई कल। ओ SHO साहब तैनूं इनाम देणगे। शौकिया तू ठीक ते है? होदे हते चाकू सी। ओ मैं ठीक ही हाँ। ठीक ਲਓ है ਜੀ ਇਹ ਕਾਨੂੰਨ ਪਸੰਦ ਸ਼ਹਿਰੀ ਵੇਖੋ ਜ਼ਰਾ। ओ भा शौकत साडा हीरो है। ਅਖੀਰ ਹੈ ਭਾਈ
ਪਰ ਮੁੱਦਾ ਬਦਮਾਸ਼ ਇੱਥੇ ਕੀ ਕਰਨ ਆਇਆ ਸੀ? ਤੇਰੇ ਕੋਲ ਆਇਆ ਸੀ? ਨਹੀਂ ਨਹੀਂ, ਉਹ ਮੇਰੇ ਕੋ ਕੀ ਲੈਣ ਆਉਣਾ ਸੀ? ਉਹ ਯਾਰ ਇਹ ਸੁਣਦੇ ਨਹੀਂ ਸੋ ਤੁਸੀਂ ਜੇ ਉਹਦੀ ਮੌਤ ਲੈ ਕੇ ਆਈ ਸੀ ਉਹਨੂੰ ਇੱਥੇ। ਇਹ ਸੁਣਿਆ ਨਹੀਂ ਤੁਸੀਂ? ਚੋਰ ਡਾਕੂ ਪੁਲਿਸ ਸੈਰਨਵਾਜ਼ ਹੈ। ਉਹ ਜਿਹੜਾ ਥਾਣੇਦਾਰ ਕਹਿ ਕੇ ਗਿਆ ਸੀ ਖੜਕਾ ਦੜਕਾ ਰੱਖੋ ਕੁਛ, ਤਾਂ ਮੈਂ ਸੋਚਿਆ ਬਈ ਕਿ ਕੋਈ ਆਇਆ ਨਾ ਐਸ ਨੁਕਰੋਂ ਹੀ ਆਏਗਾ। ਉਹ ਮੇਰੀ ਨਜ਼ਰ ਪਹਿਲਾਂ ਹੀ ਸੀ ਇੱਥੇ। ਲਓ ਫਿਰ ਹੋਇਆ ਹੋਈਏ, ਇਧਰੋਂ ਮੂੰਹ ਵਾੜਿਆ ਸੂ, ਨਾਲ ਹੀ ਮੈਂ ਕਾਬੂ ਕਰ ਲਿਆ। ਬਸ ਫਿਰ ਬਾਕੀ ਤੁਸੀਂ ਵੇਖ ਹੀ ਲਈਏ। ਅਖੀਰ ਹੈ ਬਈ ਸ਼ੌਕਿਆ, ਅਖੀਰ ਹੈ। ਉਹ ਭਾ ਸ਼ੌਕਤ ਸਾਡਾ ਹੀਰੋ ਹੈ। ਉਹ ਤੂੰ ਵੱਧ ਹੈ ਸ਼ੌਕਿਆ, ਉਹ ਤੂੰ ਵੱਧ ਹੈ ਬਈ। ਓਏ ਅਖੀਰ ਅਜੇ ਹੋਈ ਨਹੀਂ, ਅਖੀਰ ਅਜੇ ਹੋਣੀ ਹੈ। ਕੀ ਮਤਲਬ ਭਾ ਸ਼ੌਕਤ? ਉਹ ਕਾਨੂੰਨ ਪਸੰਦ ਸ਼ਹਿਰੀ ਨੂੰ SHO ਸਾਹਿਬ ਕੀ ਨਾਮ ਦੇਣਗੇ? ਓਏ ਉਹਨੂੰ ਉਹਦਾ ਨਾਮ ਮਿਲ ਗਿਆ। ਉਹ ਕੀ ਕਰਦੇ ਕਰਨੇ ਸ਼ੌਕਿਆ? ਓ ਯਾਰ ਇਹ ਵੇਖੋ, ਇਹ ਜੇ ਮੇਰਾ ਨਾਮ। ਬਟੂਆ ਕਿੰਦਾ? ਉਹ ਮੂਦੇ ਬਦਮਾਸ਼ ਦਾ। ਘੋਲ ਪੈ ਰਿਹਾ ਹੋਵੇ ਤੇ ਸਾਡੀਆਂ ਉਂਗਲਾਂ ਨਾ ਚੱਲਣ। ਇਹ ਕਿਵੇਂ ਹੋ ਸਕਦਾ ਚਾਚਾ? ਕਮਾਲ ਕਰ ਦਿੱਤੀ ਹੈ ਸ਼ੌਕਿਆ, ਅਖੀਰ ਹੈ ਬਈ। ਉਹ ਭਾ ਸ਼ੌਕਤ ਸਾਡਾ ਹੀਰੋ ਹੈ। ਉਹ ਤੂੰ ਤੇ ਛਾ ਹੀ ਗਿਆ ਸ਼ੌਕਿਆ, ਕੀ ਬਾਤ ਹੈ। ਉਹ ਚਲੋ ਚਲੋ ਵੇਖੀਏ ਵਿੱਚ ਕੋ ਮਾਲ ਵੀ ਹੈ ਕਿ ਨਹੀਂ। ਓਏ ਹੋਏ 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 ਓਏ, ਤੇ 5-5000 ਦੇ ਨੋਟਾਂ ਦੇ ਥੈ ਲੱਗੇ ਹੋਏ ਜੋ। ਵਾਹ ਜੀ ਵਾਹ। ਪਰਾਂ ਯੋ ਅੱਛਾ ਚਲੋ ਵੀ ਤੁਹਾਡੀਆਂ ਜ਼ਰੂਰਤਾਂ ਲੋੜਾਂ ਘਟਾਈਏ ਯਾਰ। ਇਹ ਚਾਚਾ ਬਸ਼ੀਰ, ਇਹ ਹੋ ਗਏ ਤੇਰੇ। ਤਨਖਾਹ ਤੈਨੂੰ ਲੱਭਣੀ ਕੋ ਨਹੀਂ, ਜਾ ਯਾਸ਼ੀ ਕਰ। ਤੇ ਚਾਚਾ ਤਫੈਲ, ਇਹ ਹੋ ਗਏ ਤੇਰੇ ਜਿਹੜੇ ਮੇਰੇ ਵੱਲ ਨਿਕਲਦੇ ਨਹੀਂ, ਬਕਾਇਆ ਤੇਰੀ ਟਿਪ। ਤੇ ਇਧਰ ਆਏ, ਅੱਖ ਸਾਫ਼ ਕਰ, ਰਿਹੜੀ ਵੱਜੀ। ਇਹ ਫੜ ਤੇ ਬੂਥਾ ਬੰਦ ਰੱਖਿਆ ਕਰ। शौकिया हाँ? कुछ अपने लिए भी रख ले। ਉਹ ਸਾਰੇ ਤੇਰੇ ਹੀ ਨਹੀਂ ਸੋਹਣੀਏ। ਚਾਚਾ ਮਨਵਰ ਇੱਧਰ ਆ ਯਾਰ। ਇਹ ਐਲਾ ਬਈ ਬਾਬੇ ਦੇ ਸਾਹ ਬਣਨ ਦੇ, ਬਕਾਇਆ ਜਿਹੜੇ ਮੇਰੇ ਵੱਲ ਨਿਕਲਦੇ ਨਹੀਂ। ਚੱਲ ਬਈ ਅਸਲਮ। ਓ ਯਾਰ ਅਸਲਮ ਤੂੰ ਤੇ ਇੱਧਰ ਆ ਯਾਰ। ਆਏ ਹਾਏ ਹਾਏ ਹਾਏ। ਇਹ ਐਲਾ ਓਏ ਅੱਛਾ ਐਲਾ ਮੈਟ੍ਰਿਕ ਦਾ ਦਾਖਲਾ ਜਮਾ ਕਰਾ ਤੇ ਯਾਸ਼ੀ ਕਰ। ਚੱਲ ਬਈ ਆਂਡੇ ਗਰਮਾਂਡੇ। ਨਿਆਮੂ ਪੁੱਤਰ, ਆ ਜਿੰਨੇ ਵੀ ਆਂਡੇ ਹੈ ਨਹੀਂ ਟੋਕਰੀ 'ਚ ਵੰਡਦੇ ਬਈ, ਸਭ ਨੂੰ ਖੁੱਲੇ ਹੀ ਖਾਵੀ। ਚਲੋ 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 ਸ਼ਾਬਾਸ਼। ਉਹ ਭਾ ਸ਼ੌਕਤ ਸਾਡਾ ਹੀਰੋ ਹੈ, ਬਾਕੀ ਸਭ ਕੁਝ ਜ਼ੀਰੋ ਹੈ। ਐਕਟਿੰਗ ਸਿਨੇਮਾ ਤੇ ਬੰਦ ਹੋ ਜਾਣਾ ਹੈ, ਪਰ ਆਮ ਦ ਕਿੰਗ ਆਫ ਦ ਵਰਲਡ। ਟਾਈਟੈਨਿਕ ਵੇਖੀ ਹੋਣਾ ਚਾਚਾ ਬਸ਼ੀਰ? ਓਏ ਆਹੋ, ਬੈਰੀ ਜਹਾਜ਼ ਡੁੱਬਣ ਵਾਲੀ। ਉਹ ਚਾਚਾ ਤਫੈਲ, ਉਹ ਜਿੰਨੀ ਵੀ ਨਾਨ ਟਿੱਕੀ ਆਈ ਬਈ ਸਭ ਨੂੰ ਵੰਡ ਦੇ। ਖੀਰਲੀ ਦਿਹਾੜੀ ਭੁੱਖਾ ਕੋਈ ਨਾ ਜਾਵੇ ਇੱਥੋਂ, ਠੀਕ ਹੈ? ਚਲੋ ਵੀ ਚਲੋ ਸ਼ਾਬਾਸ਼। ਅੱਗੇ ਦਾ ਖਿਆਲ ਕਰ ਸ਼ੌਕਿਆ, ਅੱਗੇ ਦਾ ਖਿਆਲ ਕਰ। ਆਹ ਅੱਗੇ ਦਾ ਖਿਆਲ ਕਰੋ। ਇਹ ਵੀ ਚੰਗਾ ਪਿਆ ਕਰਨਾ ਸ਼ੌਕਿਆ, ਮੈਂ ਖੁਸ਼ ਹਾਂ ਤੇ ਤੋਂ। ਉਹ ਯਾਰੋ ਚਾਚਾ ਬਸ਼ੀਰ, ਉਹ ਪਤਾ ਕਰੀ ਯਾਰੋ, ਗੋਲੀ ਅੰਦਰ ਚੱਲੀ ਸੀ ਕਿ ਬਾਹਰ ਚੱਲੀ ਸੀ? ਉਹ ਭਾ ਸ਼ੌਕਤ ਆ ਯਾਰ, ਤੂੰ ਬਾਰ-ਬਾਰ ਗੋਲੀ ਅੰਦਰ ਬਾਹਰ ਕੇ ਪੁੱਛਣਾ ਹੈ? ਉਹ ਚਲੋ ਯਾਰ ਇਹ ਵੀ ਪਤਾ ਲੱਗ ਹੀ ਜਾਏ, ਗੋਲੀ ਅੰਦਰ ਚੱਲੀ ਸੀ ਕਿ ਬਾਹਰ। ਉਹ ਲੋ ਜੀ, ਸ਼ੋਅ ਮੁੱਕ ਗਿਆ ਜੀ।
ओए सब की पागल हो गए और तू पागल हो गई ਓਏ ਮੈਨੇਜਰ ਸਾਹਿਬ ਭੁੱਖਿਆਂ ਦੀ ਪਾਰਟੀ ਜੇ ਮੰਗਦਿਆਂ ਦਾ ਜਸ਼ਨ ਹੋ ਰਿਹਾ ਜੇ ਇੱਧਰ ਆਓ ਕੀ ਖਾਓਗੇ ਗਰਮ ਆਂਡੇ ਸੇਵੀਆਂ ਦਾਲ ਰਿਉੜੀਆਂ ਮੂੰਗਫਲੀ ਕੀ ਖਾਣਾ ਹੈ ओ बशीरिया ਤੂੰ ਤੇ ਖਾਓ ਤੇ ਨੰਗੇ ਹੀ ਨਹਾਓ ओ बशीरिया तू ते चंगा भला सी ਵੇਲੇ ਵੇਲੇ ਦੀ ਗੱਲ ਹੈ ਸਾਹਿਬ ਜੀ ਬਾਜ਼ ਵੇਲੇ ਇਹੋ ਜਿਹੇ ਹੀ ਹੁੰਦੇ ਨੇ सत्यानाश ਇਹਨਾਂ ਨੂੰ ਰੋਕਾਂ ਕਿਤੇ ਇੱਥੇ ਹੀ ਨਾ ਆ ਜਾਣ Stop it! I say stop it! What the hell? Manager साहब, what the hell was going on? ਓਏ ये ਚਲੋ लोग ਓਏ, की करे सी? ਇੱਥੋਂ ਜੋ ਲੱਭਣਾ ਸੀ ਉਹ ਲੱਭ ਗਿਆ ਚਲੋ ਹੁਣ ਚੱਲੀਏ Oh no! मेरा ख्याल है सब लोग जा रहे हैं मैनेजर साहब मैं ਤੁਹਾਡੇ ਕੋਲੋਂ ਪੁੱਛਿਆ पता नहीं सर वाजिबात मेरा मतलब है बकाया तनख्वाहां नौकरियां कल्चर फिल्म नहीं नहीं ਇਹ ਕਹਿੰਦੇ ਨੇ ਪਾਰਟੀ ਕਰ ਰਹੇ ਆ ਜ਼ਾਰਾ ਮਿਸ ਜ਼ਾਰਾ ਮੈਨੇਜਰ ਸਾਹਿਬ ਕਹਿੰਦੇ ਨੇ ਇਹ ਲੋਕ ਪਾਰਟੀ ਕਰ ਰਹੇ ਨੇ ਮੈਂ ਕਿਹਾ ਸੀ ਨਾ ਇਹ ਗਰੀਬ ਲੋਕ ਹਾਈਲੀ ਅਨਪ੍ਰੈਡਿਕਟੇਬਲ ਹੁੰਦੇ ਨੇ ਇਹ ਹਰ ਹਾਲ ਵਿੱਚ ਖੁਸ਼ ਹੁੰਦੇ ਨੇ they have no worries ਜ਼ਾਰਾ ਮਿਸਟਰ ਤਾਰਿਕ be careful I think they are drunk ਬਕਵਾਸ ਮੈਨੂੰ ਸਾਫ਼ ਸਮਝ ਆ ਰਹੀ ਹੈ ਜੇ ਬੇਸ ਸਟਰਕਚਰ ਤੇ ਸੁਪਰ ਸਟਰਕਚਰ ਦੇ ਹਵਾਲੇ ਨਾਲ ਵੇਖਿਆ ਜਾਏ ਪਲੀਜ਼ ਤਾਰਕ ਇਹ ਕਿਤਾਬੀ ਗੱਲਾਂ ਨਾ ਕਰੀ ਮੇਰੇ ਨਾਲ ਅਸਾਂ ਇਹਨਾਂ ਲੋਕਾਂ ਨਾਲ ਗੱਲ ਕਰਨੀ ਸੀ ਗੱਲ ਕਰਨੀ ਚਾਹੀਦੀ ਹੈ ਮੈਨੇਜਰ ਸਾਹਿਬ ਇਹਨਾਂ ਨੂੰ ਰੋਕੋ ਪਲੀਜ਼ ਤਾਰਕ ਇਹਨਾਂ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੈ हाँ लेट्स लेकिन आई एम नॉट श्योर ਬਸ਼ੀਰਿਆ ਆ ਤਾਰਕ ਸਾਹਿਬ ਤੇ ਮੈਡਮ ਤੇਰੇ ਨਾਲ ਕੀ ਗੱਲ ਕਰਨਾ ਚਾਹੁੰਦੇ ਨੇ ਮੈਂ ਤੇ ਹੁਣ ਖੈਰ ਤੇਰੇ ਨਾਲ ਬਾਅਦ ਵਿੱਚ ਹੀ ਗੱਲ ਕਰਾਂਗਾ ਬਾਅਦ ਹੋਰ ਬਾਅਦ ਕੋਈ ਨਹੀਂ ਆਣੀ ਸਰ ਜੀ ਪਰ ਸਾਡੇ ਕੋਲ ਕੋਈ ਗੱਲ ਹੈ ਵੀ ਨਹੀਂ ਜੀ ਨਾ ਕਰਨ ਜੋਗੀ ਨਾ ਦੱਸਣ ਜੋਗੀ ਨਾ ਪੁੱਛਣ ਜੋਗੀ ਓ ਅੱਛਾ ਤੁਸੀਂ ਦੱਸਿਆ ਸੀ ਜੀ ਤੁਹਾਡੀ ਫੈਮਿਲੀ 3 ਨਸਲਾਂ ਤੋਂ ਕਿੰਗ ਸਿਨੇਮੇ ਵਿੱਚ ਕੰਮ ਕਰ ਰਹੀ ਹੈ ਹੁਣ ਅੱਜ ਜਦੋਂ ਕਿ ਸਿਨੇਮਾ ਖਤਮ ਹੋ ਰਿਹਾ ਹੈ ਮਾਲਕ ਨਵਾਂ ਮਾਡਰਨ ਸਿਨੇਮਾ ਬਣਾ ਰਹੇ ਨੇ ਤੁਹਾਡੇ ਕੀ ਤਾਸੁਰਾਤ ਨੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਮਹਿਸੂਸ ਅਸਾਂ ਕੀ ਮਹਿਸੂਸ ਕਰਨਾ ਬੀਬੀ ਜੀ ਅਬ ਮੇਰਾ ਮਤਲਬ ਜੀ ਨਾ ਇਹ ਸਿਨੇਮਾ ਸਾਡਾ ਬੀਬੀ ਜੀ ਨਾ ਉਹ ਸਿਨੇਮਾ ਸਾਡਾ ਜੀ ਫਿਲਮ ਮਾਲਕਾਂ ਇੱਥੇ ਵੀ ਅੰਗਰੇਜ਼ੀ ਚਲਾਈ ਜੀ ਤੇ ਫਿਲਮ ਮਾਲਕਾਂ ਉੱਥੇ ਵੀ ਅੰਗਰੇਜ਼ੀ ਚਲਾਣੀ ਬੜੀ ਚੰਗੀ ਗੱਲ ਹੈ ਜੀ ਇਸੇ ਲਈ ਚਾਚਾ ਬਸ਼ੀਰ ਕਿ ਫਿਲਮ ਅੰਗਰੇਜ਼ ਹੀ ਬਣਾ ਜਾਣਦਾ ਮਾਈ ਨੇਮ ਇਜ਼ ਬੌਬ ਜੇਮਸ ਬੌਬ ਤੁਸੀਂ ਇੱਥੇ ਕੀ ਕਰ ਰਹੇ ਹੋ ਜੀ ਕਿੰਗ ਸਿਨੇਮੇ ਵਿੱਚ ਆਮ ਦ ਕਿੰਗ ਆਫ ਦ ਵਰਲਡ ਓਏ ਅਸਲਮ ਕਾਕਾ ਓਏ ਵੇਲਾ ਡਾਇਲੌਗ ਮਾਰਨ ਦਾ ਨਹੀਂ ਚੱਲ ਚਲੀਏ ਆ ਜਾ समथिंग रियली स्ट्रेंज इज गोइंग ऑन खैर साड़ी स्टोरी बन गई है द जॉब इज डन ਸਟੋਰੀ ਇੰਡੀਡ ਬਟ ਜੌਬ ਇਜ਼ ਨਾਟ ਡਨ ਜ਼ਾਰਾ ਇਸ ਟਾਈਮ ਇੱਥੇ ਕਿਸੇ ਨਾਲ ਕੋਈ ਗੱਲ ਨਹੀਂ ਹੋ ਸਕਦੀ ਦ ਸਿਚੁਏਸ਼ਨ ਇਜ਼ ਐਬਸੋਲੂਟਲੀ ਮੈਂ ਫਿਰ ਕਹਾਂਗਾ ਐਬਸਰਡ ਤੇ ਕੋਈ ਮੰਨੇਗਾ ਨਹੀਂ I like the way you die boy ਇਹ ਕਿਹੜੀ ਫਿਲਮ ਹੈ Django Unchained D साल ਕਮਾਲ ਹੈ ਤਾਰਕ ਗ੍ਰੇਟ ਪਰ ਮੇਰੀ ਸਮਝ ਤੋਂ ਬਾਹਰ ਹੈ ਇਹ ਸਾਡੀ ਸਟੋਰੀ ਦਾ ਹਿੱਸਾ ਨਹੀਂ ਤਾਰਕ ਸਾਹਿਬ ਅਮੀ ਅੱਬੂ ਮਿਡਲ ਕਲਾਸੀਆਂ ਵਿਚਾਰਿਆਂ ਦੇ ਅਜ਼ਲੀ ਖੌਫ ਜ਼ਾਰਾ ਮੈਂ ਹੈਵ ਯੂਰ ਨੰਬਰ ਫਜ਼ੂਲ ਗੱਲਾਂ ਨਾ ਕਰ ਮੈਂ ਹੈਵ ਯੂਰ ਨੰਬਰ ਜ਼ਾਰਾ ਫਜ਼ੂਲ ਗੱਲਾਂ ਨਾ ਕਰ जी मैनेजर साहब खत्म करवाना सब रॉबिश अरे डैड कितने ने उन्होंने दी कार हले तक खत्म नहीं हुई डैड ਨੂੰ बुलाओ और चेक कर लेने वाले कोई कीमती सामान ना ले जाना दिलजीत साहब जी गल करा जी ਤੁਸੀਂ ਆਪਣੇ ਹਾਈਮੈਕਸ ਸਿਨੇਮਾ ਦੇ ਬੜੇ ਹਾਈ-ਫਾਈ ਐਡਮਿਨਿਸਟ੍ਰੇਟਰ ਬਣੋਗੇ ਕੰਗ੍ਰੈਚੁਲੇਸ਼ਨਸ ਡੈਡ
आ गया जी बेटा जी, आ गया जी मैं आ गया जी। जनाब मैडम गल हो गई जी ताड़ी इन्हां लोकां नाल? ए ते आगा साहब वाकई सब बहुत खुश सन, बल्कि पार्टी कर रहे सन। जी डाउनटाउन सिनेमा अ लॉस्ट कल्चर, साडी स्टोरी बन गई। तस्वीरां सारियां जनाब लगनियां चाहिए ने, अब्बा जी दियां, दादा जी दियां, एक्टरां दियां ते खास कर मार्लन ब्रांडो नाल जेहड़ी दादा जी दी तस्वीर है वो तो जरूर लगनी चाहिए। तुसी बेफिक्र हो जाओ जनाब, बस संडे मैगजीन विच देख लेना। मेरे कोल इन्ना टाइम किथे जी, बेटा जी वेखणगे। I'll give you feedback, Zara. बहुत शुक्रिया जनाब, थैंक यू। My pleasure. अल्लाह जोड़ियां सलामत रहन, सदा आबाद रहो, सदा खुश रहो। अल्लाह जोड़ियां सलामत रहन, पर लगदा मुश्किल ही है। अजय भी इत्थे ही नजर आ रहे ने, ए कचरा सारा, ए हाथा खाली चाहिए मैनू। हेलो जी मैं आ रहा जी। लो भाई, रब राखा भाई, चलने असलम यार। शौकिया ए काम तू हुण छड्ड दे। आखिरी शो सी ते आखिरी बटवा सी, चोर दा माल चोर नू, सियापा पवे किसी होर नू। मतलब सानू सियापा पवे? लो जी, बाबे दी लोई भी आ गई जे। नहीं मेरा माखा आवेगा, लोई ले आवेगा। ओ आ गई जी, आ गई, लोई भी आ गई ताडी। माखा आया सी, कदों आया सी? आप किथे वे आप? चलो दसना, घर चलो, सब दसांगा। चलो चलो चाचा बशीर यारो, गोली दा पता करी यारो, सैलमे च चली सी कि बाहर चली सी? गोली अंदर चली या बाहर, पता लग ही जाएगा। की बकवास, मैनेजर साहब कढ़ाओ, ए चुकाओ सारा कचरा, चुकाओ इथों। हाथा खाली चाहिए मैनू, और सीटां जरातियां उन्हें कड्ढन आ जानी। हुणे मेरी गल होई है फोन ते चेक कर लेना, कोई कीमती शै ना ले जान। फिक्र ना करो आगा साहब, कोई कीमती शै नहीं ले चले असी इत्थों, बल्कि सब तो कीमती शै छड्ड चले अपनी पूरी हयाती। मैनेजर साहब तुसी भी मैंने शक्ल ना विखाना हूं, तुसी स्टाफ नूं मेरे खिलाफ बगावत तो उकसाया, और तुहानूं लगदा मैनूं पता नहीं लगेगा मैं अन्ना केड़ा साइड ते बाहर वाले नाल कोई बक बक दी कोशिश ना करना, उन्हां दे वड्डियां नूं भी मैं जानना। शक्ल ही बैकग्राउंड केड़ा साइड, चलो बेटा जी। अच्छा अखीर गल उत्थे ही मुकदी है। हीरो हीरोइन दा चेहरा कराओ ते विलन नामुराद नूं सामने लियाओ, प्यार मोहब्बत दा आसरा करो, चंगे बंदियां दा टाकरा करो, ते अखीर चंगियां दी सौर जाए ते मंदियां नूं फंड पवे टिका के। पर पवे भी ते सही, बाहर भी ते पवे मंदियां नूं फंड। गोली अंदर चली या बाहर, कौन किथे मरिया पता लग ही जाऊगा। चल मना बशीरिया, शो मुक गई, किसी और पासे नूं मुंह करिए।